अस्सलाम वालेकुम। ਪੰਜਾਬੀ ਸੁਲੇਖ ਮੇਲੇ ਦੇ ਆਖਰੀ ਸੈਸ਼ਨ ਦੇ ਵਿੱਚ ਤੁਹਾਡਾ ਮੇਜ਼ਬਾਨ ਅਬਦੁਲ ਅਜ਼ੀਜ਼ ਮਲਿਕ ਹਾਜ਼ਰ ਆ ਤੇ ਇਹ ਪੰਜਾਬੀ ਸੁਲੇਖ ਮੇਲਾ ਜਿਹੜਾ ਹੈ ਇਹ ਕੁਕਨਸ ਪੰਜਾਬੀ ਲਹਿਰ ਲਾਇਲਪੁਰ ਯੰਗ ਹਿਸਟੋਰੀਅਨ ਕਲੱਬ ਦੇ ਤਾਵਨ ਨਾਲ ਜਾਰੀ ਹੈ ਤੇ ਅੱਜ ਇਹਦਾ ਆਖਰੀ ਸੈਸ਼ਨ ਜਿਹਦੇ ਵਿੱਚ ਅਸੀਂ ਤਰਜਮੇ ਦੇ ਹਵਾਲੇ ਨਾਲ ਗੁਫ਼ਤਗੂ ਕਰਾਂਗੇ ਕਿ ਤਰਜਮਾ ਕੀ ਹੈ ਔਰ ਇਹਦੀ ਕੀ ਜ਼ਰੂਰਤ ਔਰ ਅਹਿਮੀਅਤ ਹੈ ਤੇ ਅੱਜ ਕੱਲ ਦੇ ਇਸ ਦੌਰ ਦੇ ਵਿੱਚ ਤਰਜਮਾ ਕਿਹੜੀ ਸ਼ਕਲ ਇਖਤਿਆਰ ਕਰ ਰਿਹਾ ਤੇ ਨਈ ਟੈਕਨੋਲੋਜੀ ਦੇ ਇਸ ਦੌਰ ਦੇ ਵਿੱਚ ਇਹਦੀਆਂ ਕੀ ਸ਼ਕਲਾਂ ਨੇ ਤੇ ਇਸ ਸਾਰੇ ਅਮਲ ਤੇ ਅਸੀਂ ਗੁਫ਼ਤਗੂ ਕਰਾਂਗੇ ਤੇ ਅੱਜ ਦੇ ਇਸ ਸੈਸ਼ਨ ਦੇ ਵਿੱਚ ਜਿਹੜੇ ਸਾਡੇ ਮਹਿਮਾਨ ਨੇ ਉਹਨਾਂ ਦੇ ਵਿੱਚ ਡਾਕਟਰ ਨੀਤੀ ਸਿੰਘ ਨੇ ਇਹਨਾਂ ਦਾ ਤਾਲੁਕ ਇੰਡੀਆ ਨਾਲ ਹੈ ਔਰ ਇੰਡੀਆ ਦੀ ਯੂਨੀਵਰਸਿਟੀ ਜਿਹੜੀ ਬਰੋਦਾ ਯੂਨੀਵਰਸਿਟੀ ਗੁਜਰਾਤ ਹੈ ਉੱਥੇ ਅੰਗਰੇਜ਼ੀ ਪੜ੍ਹਾ ਰਹੇ ਨੇ ਤਰਜਮਾ ਪੰਜਾਬੀ ਤੋਂ ਅੰਗਰੇਜ਼ੀ ਚ ਕਰਨਾ ਇਹਨਾਂ ਦਾ ਸ਼ੌਕ ਹੈਗਾ ਤੇ ਇਸ ਤੋਂ ਇਲਾਵਾ ਪੰਜਾਬੀ ਨਾਵਲਾਂ ਦੇ ਕਈ ਤਰਜਮੇ ਜਿਹੜੇ ਨੇ ਨਾ ਉਹ ਅੰਗਰੇਜ਼ੀ ਚ ਕਰ ਚੁੱਕੇ ਨੇ ਦੂਜੇ ਜਿਹੜੇ ਸਾਡੇ ਨਾਲ ਮਹਿਮਾਨ ਨੇ ਉਹਨਾਂ ਦੇ ਵਿੱਚ ਜਮੀਲ ਅਹਿਮਦ ਪਾਲ ਸਾਹਿਬ ਵੀ ਮੌਜੂਦ ਨੇ ਉਹਨਾਂ ਨੇ ਜ਼ਾਹਿਰ ਪੰਜਾਬੀ ਦੇ ਹਵਾਲੇ ਨਾਲ ਖਾਸਾ ਕੰਮ ਕੀਤਾ ਹੈ ਪੰਜਾਬੀ ਤਰਜਮਾ ਨਿਗਾਰੀ ਇਸ ਤੋਂ ਇਲਾਵਾ ਲਾਹੌਰ ਦੇ ਵਿੱਚ ਉਹ ਪ੍ਰੋਫੈਸਰ ਨੇ ਔਰ ਇੱਕ ਅਖਬਾਰ ਵੀ ਨਿਕਾਲ ਰਹੇ ਨੇ ਜਿਹਦਾ ਨਾਮ ਹੈ ਲੋਕਾਈ ਇਸ ਤੋਂ ਇਲਾਵਾ ਪ੍ਰੋਫੈਸਰ ਜ਼ੁਬੈਰ ਸਾਹਿਬ ਵੀ ਅੰਗਰੇਜ਼ੀ ਦੇ ਪ੍ਰੋਫੈਸਰ ਨੇ ਲੇਕਿਨ ਪੰਜਾਬੀ ਨਾਲ ਜਿਹੜੀ ਹੈ ਨਾ ਉਹ ਬਹੁਤ ਮੁਹੱਬਤ ਕਰਦੇ ਨੇ ਔਰ ਪੰਜਾਬੀ ਦੇ ਵਿੱਚ ਉਹਨਾਂ ਨੇ ਕਹਾਣੀਆਂ ਵੀ ਲਿਖੀਆਂ ਨੇ ਬੜਾ ਫਿਕਸ਼ਨ ਕ੍ਰੀਏਟ ਕੀਤਾ ਤੇ ਤਰਜਮਾ ਨਿਗਾਰੀ ਨਾਲ ਵੀ ਖਸੂਸੀ ਉਹਨਾਂ ਦਾ ਤਾਲੁਕ ਹੈ ਡਾਹਾ ਐਵਾਰਡ 2 ਦਫਾ ਜਿੱਤ ਚੁੱਕੇ ਨੇ ਇਹ ਉਹਨਾਂ ਦੀ ਖਾਸ ਸਪੈਸ਼ਲਿਟੀ ਹੈ ਕਿ ਪਹਿਲੇ ਲਿਖਾਰੀ ਨੇ ਕਿ ਜਿਨ੍ਹਾਂ ਨੂੰ ਇਹ ਐਵਾਰਡ 2 ਦਫਾ ਮਿਲਿਆ ਤੇ ਅੱਜ ਦੇ ਮਹਿਮਾਨਾਂ ਦੇ ਮੁਖਤਸਰ ਤਾਰਫ ਤੋਂ ਬਾਅਦ ਮੈਂ ਜਿਹੜਾ ਨਾ ਸਭ ਤੋਂ ਪਹਿਲੇ ਆਪਣੇ ਜਿਹੜੇ ਮਹਿਮਾਨ ਨੇ ਸਾਡੇ ਕਹਿੰਦੇ ਇੰਡੀਆ ਤੋਂ ਬਰੋਦਾ ਯੂਨੀਵਰਸਿਟੀ ਤੋਂ ਡਾਕਟਰ ਨੀਤੀ ਸਿੰਘ ਉਹਨਾਂ ਤੋਂ ਜ਼ਾਹਿਰ ਕਿ ਗੱਲਬਾਤ ਚਲਾਉਂਦੇ ਹੋਣੇ ਜਿਹੜਾ ਸਵਾਲ ਪੁੱਛਣਾ ਚਾਹਾਂਗਾ ਕਿ ਤੁਸੀਂ ਇਹ ਸਾਨੂੰ ਦੱਸੋ ਕਿ ਅੱਜ ਕੱਲ ਦਾ ਜਿਹੜਾ ਦੌਰ ਹੈ ਜ਼ਾਹਿਰ ਕਿ ਅਸੀਂ ਇਸ ਪੋਸਟ ਮਾਡਰਨ ਦੌਰ ਦੇ ਵਿੱਚ ਜ਼ਿੰਦਾ ਹਾਂ ਤੇ ਇਹਦੇ ਵਿੱਚ ਤਰਜਮੇ ਦੀ ਕੀ ਜ਼ਰੂਰਤ ਔਰ ਅਹਿਮੀਅਤ ਹੈ ਇਸ ਤੇ ਥੋੜੀ ਜਿਹੀ ਰੋਸ਼ਨੀ ਪਾ ਦਿਓ ਤਾਂ ਕਿ ਸਾਡੇ ਵਿਊਅਰਸ ਜਿਹੜੇ ਨੇ ਇਸ ਤੋਂ ਆਗਾਹ ਹੋ ਸਕਣ ਥੈਂਕ ਯੂ ਇਹ ਸਵਾਲ ਪੁੱਛਣ ਲਈ ਇਹ ਬੜਾ ਹੀ ਸੈਂਟਰਲ ਔਰ ਬੜਾ ਅਹਿਮ ਸਵਾਲ ਹੈ ਔਰ ਮੇਰੇ ਖਿਆਲ ਅਸੀਂ ਸਾਰੇ ਜਿਹੜੇ ਟ੍ਰਾਂਸਲੇਟ ਕਰਨੇ ਆ you know we are all aware that can I speak in English ਮੈਨੂੰ ਨਾ ਮੇਰੀ ਪੰਜਾਬੀ ਬੜਾ ਕੰਫਰਟੇਬਲ ਨਹੀਂ ਹੈ ਅਗਰ ਤੁਸੀਂ ਕੰਫਰਟੇਬਲ ਜਿੱਥੇ ਫੀਲ ਨਹੀਂ ਕਰਦੇ ਉੱਥੇ ਬੇਸ਼ੱਕ ਤੁਸੀਂ ਅੰਗਰੇਜ਼ੀ ਬੋਲ ਸਕਦੇ ਹੋ ਐਸੀ ਕੋਈ ਗੱਲ ਨਹੀਂ ਹੈ ਠੀਕ ਹੈ ਠੀਕ ਹੈ ਜੀ ਸ਼ੁਕਰੀਆ ਠੀਕ ਹੈ you know we talk in terms of comparative literature we talk in terms of the world being a global village we talk in terms of humanity compassion for humankind we talk in terms of dissolving the walls that separate one human from another one ਇੱਕ ਕੌਮ ਨੂੰ ਦੂਜੀ ਕੌਮ ਦੇ ਨਾਲ ਇੱਕ ਦੇਸ਼ ਨੂੰ ਦੂਜੇ ਦੇਸ਼ ਦੇ ਨਾਲ ਇਨਸਾਨ ਨੂੰ ਜਿਹੜੀ ਇਹ ਦੀਵਾਰਾਂ ਅਲੱਗ ਕਰਦੀਆਂ ਨੇ ਇੱਕ ਦੂਜੇ ਤੋਂ ਕਿਥੇ ਭਾਸ਼ਾ ਦਾ ਵੀ ਕੁਝ ਰੋਲ ਹੈ ਇਸ ਸਿਚੁਏਸ਼ਨ ਵਿੱਚ ਉਹ ਮੈਨੂੰ ਇੱਕ ਯਾਦ ਆਂਦੀ ਇੱਕ ਮਿਥ ਹੈਗੀ ਹੈ ਟਾਵਰ ਆਫ ਬੇਬਲ ਦੀ ਜਿਹਦੇ ਚ ਕਹਿੰਦੇ ਨੇ ਕਿ ਇਨਸਾਨ ਇੱਕ ਬਹੁਤ ਬੜੇ ਸਾਲਾਂ ਪਹਿਲੇ ਪ੍ਰਿਮਿਟਿਵ ਇਨਸਾਨ ਜਦੋਂ ਸੀ ਤੇ ਉਹ ਸਾਰਿਆਂ ਦੀ ਇੱਕ ਬੋਲੀ ਸੀ ਸਾਰੇ ਇੱਕ ਬੋਲੀ ਬੋਲਦੇ ਸਨ ਤੇ ਇਨਸਾਨ ਨੇ ਸੋਚਿਆ ਕਿ ਰੱਬ ਨੂੰ ਪਹੁੰਚਣਾ ਹੈ ਤੇ ਇਨਸਾਨਾਂ ਨੇ ਸ਼ੁਰੂ ਕੀਤਾ ਟਾਵਰ ਆਫ ਬੇਬਲ ਕੰਸਟਰਕਟ ਕਰਨਾ ਤੇ ਉਹ ਇੰਨਾ ਉੱਚੀ ਚੜੀ ਜਾਂਦਾ ਸੀ ਬਦਲਾਂ ਵਿੱਚ ਪਹੁੰਚ ਗਿਆ ਬਦਲਾਂ ਦੇ ਪਾਰ ਚਲਾ ਗਿਆ ਟਾਵਰ ਆਫ ਬੇਬਲ ਤੇ ਕਹਿੰਦੇ ਨੇ ਕਿ ਜਿਹੜੇ ਦੇਵੀ ਦੇਵਤਾ ਜਾਂ ਜੋ ਵੀ ਰੱਬ ਦੇ ਜਿਹੜੇ ਪਰਿੰਦੇ ਸਨ ਉਹਨਾਂ ਨੂੰ ਤਕਲੀਫ ਹੋ ਗਈ ਉਹ ਪਰੇਸ਼ਾਨੀ ਚ ਪੈ ਗਏ ਕਿ ਭਈ ਇਹ ਸਾਡੇ ਤੱਕ ਪਹੁੰਚ ਜਾਣਗੇ ਤੇ ਸਾਡਾ ਕੀ ਹੋਏਗਾ ਹੈ
ਤੇ ਉਹਨਾਂ ਨੇ ਫਿਰ ਇੱਕ ਕੰਮ ਕੀਤਾ ਕਿ ਇਹ ਜਿਹੜੇ ਇਨਸਾਨ ਇੱਕ ਬੋਲੀ ਬੋਲਦੇ ਸਨ ਨਾ, ਉਹਨਾਂ ਦੀ ਬੋਲੀ ਬਦਲ ਦਿੱਤੀ। ਤੇ ਉਹ ਹੋਇਆ ਕਿ ਜਦੋਂ ਉਹ when they were constructing the Tower of Babel, and it's teamwork, and teamwork to a great extent depends on communication and interaction, right? So when they were constructing the Tower of Babel, and suddenly all human beings realized that they are speaking different tongues, ਵੱਖਰੀ ਵੱਖਰੀ ਜ਼ੁਬਾਨਾਂ ਬੋਲ ਰਹੇ ਨੇ, ਤੇ ਉਹ ਪੂਰਾ ਉਹਨਾਂ ਦਾ ਜਿਹੜਾ ਸੀ ਨਾ ਐਂਟਰਪ੍ਰਾਈਜ਼ ਉਹ ਫੇਲ ਹੋ ਗਿਆ। ਤੇ ਇਹੀ ਗੱਲ ਹੈ ਕਿ ਜ਼ੁਬਾਨ ਤੋਂ ਜ਼ੁਬਾਨ ਦੀ ਜਿਹੜੀ ਅਲੱਗ ਹੈ, ਜਿਹੜੀ ਉਹ ਸਾਨੂੰ ਵੱਖਰਾ ਕਰਦੀ ਹੈ, ਤੇ ਸਾਨੂੰ ਇੱਕ ਦੂਜੇ ਤੋਂ we are strangers to each other, right? So through the process of translation, we bring in a certain translation, ek bridge vakan hai. So like a bridge, you throw it across, and you share what somebody else has written in their culture, and it's a united world. It's a more human, more compassionate world where we are able to hear each other. So that is the extreme significance of translation in the world today. ਬਿਲਕੁਲ ਤੁਸੀਂ ਠੀਕ ਕਿਹਾ ਕਿ ਇਹ ਜਿਹੜਾ ਹੈ ਮੁxtਲਿਫ ਨੇਸ਼ਨਸ ਨੂੰ ਔਰ ਮੁxtਲਿਫ ਤਹਿਜ਼ੀਬਾਂ ਨੂੰ ਆਪਸ ਦੇ ਵਿੱਚ ਜੋੜਨ ਦਾ ਜਿਹੜਾ ਕੰਮ ਹੈ ਉਹ ਤਰਜਮਾ ਕਰ ਰਿਹਾ ਹੈ। ਅਸੀਂ ਇੱਕ ਤਹਿਜ਼ੀਬ ਦੀ ਸਕਾਫਤ, ਤਹਿਜ਼ੀਬ, ਅਕਦਾਰ ਤੋਂ ਵਾਕਫੀਅਤ ਹਾਸਿਲ ਕਰਦੇ ਹਾਂ, ਦੂਜੀ ਤਹਿਜ਼ੀਬ ਦੇ ਨਾਲ ਲੋਕਾਂ ਨੂੰ ਇੱਕ ਦੂਜੇ ਨਾਲ ਜੋੜਨ ਦਾ ਜਿਹੜਾ ਕੰਮ ਹੈ ਉਹ ਤਰਜਮਾ ਕਰ ਰਿਹਾ ਹੈ। ਔਰ ਬਾਕੀ ਜ਼ਾਹਿਰ ਹੈ ਕਿ ਤੁਸੀਂ ਬੜੀ ਸੋਹਣੀ ਗੱਲ ਕੀਤੀ ਹੈ ਔਰ ਨੁਕਤੇ ਦੀ। ਤੇ ਅਗਲਾ ਜਿਹੜਾ ਸਵਾਲ ਹੈ ਉਹ ਮੈਂ ਜ਼ਾਹਿਰ ਹੈ ਕਿ ਜ਼ੁਬੈਰ ਸਾਹਿਬ ਮੌਜੂਦ ਨੇ ਤੇ ਉਹ ਵੀ ਤਰਜਮੇ ਦਾ ਕੰਮ ਕਰਦੇ ਨੇ, ਤੇ ਤੁਸੀਂ ਅੱਜ ਇੱਕ ਨਵਾਂ ਤਰਜਮਾ ਕਰਨ ਦਾ ਜਿਹੜਾ ਤਰੀਕਾਕਾਰ ਹੈ ਨਾ, ਜਿਹਨੂੰ ਅਸੀਂ ਕਹਿੰਦੇ ਮਸ਼ੀਨੀ ਤਰਜਮਾ, ਔਰ ਮੁxtਲਿਫ ਐਪਲੀਕੇਸ਼ਨਸ ਨੇ ਔਰ ਗੂਗਲ ਵੀ ਹੈ, ਉੱਥੇ ਚੀਜ਼ ਸੁੱਟ ਦਿਓ ਤੇ ਉਹ ਫਿਰ ਉਹਨੂੰ ਤਰਜਮਾ ਕਰ ਦਿੰਦਾ। ਇੱਕ ਮਸ਼ੀਨੀ ਤਰਜਮਾ ਹੈ, ਇੱਕ ਤਰਜਮਾ ਉਹ ਹੈ ਜਿਹੜਾ ਇਨਸਾਨ ਕਰਦਾ ਹੈ। ਜ਼ਾਹਿਰ ਹੈ ਤਰਜਮਾ ਇੱਕ ਜ਼ੁਬਾਨ ਤੋਂ ਦੂਜੀ ਜ਼ੁਬਾਨ ਦੇ ਵਿੱਚ ਸ਼ਿਫਟ ਹੋਣ ਦਾ ਜਿਹੜਾ ਅਮਲ ਹੈ ਉਹ ਸਿਰਫ ਲਫ਼ਜ਼ ਨਹੀਂ ਹੁੰਦੇ, ਬਲਕਿ ਉਹਦਾ ਖਿਆਲ, ਉਹ ਸਾਰਾ ਇੱਕ ਤਹਿਜ਼ੀਬ ਔਰ ਇੱਕ ਸਕਾਫਤ ਉਹਦੇ ਨਾਲ ਤਰਜਮਾ ਹੋ ਰਹੀ ਹੁੰਦੀ ਹੈ। ਲੇਕਿਨ ਮਸ਼ੀਨ ਜੋ ਤਰਜਮਾ ਕਰ ਰਹੀ ਹੈ, ਜ਼ਾਹਿਰ ਹੈ ਉਹ ਸਾਰੀਆਂ ਚੀਜ਼ਾਂ ਇੱਕ ਜ਼ੁਬਾਨ ਤੋਂ ਦੂਜੀ ਜ਼ੁਬਾਨ ਸ਼ਿਫਟ ਨਹੀਂ ਕਰ ਸਕਦੀ। ਇਸ ਬਾਰੇ ਤੁਸੀਂ ਕੀ ਸਮਝਦੇ ਹੋ ਕਿ ਜਿਹੜੇ ਇਹ ਨਵੇਂ ਟੂਲਸ ਜਿਹਨੂੰ ਅਸੀਂ ਮਸ਼ੀਨੀ ਤਰਜਮਾ ਕਹਿ ਰਹੇ ਹਾਂ, ਕਿਆ ਉਹ ਉਸ ਜ਼ਰੂਰਤ ਨੂੰ ਪੂਰੀ ਕਰ ਰਹੇ ਨੇ ਜਿਹੜਾ ਇਨਸਾਨ ਕਰਦਾ ਸੀ ਜਾਂ ਨਹੀਂ ਕਰ ਰਹੇ? ਤੁਹਾਡਾ ਇਸ ਬਾਰੇ ਕੀ ਖਿਆਲ ਹੈ, ਕੀ ਵਿਚਾਰ ਹੈ? ਆਵਾਜ਼ ਨਹੀਂ ਆ ਰਹੀ ਤੁਹਾਡੀ। हाँ सॉरी, मैं अनम्यूट किया है। अच्छा, मैं बहुत शुक्रिया अजीज साहब, बड़ी खुशी हो रही है इस प्रोग्राम च आके। परसों भी मैं आया सी एंड सुखदे, और आखिरी सैशन है लैलपुर सुलेख मेले दा, ते बड़ियां वधाइयां तुहानू भी, ਚੱਠਾ साहब नू भी। बड़े सोहने ढंग नाल सारा जिहड़ा है एंड हो रहा है इस मेले दा। थोड़ी जी तर्जमे ते गल कर ली कि तर्जमा हुंदा की है, व्हाट इज ए ट्रांसलेशन, ते जेड़ा सवाल तुहाडे सवाल दा भी मैं जवाब देवांगा। तर्जमा जेड़ा तुसीं थोड़ी जी गल कीती है, तर्जमा जेड़ा है एक लैंग्विस्टिक एक्सपीरियंस नहीं है, सिर्फ एक लैंग्वेज तो दूसरी लैंग्वेज नू ट्रांसलेट करना नहीं है। यह एक क्रिएटिव और एक कल्चरल जड़ा है एक्शन है, एक एक्सपीरियंस है। और सिर्फ है नहीं कि एक जुबान जिन्हों तो दूजी जुबान करने ते असीं उहदे मुतबादल लफज जिहड़े ने वो लभ रहे होने आ, बल्कि दो कल्चर जिहड़े ने वो भी एक दूसरे नाल डायलॉग करते ने, एक दूसरे नाल मिलते ने, और जिहड़े एक रैशनल और इमेजिनेटिव जिहड़े स्फीयर्स ने दो मुख्तलिफ लैंग्वेजेस दे, वो असी आपस च जोड़ते हैं। मैं ऐ ते नहीं कहता कि तर्जमा दो दिलों नू जोड़ देता है, लेकिन वो एक दूसरे तो जिहड़े जानू नहीं ने, जहन माइंड, उन्हां नू एक दूजे नाल जिहड़ा है इस काबिल बनांदा है तर्जमा कि दे कैन अंडरस्टैंड ईच अदर।
ਔਰ ਇੱਕ ਦੂਸਰੇ ਨੂੰ ਸਮਝ ਸਕਣ, ਖਾਬਾਂ ਦੀਆਂ ਜਿਹੜੀਆਂ ਮਿਸਟਰੀਜ਼ ਨੇ, ਡ੍ਰੀਮਸ ਮਿਸਟਰੀ ਜਿਹੜੀਆਂ ਲਿਟਰੇਚਰ 'ਚ ਨੇ, ਉਹਨਾਂ ਨੂੰ ਦੇਖ ਸਕਣ। ਔਰ ਜਿਹੜਾ ਤਰਜਮਾ, ਜਿਹੜਾ ਟਰਾਂਸਲੇਟਰ ਹੁੰਦਾ, ਜਿਹੜਾ ਉਹ ਜਿਸ ਜ਼ੁਬਾਨ 'ਚ ਤਰਜਮਾ ਕਰ ਰਿਹਾ ਹੁੰਦਾ, ਉਹਦੀਆਂ ਜਿਹੜੀਆਂ ਲਿਮਿਟਲੈਸ ਪੋਸਿਬਿਲਿਟੀਜ਼ ਨੇ ਉਸ ਲੈਂਗੁਏਜ ਦੀਆਂ, ਉਹਨਾਂ ਨੂੰ ਵੀ ਐਕਸਪਲੋਰ ਕਰ ਰਿਹਾ ਹੁੰਦਾ। ਔਰ ਤਰਜਮਾ ਜਿਹੜਾ ਹੈ, ਸਾਰਿਆਂ ਨੂੰ ਪਤਾ ਸਾਨੂੰ ਕਿ ਇਹਦੀ ਇੰਪੋਰਟੈਂਸ ਜਿਹੜੀ ਹੈ, ਜਿਸ ਤਰ੍ਹਾਂ ਬਾਈਬਲ ਤਰਜਮਾ ਹੋਈ 1611 ਚ, ਕਿੰਗ ਜੇਮਸ ਬਾਈਬਲ, ਤੇ ਬਕਾਇਦਾ ਇੰਗਲਿਸ਼ ਪ੍ਰੋਜ਼ ਜਿਹੜੀ ਹੈ ਉਹਨੂੰ ਐਨਹਾਂਸਮੈਂਟ ਮਿਲੀ, ਔਰ ਉਹ ਬੜੀ, ਉਹਦੇ ਬਾਅਦ ਬਕਾਇਦਾ ਇੰਗਲਿਸ਼ ਪ੍ਰੋਜ਼ ਜਿਹੜੀ ਹੈ ਉਹ ਆਈ। ਅੰਗਰੇਜ਼ਾਂ ਨੇ, ਗੋਰਿਆਂ ਨੇ, ਜਮੀਲ-ਪਾਲ ਸਾਹਿਬ ਨੂੰ ਜ਼ਿਆਦਾ ਅੱਛੀ ਤਰੀਕੇ ਨਾਲ ਦੱਸ ਸਕਣਗੇ, ਫੋਰਟ ਵਿਲੀਅਮ ਕਾਲਜ ਬਣਾਇਆ ਸੀ ਕਲਕੱਤੇ ਦੇ ਵਿੱਚ, ਔਰ ਉਹਦੇ ਵਿੱਚ ਉਰਦੂ ਦੀਆਂ ਔਰ ਦੂਸਰੀਆਂ ਜ਼ੁਬਾਨਾਂ ਟਰਾਂਸਲੇਟ ਕੀਤੀਆਂ ਗਈਆਂ। ਬਲਕਿ ਪਹਿਲੀ ਜਿਹੜੀ ਪੰਜਾਬੀ ਦੀ ਗ੍ਰਾਮਰ ਕਿਹਾ ਜਾਂਦਾ ਹੈ, ਉਹ ਵੀ ਉੱਥੇ ਪਾਦਰੀ ਸਾਹਿਬ ਸੀ, ਉਹਨਾਂ ਨੇ ਬਣਾਈ। ਨਿਊਟਨ ਦੀ ਡਿਕਸ਼ਨਰੀ ਆਈ, ਤੇ ਟਰਾਂਸਲੇਸ਼ਨ ਫਿਰ ਜਿਹੜੀਆਂ ਬਾਈਬਲ ਦੀਆਂ ਟਰਾਂਸਲੇਸ਼ਨ ਹੋਈਆਂ ਲੁਧਿਆਣਾ ਤੋਂ, ਉਹਨਾਂ ਨੇ ਪੰਜਾਬੀ ਜਿਹੜੀ ਨਸਰ ਹੈ ਉਹਨੂੰ ਬਹੁਤ ਜ਼ਿਆਦਾ ਜਿਹੜਾ ਹੈ ਤਗੜਾ ਕੀਤਾ। ਸਾਰਾ ਕੁਛ ਹੈ ਕਰਨ ਦੇ ਵਿੱਚ ਜਿਹੜਾ ਟਰਾਂਸਲੇਸ਼ਨ ਦਾ ਜਿਹੜਾ ਹੈ ਅਮਲ ਜਿਹੜਾ ਹੈ ਉਹ ਬਹੁਤ ਜ਼ਰੂਰੀ ਹੈ। ਸ਼ਾਹਮੁਖੀ ਦੇ ਵਿੱਚ ਤੇ ਬਹੁਤ ਟਰਾਂਸਲੇਸ਼ਨਸ ਹੋਈਆਂ ਨੇ, ਉਹਦੇ ਵਿੱਚ ਜਿਹੜਾ ਨਾ ਉਹਦੀ ਕੋਈ ਘਾਟਾ ਨਹੀਂ ਹੈ। ਔਰ ਮੈਨੂੰ ਮੇਰੇ ਇਲਮ ਚ ਹੈ ਕਿ ਬਾਸਕੋ ਜਿਹੜਾ ਦਾਰੁਲ ਇਰਸ਼ਾਦ ਸੀ, ਜਿੱਥੋਂ ਕਿਤਾਬਾਂ ਤਰਜਮਾ ਹੁੰਦੀਆਂ ਸੀ, ਸਿਰਫ ਉਹਨਾਂ ਨੇ ਕੋਈ ਤਕਰੀਬਨ 150 ਰਸ਼ੀਅਨ ਲੈਂਗੁਏਜਸ ਦੀਆਂ ਬੁੱਕਸ ਟਰਾਂਸਲੇਟ ਹੋ ਕੇ ਉੱਥੇ ਆਈਆਂ ਨੇ, ਪੰਜਾਬੀ ਦੇ ਵਿੱਚ ਟਰਾਂਸਲੇਟ ਹੋਈਆਂ ਨੇ। ਸਾਡੇ ਜਿਹੜੇ ਹੈ ਸੂਰਤ ਹਾਲ ਬੜੀ ਜਿਹੜੀ ਹੈ ਉਹ ਬੜੀ ਮਾੜੀ ਹੈ। ਜਮੀਲ-ਪਾਲ ਸਾਹਿਬ ਦੱਸਣਗੇ, ਇਹਨਾਂ ਨੇ ਖੁਦ ਵੀ ਕਾਫੀ ਤਰਜਮੇ ਕੀਤੇ ਨੇ, ਲੇਕਿਨ ਹੈਗਾ ਕਿ ਸਾਡੇ ਬਹੁਤ ਜ਼ਿਆਦਾ ਜਿਹੜੇ ਨੇ ਤਰਜਮੇ ਨਹੀਂ ਹੋਏ। ਮੈਂ ਖੁਦ ਪਿੱਛੇ ਇੱਕ ਕਿਤਾਬ ਟਰਾਂਸਲੇਟ ਕੀਤੀ ਹੈ, ਤਾਰਕ ਅਲੀ, ਇੱਕ ਜਿਹੜਾ ਇੰਟੈਲੈਕਚੁਅਲ ਹੈ, ਲੈਫਟ ਇੰਟੈਲੈਕਚੁਅਲ, ਉਹਦੀ ਕਿਤਾਬ ਔਨ ਹਿਸਟਰੀ ਬਿਲਕੁਲ ਰੀਸੈਂਟ ਹੀ ਮੈਂ ਟਰਾਂਸਲੇਟ ਕੀਤੀ ਹੈ, ਔਰ ਮੈਂ ਉਹਨੂੰ ਛਪਣ ਲਈ ਉਹਨੂੰ ਭੇਜ ਦਿੱਤੀ ਹੈ। ਖੁਦ ਮੈਂ ਇਹਦੇ ਗੋ ਥਰੂ ਕੀਤਾ ਹੈ। ਤੁਹਾਡਾ ਜਿਹੜਾ ਸਵਾਲ ਹੈ ਕਿ ਜਿਹੜਾ ਮੈਂ ਸਮਝਦਾ ਹੈ ਕਿ ਜਿਹੜਾ ਉਹ ਤਰਜਮਾ ਕੀਤਾ ਜਾ ਰਿਹਾ ਹੈ ਕੰਪਿਊਟਰ ਰਾਹੀਂ, ਉਹ ਠੀਕ ਹੈ, ਉਹਦੇ ਨਾਲ ਗੱਲ ਤੇ ਸਮਝ ਆ ਜਾਂਦੀ ਹੈ, ਲੇਕਿਨ ਇਹ ਜਿਹੜੇ ਸਾਡੇ ਸ਼ਾਨਦਾਰ ਟਰਾਂਸਲੇਸ਼ਨਸ ਹੋਏ ਨੇ ਇੱਥੇ ਦੁਨੀਆ ਦੇ ਵਿੱਚ, ਉਹਦੇ ਜਿਹੜੀ ਕ੍ਰੀਏਟਿਵਿਟੀ ਹੈ, ਉਹਦੇ ਵਿੱਚ ਜਿਹੜੇ ਜ਼ੁਬਾਨ ਦੇ ਪਲੇਜ਼ਰਸ ਨੇ, ਔਰ ਇੱਕ ਜਿਹੜਾ ਖੁਦ ਕਰਦੇ ਕਰਦੇ ਜਿਹੜਾ ਉਹਨੂੰ ਇੰਨਾ ਹੀ ਸੋਹਣਾ ਬਣਾ ਦਿੱਤਾ ਹੈ ਜਿੰਨਾ ਓਰੀਜਨਲ ਜਿਹੜਾ ਹੈ ਸੀ ਕੋਈ ਰਾਈਟਿੰਗ ਸੀ। ਉਹ ਚੀਜ਼ ਜਿਹੜੀ ਹੈ ਉਹ ਕੰਪਿਊਟਰਾਈਜ਼ਡ ਟਰਾਂਸਲੇਸ਼ਨ ਦੇ ਵਿੱਚ ਮੈਂ ਸਮਝਦਾ ਨਹੀਂ ਆਉਂਦੀ। ਉਹ ਜਰਨਲਿਜ਼ਮ ਦੇ ਚੀਜ਼ਾਂ ਤੁਸੀਂ ਕਰ ਸਕਦੇ ਹੋ, ਜਾਂ ਸਾਇੰਸ ਦੀਆਂ ਮਜ਼ਾਮੀਨ ਤੁਸੀਂ ਕਰ ਸਕਦੇ ਹੋ, ਟੈਕਨੀਕਲ ਚੀਜ਼ਾਂ, ਲੇਕਿਨ ਅਗਰ ਲਿਟਰੇਚਰ ਹੈ, ਜਿਹੜੀ ਪੋਇਟਰੀ ਹੈ, ਉਹਨੂੰ ਤੁਸੀਂ ਕਿਸ ਤਰ੍ਹਾਂ ਕਰੋਗੇ? ਮੈਨੂੰ ਨਹੀਂ ਸਮਝ ਆਉਂਦੀ ਕਿ ਉਹ ਕੰਪਿਊਟਰ ਉਹਨੂੰ ਕਿਵੇਂ ਕਰੇਗਾ। ਯਾਨੀ ਤੁਸੀਂ ਇਹ ਕਹਿਣਾ ਚਾਹ ਰਹੇ ਹੋ ਕਿ ਕੰਪਿਊਟਰ ਜਿਹੜਾ ਹੈ ਮਸ਼ੀਨੀ ਤਰਜਮਾ, ਉਹ ਸਾਇੰਸ ਦੇ ਮਜ਼ਾਮੀਨ ਦਾ ਤਾਂ ਕੀਤਾ ਜਾ ਸਕਦਾ, ਜਾਂ ਸਹਾਫਤ ਦੇ ਕਿਸੇ ਮਜ਼ਮੂਨ ਦਾ ਤਰਜਮਾ ਤਾਂ ਕੀਤਾ ਜਾ ਸਕਦਾ, ਲੇਕਿਨ ਜਿਹੜਾ ਸਾਡੇ ਕੋਲ ਹੈ ਤਖਲੀਕੀ ਮਤਨ ਜਾਂ ਕ੍ਰੀਏਟਿਵ ਟੈਕਸਟ ਜਿਹਨੂੰ ਅਸੀਂ ਕਹਿ ਸਕਦੇ ਹਾਂ, ਖਾਸ ਤੌਰ ਤੇ ਲਿਟਰੇਚਰ ਹੈ, ਇਹਦੇ ਵਿੱਚ ਲਫ਼ਜ਼ ਉਸ ਤਰ੍ਹਾਂ ਨਹੀਂ ਵਰਤੇ ਜਾਂਦੇ ਜਿਸ ਤਰ੍ਹਾਂ ਕਿ ਫਲਸਫੀਆਨਾ ਜਾਂ ਸਾਫੀਆਨਾ ਤਹਿਰੀਰਾਂ ਦੇ ਵਿੱਚ ਵਰਤੇ ਜਾਂਦੇ ਨੇ, ਤੇ ਲਿਹਾਜ਼ਾ ਕਿ ਮਸ਼ੀਨੀ ਜਿਹੜਾ ਤਰਜਮਾ ਹੈ ਉਹ ਲਿਟਰੇਚਰ ਦਾ ਜਾਂ ਅਦਬ ਦਾ ਜਾਂ ਸ਼ਾਇਰੀ ਖਾਸ ਤੌਰ ਤੇ ਜਿਹੜੀ ਹੈ ਉਹਦਾ ਤਰਜਮਾ ਨਹੀਂ ਕਰ ਸਕਦਾ। ਜ਼ਾਹਿਰ ਹੈ ਕਿ ਉਸ ਵਾਸਤੇ ਇੱਕ ਖਾਸ ਤਰਜ਼ ਦਾ ਇੰਟੈਲੈਕਟ ਚਾਹੀਦਾ ਜਿਹੜਾ ਕਿ ਮਸ਼ੀਨ ਕੋਲ ਨਹੀਂ ਹੁੰਦਾ। ਇਹੀ ਮੇਰੇ ਖਿਆਲ ਤੁਸੀਂ ਕਹਿਣਾ ਚਾਹ ਰਹੇ ਹੋ। ਤੇ ਮੈਂ ਸਾਡੇ ਨਾਲ ਜਿਹੜੇ ਨੇ ਉਹ ਮੌਜੂਦ ਨੇ ਆਪਣੇ ਪਾਲ ਸਾਹਿਬ ਵੀ, ਉਹਨਾਂ ਦੇ ਨਾਲ ਮੈਂ ਸਵਾਲ ਕਰਨਾ ਚਾਹਾਂਗਾ ਕਿ ਜਿਹੜਾ ਹੈ ਪੰਜਾਬੀ ਚ ਤਰਜਮੇ ਦੀ ਰਵਾਇਤ, ਇਸ ਦੇ ਉੱਤੇ ਥੋੜੀ ਤੁਸੀਂ ਰੋਸ਼ਨੀ ਪਾਓ ਕਿ ਕਦੋਂ
ਤੋਂ ਪੰਜਾਬੀ ਦੇ ਵਿੱਚ ਤਰਜਮਾ ਹੋਣਾ ਸ਼ੁਰੂ ਹੋਇਆ ਤੇ ਅੱਜ ਕੱਲ ਤਰਜਮੇ ਦੀ ਕੀ ਸੂਰਤ ਹਾਲ ਹੈ ਪੰਜਾਬੀ ਦੇ ਵਿੱਚ ਖਾਸ ਤੌਰ ਤੇ? जी मैं एक अर्ज करनी चाह रहा ਜਿਹੜੀ ਗੱਲ ਜ਼ਬੈਰ ਸਾਹਿਬ ਨੇ ਕੀਤੀ ਬੜੀ ਖੂਬਸੂਰਤ ਗੱਲ ਪਹਿਲਾਂ ਮੈਂ ਉਹਦੀ ਥੋੜੀ ਜੀ ਗੱਲ ਕਰਨੀ ਚਾਹਾਂਗਾ ਮਜ਼ੀਦ ਅੱਗੇ ਜੀ ਬਿਲਕੁਲ ਇਹ ਬਿਲਕੁਲ ਵੀ ਮਸ਼ੀਨ ਵਜ਼ਾਹਤ ਚੂੰਕਿ ਕਰ ਸਕਦੇ। ਮਸ਼ੀਨ ਦਾ ਤਾਸੁਬ ਹੈ ਨਾ ਹਮਾਇਤ ਦੇ ਲਈ ਮਸ਼ੀਨ ਦੇ ਨਾਲ ਹੀ ਹੁੰਦੀ ਹੈ ਤੇ ਉਹ ਸਾਇੰਸ ਦੀ ਚੀਜ਼ ਹੈ ਸਾਇੰਸ ਦੀ ਤਰਜਮੇ ਵਾਕਈ ਬੜੇ ਸੋਹਣੇ ਕੀਤੇ ਜਾ ਸਕਦੇ ਨੇ ਕਿ ਜਿਹੜੇ ਦੇਸ਼ ਦੇ ਚਾਰ ਹੁੰਦੀ ਹੈ ਫਾਰਮੂਲਾ ਹੁੰਦਾ ਆਰਟ ਵਿੱਚ ਮੈਂ ਵੇਖਿਆ ਕਿ ਕਈ ਵਾਰੀ ਨਾ ਤਕਨੀਕੀ ਜੋ ਨਹੀਂ ਤਕਨੀਕੀ ਕੰਮ ਦਾ ਤਜਰਬਾ ਕਰ ਬੜੀ ਦਿਲਚਸਪ ਗੱਲ ਹੈ ਕਿ ਦੋ ਚਾਰ ਪਿਛਲੇ ਮੈਂ ਤਜਰਬਾ ਕੀਤਾ ਕਿ ਕੰਪਿਊਟਰ ਦੀ ਇਸ ਤਰ੍ਹਾਂ उन्होंने रोमन जमील करेक्टर्स सर बारे जी थोड़ा रोमन सा करेक्टर अच्छा ओ जी 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 मैं अर्ज कर रहे मशीन ने तर्जमा की कीता कि ਉਹਨੇ ਰੋਮਨ ਕਰਦਾਰਾਂ ਬਾਰੇ ਗੱਲ ਕੀਤੀ ਕਰੈਕਟਰ ਦਾ ਤਰਜਮਾ ਉਹਨੇ ਸਿੱਧਾ ਸਿੱਧਾ ਕਰਦਾਰ ਕਰ ਦਿੱਤਾ ਹੁਣ ਮੈਂ ਵੇਖ जी ਰਿਹਾ जी ਸਾਂ ਦਿਲਚਸਪ ਗੱਲ ਕਿ ਕਰੈਕਟਰਸ ਤੋਂ ਮੁਰਾਦ ਹਰੂਫ ਤਹਜੀ ਸਨ ਉਹਨਾਂ ਨੂੰ ਵੀ ਕਰੈਕਟਰ ਅਲਫਾਬੈਟ ਨੂੰ ਵੀ ਕਰੈਕਟਰ ਕਹੀਦਾ ਨਾ ਕਿ ਰੋਮਨ ਲਿਖਾਈ जी ਦੀ जी ਕੋਈ ਗੱਲ अल्फाबेट्स ਚੱਲ ਰਹੀ में ਸੀ कैरेक्टर कही ਉਹਨੇ थे। ਰੋਮਨ ਉਹ ਮਸ਼ੀਨ ਜਿਹੜੀ ਹੈ ਸੱਜੇ ਨੂੰ ਖੱਬੇ ਵੀ ਕਈ ਵਾਰੀ ਲੈ ਜਾਂਦੀ ਹੈ ਕੁਰਾਏ ਵੀ ਪਾ ਦਿੰਦੀ ਹੈ ਤੇ ਮਸ਼ੀਨ ਤੇ ਇਤਬਾਰ ਕੀਤਾ ਵੀ ਜਾ ਸਕਦਾ ਹੈ ਸਾਇੰਸ ਦੇ ਮਾਮਲੇ ਵਿੱਚ ਆਰਟਸ ਵਿੱਚ ਮਸ਼ੀਨ ਤੇ ਅਸੀਂ ਇਤਬਾਰ ਨਹੀਂ ਕਰਾਂਗੇ ਆਰਟਸ ਵਿੱਚ 2 ਤੇ 2 3 ਵੀ ਹੋ ਸਕਦਾ ਹੈ 4 ਵੀ ਹੋ ਸਕਦਾ ਹੈ 5 ਵੀ ਹੋ ਸਕਦਾ ਹੈ ਤੇ 50 ਵੀ ਹੋ ਸਕਦਾ ਹੈ ਕਿਉਂਕਿ ਜਜ਼ਬਾਤ ਦੀ जी जी ਅੱਛਾ ਤੁਸੀਂ ਪੰਜਾਬੀ ਬਾਰੇ ਕਿ ਰਵਾਇਤ ਪੰਜਾਬੀ ਮੈਂ ਸਮਝਣਾ ਕਿ ਨਸਰ ਦੇ ਨਾਲ ਹੀ ਰਵਾਇਤ ਹੋ ਗਈ ਸੀ ਤਰਜਮੇ ਦੀ ਇੱਕ ਤਾਂ ਸਾਡੇ ਕੋਲ ਜਿਹੜਾ ਨਜ਼ਰ ਆਉਂਦਾ ਕਲਾਸਿਕੀ ਸ਼ਾਇਰੀ ਦੇ ਵਿੱਚ ਤਸਵੁਫ ਉਹ ਵੀ ਫਾਰਸੀ ਪੜ੍ਹਿਆਂ ਨੇ ਲਿਆਂਦਾ ਹੈ ਬੁੱਲੇ ਸ਼ਾਹ ਫਾਰਸੀ ਦੇ ਬੜੇ ਵੱਡੇ ਆਲਮ ਸਨ ਸ਼ਾਹ ਹੁਸੈਨ ਨੇ ਵੀ ਯਕੀਨਨ ਫਾਰਸੀ ਪੜ੍ਹੀ ਸੀ ਫਾਰਸੀ ਉਦੋਂ ਵੱਡੀ ਜ਼ੁਬਾਨ ਸੀ ਸਰਕਾਰੀ ਜ਼ੁਬਾਨ ਸੀ ਅੱਜ ਦੀ ਅੰਗਰੇਜ਼ੀ ਸੀ ਤੇ ਉੱਥੋਂ ਉਹਨਾਂ ਇਸਤਫਾਦਾ ਜ਼ਰੂਰ ਕੀਤਾ ਹੈ ਨਕਲ ਨਹੀਂ ਮਾਰੀ ਤਰਜਮਾ ਨਹੀਂ ਕੀਤਾ ਫਾਇਦਾ ਜ਼ਰੂਰ ਹਾਸਲ ਕੀਤਾ ਹੈ ਅੱਛਾ ਨਸਰ ਦੇ ਵਿੱਚ ਜਿਹੜੀ ਇਹ ਕਿਤਾਬ ਪੱਕੀ ਰੋਟੀ ਹੈ ਜੇ ਕੋਈ ਪੁੱਛੇ ਤੂੰ ਆਖ ਦੀ ਤਰਸ ਤੇ ਲਿਖੀ ਗਈ ਹੈ ਅੱਛਾ ਇਹਦੇ ਬਾਰੇ ਕਿਸੇ ਨੇ ਦੱਸਿਆ ਕਿ ਫਾਰਸੀ ਵਿੱਚ ਵੀ ਸ਼ੁਰੂ ਦੀਆਂ ਮਜ਼ਹਬੀ ਕਿਤਾਬਾਂ ਇਸੇ ਅੰਦਾਜ਼ ਦੀਆਂ ਨੇ ਤੇ ਉਹ ਯਕੀਨਨ ਤਰਜਮਾ ਨਾ ਵੀ ਹੋਵੇਗਾ ਨਾ ਤੇ ਤਰਜਮੇ ਦਾ ਫਾਇਦਾ ਜਿਹੜਾ ਉਹ ਹਾਸਲ ਕੀਤਾ ਗਿਆ ਕਿ ਫਾਰਸੀ ਚੋਂ ਨਾ ਪੜ੍ਹੀ ਤੇ ਉਸ ਅੰਦਾਜ਼ ਦੀ ਪੰਜਾਬੀ ਚ ਲਿਖੀ ਫਿਰ ਜੇ ਉਹਦੇ ਜਿਹੜਾ ਤਸਵ ਹੈ ਮਜ਼ਹਬੀ ਹੈ ਨੇ ਅਸੂਲ ਉਹ ਸਾਰੇ ਅਰਬੀ ਤੋਂ ਆਏ ਨੇ ਨਾ ਕੋਲੋਂ ਤੋਂ ਨਾ ਕਰਨੇ ਨਹੀਂ ਸਨ ਜੋ ਇਸਲਾਮ ਦੇ ਹੈ ਨੇ ਅਸੂਲ ਉਹਨਾਂ ਨੇ ਜੇ ਕੋਈ ਪੁੱਛੇ ਤੂੰ ਆਖਦੀ ਤਰਸ ਦੇ ਉੱਤੇ ਲਿਖ ਦਿੱਤਾ ਬੋਲ ਨਮਾਜ਼ ਦਾ ਵੀ ਇਹੋ ਜਿਹਾ ਸਿਰਫ ਜੇ ਮੁਆਇਜ਼ੇ ਨੋਸ਼ਾ ਹੈ ਸਾਡੀਆਂ ਪਹਿਲੀਆਂ 3 ਨਸਰੀ ਕਿਤਾਬਾਂ ਮੁਆਇਜ਼ੇ ਨਸ਼ਾ ਬੋਲ ਨਮਾਜ਼ ਤੇ ਪੱਕੀ ਰੋਟੀ ਉਹਨਾਂ ਚ ਮੁਆਇਜ਼ੇ ਨੋਸ਼ਾ ਓਰੀਜਨਲ ਹੈ ਗੋ ਉਹਦੇ ਚ ਵੀ ਜਿਹੜੇ ਲੈ ਗਏ ਨੇ ਨਜ਼ਰੀਆਤ ਖਿਆਲਾਤ ਤਬਲੀਗ ਦੇ ਨਾਲ ਮੁਤਲਕਾ ਉਹ ਸਾਰੀਆਂ ਅਰਬੀ ਤੋਂ ਹੀ ਆਈਆਂ ਨੇ ਨਾ ਤੇ ਬਾਕੀ 2 ਕਿਤਾਬਾਂ ਜਿਹੜੀਆਂ ਨੇ ਉਹ ਮਾਖੂਜ਼ ਜ਼ਰੂਰ ਨੇ ਤਰਜਮਾ ਜੇ ਡਾਇਰੈਕਟ ਨਹੀਂ ਉਸ ਤੋਂ ਬਾਅਦ ਜਿਸ ਤਰ੍ਹਾਂ ਕਿ ਜ਼ਬੈਰ ਸਾਹਿਬ ਨੇ ਫਰਮਾਇਆ ਬੜੀ ਸੋਹਣੀ ਗੱਲ ਕੀਤੀ ਕਿ ਅੰਗਰੇਜ਼ਾਂ ਨੇ ਸੀਰੀਅਸ ਲਿਆ ਤਰਜਮੇ ਦੇ ਕੰਮ ਨੂੰ ਬਕਾਇਦਾ ਇੱਕ ਸਾਇੰਸ ਬਣਾਇਆ ਪਾਦਰੀ ਜੇ ਨਿਊਟਨ ਜਾਂ ਓਬਰਾਇਨ ਜਾਂ ਇਹਨਾਂ ਸਾਰਿਆਂ ਨੇ ਤੇ ਨੇੜੇ ਤੇੜੇ ਕਿਰੇ ਸਿੱਖਾਂ ਨੇ ਵੀ ਥੋੜੇ ਬਾਅਦ ਕੁਰਾਨ ਪਾਕ ਦਾ ਪੰਜਾਬੀ ਤਰਜਮਾ ਕਰ ਦਿੱਤਾ ਛਾਪ ਵੀ ਦਿੱਤਾ ਅੰਗਰੇਜ਼ ਦਾ ਇੱਕ ਫਾਇਦਾ ਇਹ ਹੋਇਆ ਕਿ ਉਹ ਟਾਈਪ ਨਾਲ ਲੈ ਕੇ ਆਇਆ ਜਿਹੜੀਆਂ ਟਾਈਪ ਦੀਆਂ ਜ਼ੁਬਾਨਾਂ ਸਨ ਜਿਨ੍ਹਾਂ 'ਚ ਗੁਰਮੁਖੀ ਰਸਮੁਲ ਖਤ ਵੀ ਸ਼ਾਮਲ ਹੈ ਉਹਨਾਂ ਵਾਸਤੇ ਬੜੀ ਆਸਾਨੀ ਹੋ ਗਈ ਕਿ ਪੁੱਠੇ ਰੂਪ ਸਿੱਕੇ ਦੇ ਕੜੇ ਕੜਾਏ ਮਿਲਦੇ ਸਨ ਟਾਈਪ ਕਰਕੇ ਛਾਪ ਲਿਆ ਜਾਂਦਾ ਸੀ 1980 ਤੱਕ ਬਲਕਿ ਕੁਝ ਅਰਸੇ ਤੱਕ ਇਹ ਹੱਥ ਨਾਲ ਲਿਖ ਕੇ ਤੇ ਛਾਪੀ ਜਾਂਦੀ ਰਹੀ ਬਾਅਦ ਵਿੱਚ ਕੰਪਿਊਟਰ ਆਇਆ ਤੇ ਉਹ ਜ਼ਾਹਿਰ ਇਹਦੇ ਨਾਲ ਹੱਥ ਨਾਲ ਲਿਖਣ ਦੇ ਬਹੁਤ ਸਾਰੇ ਮਸਾਇਲ ਹੁੰਦੇ ਨੇ ਲੇਟ ਹੋ ਜਾਂਦੀ ਹੈ ਚੀਜ਼ ਤੇ ਮੁਸ਼ਕਲ ਹੁੰਦਾ ਹੈ ਵਕਤ ਦੇ ਨਾਲ ਨਹੀਂ ਸੀ ਚੱਲ ਸਕਦਾ ਕੰਪਿਊਟਰ ਆਇਆ ਤੇ ਕੁਝ ਆਸਾਨੀ ਹੋ ਗਈ ਅੱਛਾ ਤਰਜਮੇ ਜਿਹੜੇ ਨੇ ਉਹ ਕਾਫੀ ਅਰਸੇ ਤੋਂ ਸ਼ੁਰੂ ਹੋ ਗਏ ਸਨ ਜਿਸ ਤਰ੍ਹਾਂ ਦੱਸਿਆ ਜਾ ਰਿਹਾ ਕਿ ਅੰਗਰੇਜ਼ ਸੀਰੀਅਸ ਲਿਆ ਉਸ ਤੋਂ ਬਾਅਦ ਸਿੱਖਾਂ ਨੇ ਕੋਈ ਤਰਜਮੇ ਸ਼ੁਰੂ ਕੀਤੇ ਹੁਣ ਪੰਜਾਬੀ ਦੀ ਬਦਕਿਸਮਤੀ ਕਿ ਸ਼ੁਰੂ ਤੋਂ ਹੀ 2 ਰਸਮੁਲ ਖਤ ਬਣ ਗਏ ਸਿੱਖਾਂ ਨੇ ਮਾਦਰੀ ਜ਼ਬਾਨ ਸਰਕਾਰੀ ਜ਼ਬਾਨ ਮਜ਼ਹਬੀ ਜ਼ਬਾਨ ਕਈ ਹਵਾਲਿਆਂ ਨਾਲ ਪੰਜਾਬੀ ਨੂੰ ਅਪਣਾਇਆ ਰਸਮੁਲ ਖਤ ਗੁਰਮੁਖੀ ਰੱਖਿਆ ਮੁਸਲਮਾਨਾਂ ਨੂੰ ਸ਼ਾਹਮੁਖੀ ਦੇ ਭੰਗ ਪਿਆ ਦਿੱਤੀ ਗਈ ਭੰਗ ਹੀ ਮੈਂ ਕਹਾਂਗਾ ਕਿਉਂਕਿ ਇਹਦੇ ਜ਼ਰੀਏ ਅਸੀਂ ਪਿੱਛੇ ਰਹਿ ਗਏ ਵਕਤ ਤੋਂ ਪਿੱਛੇ ਰਹਿ ਗਏ ਇੱਕ ਤੇ ਕਿ ਸ਼ਾਹਮੁਖੀ ਵਿੱਚ ਸਾਡਾ ਮੁਕਾਬਲਾ ਉਰਦੂ ਨਾਲ ਸੀ ਉਰਦੂ ਨੂੰ ਅੰਗਰੇਜ਼ਾਂ ਦੀ ਹਮਾਇਤ ਹਾਸਲ ਸੀ ਉਹ ਹਰ ਕੀਮਤ ਤੇ ਕੋਸ਼ਿਸ਼ ਕਰਦੇ ਸਨ ਕਿ ਪੰਜਾਬ ਕਿਸੇ ਤਰ੍ਹਾਂ ਇਹਲੇ ਪੰਜਾਬ ਹਿੰਦੁਸਤਾਨੀ ਜ਼ੁਬਾਨ ਨੂੰ ਅਪਣਾ ਲੈਣ ਤਾਂ ਜੋ ਉਸ ਲਈ ਕਈ ਆਸਾਨੀਆਂ ਸਨ ਕਈ ਮੁਫਾਦਾਤ ਸਨ ਉਰਦੂ ਆਈ ਤੇ ਉਹਦੇ ਨਾਲ ਖਾਸ ਮਿਜ਼ਾਜ ਵੀ ਆਇਆ ਸਾਨੂੰ ਇੱਕਾ ਦੁੱਕਾ ਜਿਹੜੀਆਂ ਨਾ ਸਾਰੰਗ ਤੇ ਪੰਜਾਬੀ ਦਰਬਾਰ 2 ਹੀ ਪਰਚੇ ਸਨ ਵੰਡ ਤੋਂ ਪਹਿਲਾਂ ਸਾਡੇ ਕੋਲ ਉਹਨਾਂ ਦੇ ਵਿੱਚ ਇੱਕਾ ਦੁੱਕਾ ਤਹਿਰੀਰਾਂ ਮਿਲਦੀਆਂ ਨੇ ਜਿਹੜੀਆਂ ਅੰਗਰੇਜ਼ੀ ਜਾਂ ਇਹੋ ਜਿਹੀਆਂ ਜ਼ੁਬਾਨਾਂ ਤੋਂ ਮਾਖੂਜ਼ ਸਨ ਪਾਕਿਸਤਾਨ ਬਣਨ ਤੋਂ ਬਾਅਦ ਬਾਕਾਇਦਾ ਤੌਰ ਤੇ ਰਸਾਲੇ ਨਿਕਲੇ ਪੰਜ ਦਰਿਆ ਆਇਆ ਪੰਜਾਬੀ ਅਦਬ ਆਇਆ
ਉਸ ਤੋਂ ਪਹਿਲਾਂ ਪੰਜਾਬੀ ਨਾਂ ਦਾ 1900 ਨਵੰਬਰ 1951 ਦੇ ਵਿੱਚ ਪਰਚਾ ਕੱਢਿਆ ਸੀ ਫਕੀਰ ਮੁਹੰਮਦ ਫਕੀਰ ਸਾਹਿਬ ਨੇ। ਉਹਦੇ ਚ ਬਾਕਾਇਦਾ ਟਰਾਂਸਲੇਸ਼ਨ ਨੂੰ ਕਿਸੇ ਖਾਸ ਨੁਕਤਾ ਨਜ਼ਰ ਨਾਲ ਨਹੀਂ, ਕੋਈ ਇਤਫਾਕੀਆ ਕੋਈ ਚੀਜ਼ ਆ ਗਈ ਤੇ ਛਾਪ ਦਿੱਤੀ ਗਈ। ਡਾਕਟਰ ਲਈਕ ਬਾਬਰੀ ਸਾਹਿਬ ਦੀਆਂ ਇੱਕ ਦੋ ਚੀਜ਼ਾਂ ਸ਼ਾਇਦ ਉਹਨਾਂ ਨੇ ਫਰਾਂਸੀਸੀ ਕੀਤੀਆਂ ਸਨ, ਉਹ ਮੈਨੂੰ ਨਜ਼ਰ ਆਈਆਂ ਉਸ ਪਰਚੇ ਦੇ ਵਿੱਚ। ਪੰਜਾਬੀ ਅਦਬ ਨੇ ਬਾਕਾਇਦਾ ਤਰਜਮੇ ਨੂੰ ਅਹਿਮੀਅਤ ਦਿੱਤੀ ਤੇ ਇੱਕ ਅੱਧੀ ਚੀਜ਼ ਤਰਜਮੇ ਦੀ ਉਹਦੇ ਚ ਲੱਗਦੀ ਰਹੀ। ਪੰਜ ਦਰਿਆ ਵਿੱਚ ਵੀ ਕੁਝ ਚੀਜ਼ਾਂ ਇੱਕਾ ਦੁੱਕਾ ਵੇਖਣੀ ਚਾਹੀਆਂ, ਫਿਰ ਲਹਿਰਾਂ ਆ ਜਾਂਦਾ ਹੈ। ਉਸ ਤੋਂ ਬਾਅਦ ਜਦੋਂ ਨਾ 80 ਤੋਂ ਬਾਅਦ ਤਰਜਮੇ ਨੂੰ ਬਾਕਾਇਦਾ ਅਸੀਂ ਬਾਕਾਇਦਗੀ ਦੇ ਨਾਲ ਅਪਣਾਇਆ ਗਿਆ। ਇਸ ਤੋਂ ਪਹਿਲਾਂ ਗੁਲਾਮ ਯਕੂਬ ਅਨਵਰ ਤੇ ਸੂਫੀ ਤਬਸਮ ਦੋ ਐਸੇ ਬੰਦੇ ਨੇ ਜਿਨ੍ਹਾਂ ਸ਼ੇਕਸਪੀਅਰ ਦੇ ਸਾਰੇ ਕੰਮ ਨੂੰ ਪੰਜਾਬੀ ਦੇ ਵਿੱਚ ਤਰਜਮਾ ਕਰ ਦਿੱਤਾ, ਉਹ ਛਪ ਵੀ ਗਈਆਂ। ਤੀਸਰਾ ਨਾਂ ਸਾਨੂੰ ਸ਼ਫਕਤ ਉਦੀਨ ਮਿਰਜ਼ਾ ਸਾਹਿਬ ਦਾ ਨਜ਼ਰ ਆਉਂਦਾ ਹੈ। 67 ਦੇ ਲਗਭਗ ਉਹਨਾਂ ਨੇ ਜਿਹੜਾ ਜਾਂਪਾਲ ਸਾਰਤਰ ਦਾ ਇੱਕ ਡਰਾਮਾ ਸੀ ਬੂਆ ਕੋਈ ਨਾ, ਇੱਕ ਲੋਰਕਾ ਦਾ ਸੀ ਗਬਰੀਲ ਗਾਰਸੀਆ ਲੋਰਕਾ ਦਾ ਸਪੇਨਿਸ਼, ਉਹ ਗਲਬਨ ਉਹਨਾਂ ਨੇ ਅੰਗਰੇਜ਼ੀ ਤੋਂ ਕੀਤੇ। ਦੋ ਤਰਜਮੇ ਜਿਹੜੇ ਬਾਅਦ ਵਿੱਚ ਬੂਆ ਕੋਈ ਨਾ ਦੇ ਨਾਂ ਨਾਲ ਪੰਜਾਬੀ ਅਦਬੀ ਬੋਰਡ ਨੇ ਛਾਪਿਆ। ਉਸ ਤੋਂ ਬਾਅਦ ਦੋ ਪਰਚੇ ਜਿਹੜੇ ਨੇ ਮੈਂ ਸਮਝਣਾ, ਇੱਕ ਤੇ ਮੈਂ ਕੱਢਿਆ ਸੀ ਸਵੇਰ ਇੰਟਰਨੈਸ਼ਨਲ, ਇੱਕ ਮਖਸੂਸ ਸਾਕਿਬ ਸਾਹਿਬ ਦਾ ਪੰਚਮ। ਇਹਨਾਂ ਦੋ ਪਰਚਿਆਂ ਨੇ ਜਿਹੜੀ ਹੈ ਨਾ ਤਰਜਮੇ ਨੂੰ ਬਾਕਾਇਦਾ ਤੌਰ ਤੇ ਅਪਣਾਇਆ ਕਿ ਹਰ ਪਰਚੇ 'ਚ ਇੱਕ ਦੋ ਚੀਜ਼ਾਂ ਉਹਨਾਂ ਜ਼ਰੂਰ ਕੀਨਾ ਹੈ ਤਰਜਮੇ ਦੀਆਂ ਜ਼ਰੂਰ ਛਾਪੀਆਂ। ਅੱਛਾ, ਸਵੇਰ ਦੇ ਤੇ ਇੱਕ ਅੱਧੀ ਚੀਜ਼ ਅਸੀਂ ਕਰੀਬੀ ਜ਼ੁਬਾਨਾਂ ਨੇ ਪਸ਼ਤੋ, ਬਲੋਚੀ, ਸਿੰਧੀ, ਹਿੰਦੀ ਇਹਨਾਂ ਵਿੱਚੋਂ ਲੈਂਦੇ ਸਾਂ, ਕੁਝ ਇੰਡੀਅਨ ਜ਼ੁਬਾਨਾਂ ਤੋਂ। ਦੂਸਰਾ ਅੰਗਰੇਜ਼ੀ ਜਾਂ ਯੂਰਪੀਅਨ ਜ਼ੁਬਾਨ ਦੀ ਵੀ ਇੱਕ ਅੱਧੀ ਚੀਜ਼ ਜ਼ਰੂਰ ਹੁੰਦੀ ਸੀ। ਕੋਸ਼ਿਸ਼ ਕੀਤੀ ਜਾਂਦੀ ਸੀ ਕਹਾਣੀ ਸ਼ਾਣੀ ਤਰਜਮਾ ਕੀਤੀ ਜਾਏ, ਕੋਈ ਨਾਵਲ ਵੀ ਛਾਪੇ। ਇਹ ਕੰਮ ਮਖਸੂਸ ਸਾਕਿਬ ਸਾਹਿਬ ਹੁਣ ਵੀ ਕਰ ਰਹੇ ਨੇ। ਪੰਚਮ ਦੇ ਵਿੱਚ ਲਾਜ਼ਮੀ ਤੁਹਾਨੂੰ ਤਰਜਮੇ ਵਾਲੀਆਂ ਚੀਜ਼ਾਂ ਮਿਲਦੀਆਂ ਨੇ। ਫਿਰ ਪੰਜਾਬੀ 'ਚ ਤਰਜਮੇ ਨਾਲ ਰਲਦਾ ਮਿਲਦਾ ਇੱਕ ਹੋਰ ਕੰਮ ਵੀ ਹੁੰਦਾ ਜਿਹਨੂੰ ਅਸੀਂ ਟਰਾਂਸਲੇਸ਼ਨ ਨਹੀਂ ਟਰਾਂਸਲੀਟਰੇਸ਼ਨ ਜਾਂ ਲਿਪੀ ਅੰਤਰ ਕਹਿੰਦੇ ਹਾਂ, ਯਾਨੀ ਪੰਜਾਬੀ ਤੋਂ ਪੰਜਾਬੀ ਵਿੱਚ, ਗੁਰਮੁਖੀ ਤੋਂ ਪੰਜਾਬੀ ਤੇ ਚੀਜ਼ ਕਰਕੇ ਛਾਪਣਾ। ਇਹ ਕੰਮ ਇੰਡੀਆ 'ਚ ਵੀ ਬਹੁਤ ਹੋ ਰਿਹਾ। ਅਸੀਂ ਨਾਰਮਲ ਕਹਾਣੀਆਂ ਤੇ ਨਾਵਲ ਜਿਹੜੇ ਨੇ ਉਹ ਅਸੀਂ ਗੁਰਮੁਖੀ ਤੋਂ ਲਏ ਨੇ ਜ਼ਿਆਦਾਤਰ। ਮਖਸੂਸ ਸਾਕਿਬ ਸਾਹਿਬ ਨੇ ਕੁਝ ਆਪ ਬੀਤੀਆਂ ਵੀ ਲਈਆਂ ਜਿਹੜੀਆਂ ਛਾਪੀਆਂ ਕਿਤਾਬੀ ਤੋਂ ਪਹਿਲਾਂ। ਪੰਚਮ ਵਿੱਚ ਉਹਨਾਂ ਨੇ ਛਾਪੀਆਂ ਕਿਸ਼ਤਵਾਰ ਛਾਪੀਆਂ ਤਵੀਲ ਤਹਿਰੀਰਾਂ, ਕਹਾਣੀ ਤੇ ਇੱਕੋ ਪਰਚੇ 'ਚ ਆ ਜਾਂਦੀ ਹੈ ਤੇ ਜਿਹੜੀ ਨਾਵਲ ਸ਼ਾਵਲ ਹੈ ਜਾਂ ਆਪ ਬੀਤੀ ਉਹ ਕਈ ਕਿਸ਼ਤਾਂ 'ਚ ਚੱਲਦਾ। ਇੱਕ ਦੋ ਚੀਜ਼ਾਂ ਮੈਂ ਵੀ ਅਜੀਤ ਕੌਰ ਦੀ ਆਪ ਬੀਤੀ ਸੀ ਕੂੜਾ ਕਬਾੜਾ, ਉਹ ਕਿਸ਼ਤਾਂ 'ਚ ਛਪੀ, ਕਿਤਾਬ ਤੇ ਇਹ ਨਹੀਂ ਛਪੀ। ਮਖਸੂਸ ਸਾਕਿਬ ਸਾਹਿਬ ਇਸ ਮਾਮਲੇ 'ਚ ਕਾਫੀ ਅੱਗੇ ਨੇ ਕਿ ਉਹਨਾਂ ਨੇ ਬਹੁਤ ਸਾਰੀਆਂ ਕਿਤਾਬਾਂ ਦੇ ਲਿਪੀ ਅੰਤਰ ਵੀ ਛਾਪੇ। ਆਪ ਵੀ ਉਹ ਇੱਕ ਅੱਛੇ ਤਰਜਮਾਕਾਰ ਨੇ। ਕੁਝ ਚੀਜ਼ਾਂ ਜ਼ੁਬੈਰ ਸਾਹਿਬ ਨੇ ਆਪਣਾ ਜ਼ਿਕਰ ਸ਼ਾਇਦ ਕਸਰੇ ਨਫਸੀ ਦੀ ਵਜ੍ਹਾ ਨਾਲ ਨਹੀਂ ਲਿਆ, ਉਹਨਾਂ ਵੀ ਤਰਜਮਾ ਕੀਤੇ ਸਨ ਤੇ ਖੂਬਸੂਰਤ ਤਰਜਮੇ ਕੀਤੇ ਸਨ। ਹੁਣ ਉਹ ਦੱਸ ਰਹੇ ਨੇ ਕਿ ਉਹਨਾਂ ਨੇ ਇੱਕ ਮਤਲਬ ਨਾਨ ਫਿਕਸ਼ਨ ਕਿਤਾਬ ਦਾ ਵੀ ਤਰਜਮਾ ਕੀਤਾ ਤੇ ਛਾਪ ਰਹੇ ਨੇ। ਦੂਸਰਾ ਹਮੀਦ ਰਾਜ਼ੀ ਸਾਹਿਬ ਇੱਕ ਨਾਂ ਨੇ ਜਿਨ੍ਹਾਂ ਬਾਕਾਇਦਾ ਤੌਰ ਤੇ 21ਵੀਂ ਸਦੀ ਦੇ ਬੂਹੇ ਨਾਲ ਉਹਨਾਂ ਦੀ ਕਿਤਾਬ ਆਈ ਸੀ। ਉਸ ਤੋਂ ਬਾਅਦ ਵੀ ਉਹਨਾਂ ਕਹਾਣੀਆਂ ਸ਼ਾਣੀਆਂ ਵੀ ਕੀਤੀਆਂ, ਨਜ਼ਮਾਂ ਵੀ ਕੀਤੀਆਂ, ਅਫਰੀਕੀ ਨਜ਼ਮਾਂ ਦਾ ਤਰਜਮਾ ਕੀਤਾ, ਕਹਾਣੀਆਂ ਦਾ ਵੀ ਕੀਤਾ, ਅਫਰੀਕੀ ਕਹਾਣੀਆਂ ਦਾ। ਬਹੁਤ ਖੂਬਸੂਰਤ ਤਰਜਮੇ ਉਹਨਾਂ ਨੇ ਕੀਤੇ। ਇੱਕ ਕਰਾਮਤ ਅਲੀ ਮੁਗਲ ਸਾਹਿਬ ਨੇ, ਉਹਨਾਂ ਅੰਗਰੇਜ਼ੀ ਤੋਂ ਬਹੁਤ ਅੱਛੇ ਤਰਜਮੇ ਕੀਤੇ ਨੇ। ਕਿਤਾਬ ਲਾਗੋਸ ਤੋਂ ਨਬੀ ਦੇ ਨਾਂ ਨਾਲ ਉਹਨਾਂ ਅਫਰੀਕਨ ਕਹਾਣੀਆਂ ਦਾ ਤਰਜਮਾ ਕੀਤਾ। ਵਕਾਰ ਅਹਿਮਦ ਪਾਲ ਸਾਹਿਬ ਨੇ, ਉਹਨਾਂ ਨੇ ਨਾਡੀਅਨ ਗੋਡਮਰ ਇੱਕ ਨੋਬਲ ਇਨਾਮ ਯਾਫਤਾ ਖਾਤੂਨ ਹੈ, ਰੋਹਡੇਸ਼ੀਆ ਦੀ ਰਹਿਣ ਵਾਲੀ, ਅੱਜ ਕੱਲ੍ਹ ਸ਼ਾਇਦ ਉਹਨੂੰ ਕੁਝ ਹੋਰ ਨਾਂ ਹੈ ਜ਼ਿੰਬਾਬਵੇ ਜਾਂ ਕੀ ਕਹਿੰਦੇ ਨੇ ਰੋਹਡੇਸ਼ੀਆ ਨੂੰ, ਤੇ ਉਹਦੀਆਂ ਚੰਗੀਆਂ ਕਹਾਣੀਆਂ ਦੀ ਕਿਤਾਬ ਬਣਾਈ ਬੇਜ਼ਮੀਨ ਦੇ ਨਾਂ ਨਾਲ ਛਪੀ। ਕੋਈ ਥੋੜਾ ਬਹੁਤ ਕੰਮ ਮੈਂ ਵੀ ਕੀਤਾ, ਕੋਈ ਗਲੋਬ ਕਹਾਣੀ ਦੇ ਨਾਂ ਨਾਲ ਇੱਕ ਕਿਤਾਬ ਬਣਾਈ ਜਿਹਦੇ 'ਚ ਕੋਈ ਹੈ ਨੇ 76 ਦੇ ਕਰੀਬ ਕਹਾਣੀਆਂ ਨੇ ਜਿਹੜੀਆਂ ਸਾਰੀ ਦੁਨੀਆ ਤੋਂ ਲਈਆਂ ਗਈਆਂ ਨੇ ਮੁਖਤਲਿਫ ਜ਼ਬਾਨਾਂ ਤੋਂ। ਉਹ ਮੈਂ 5 ਜ਼ਬਾਨਾਂ ਤੋਂ ਕੀਤਾ, ਕੋਈ ਲਿਪੀ ਅੰਤਰ ਵੀ ਕੀਤੀਆਂ, ਕੋਈ ਸਿੰਧੀ ਤੋਂ, ਹਿੰਦੀ ਤੋਂ, ਅੰਗਰੇਜ਼ੀ ਤੋਂ, ਜਿਹੜੀਆਂ ਜ਼ਬਾਨਾਂ ਕੋ ਮੈਨੂੰ ਆਉਂਦੀਆਂ ਸਨ ਉਹਨਾਂ ਨਾਲ ਮੈਂ ਕੋਸ਼ਿਸ਼ ਕੀਤੀ। ਤਰਜਮੇ ਦੀ ਜ਼ਰੂਰਤ ਜਿਹੜੀ ਹੈ ਉਹ ਇਸ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਗ਼ਜ਼ਾ ਤੇ ਪਾਣੀ ਦੀ ਕਿਸੇ ਵੀ ਜ਼ਬਾਨ ਵਾਸਤੇ। ਤਰਜਮੇ ਦੇ ਜ਼ਰੀਏ ਅਸੀਂ ਵਾਕਿਫ ਹੁੰਦੇ ਹਾਂ ਕਿ ਦੂਸਰਾ ਇਨਸਾਨ, ਦੂਸਰੇ ਮੁਲਕ ਬੈਠਾ ਇਨਸਾਨ ਹੋ ਸਕਦਾ ਜਿਹਨੂੰ ਅਸੀਂ ਆਪਣਾ ਦੁਸ਼ਮਣ ਸਮਝ ਰਹੇ ਹਾਂ, ਉਹ ਸਾਡੇ ਬਾਰੇ ਕੀ ਸੋਚ ਰਿਹਾ ਹੈ, ਉਹ ਆਪਣੇ ਬਾਰੇ ਕੀ ਸੋਚ ਰਿਹਾ ਹੈ, ਉਹ ਦੁਨੀਆ ਬਾਰੇ ਕੀ ਸੋਚ ਰਿਹਾ ਹੈ, ਉਹ ਕੀ ਕਰਨਾ ਚਾਹੁੰਦਾ ਹੈ, ਉਹ ਕੀ ਕਰ ਚੁੱਕਿਆ ਹੈ। ਫਿਰ ਇਹ ਨਾਲੇ ਕਿ ਜ਼ਬਾਨ ਨੂੰ ਬੜੀ ਵਸਤ ਮਿਲਦੀ ਹੈ ਨਾ। ਦਾਲ ਰੋਟੀ ਫਰਜ਼ ਕਰੋ ਸਾਡੇ ਇੱਥੇ ਦਾ ਖਾਣਾ ਹੈ ਤੇ ਦਾਲ ਪਕਾਉਣ ਦੇ ਕੋਈ ਹਜ਼ਾਰਾਂ ਤਰੀਕੇ ਹੋ ਸਕਦੇ ਨੇ। ਹੋ ਸਕਦਾ ਹੈ ਕਿ ਸਾਡੇ ਇੱਥੇ ਇੱਕੋ ਅੰਦਾਜ਼ ਨਾਲ ਪਕਾਇਆ ਜਾਂਦਾ ਹੋਵੇ, ਉਹਨੂੰ ਦੂਸਰੇ ਜ਼ਬਾਨਾਂ ਤੋਂ ਜਦੋਂ ਤਰਜਮਾ ਕਰਾਂਗੇ ਤਾਂ ਸਾਨੂੰ ਹਜ਼ਾਰ ਹੱਥ ਤਰੀਕੇ ਮਿਲਣਗੇ। ਜ਼ੁਬਾਨ ਵਿੱਚ ਵਸਤ ਆਵੇਗੀ, ਜ਼ੁਬਾਨ ਵਿੱਚ ਗੱਲ ਕਰਨ ਦੇ ਨਵੇਂ ਅੰਦਾਜ਼ ਆਉਣਗੇ। ਸੋ ਤਰਜਮਾ ਇੱਕ ਐਸੀ ਚੀਜ਼ ਹੈ ਜਿਹੜੀ ਜ਼ੁਬਾਨ ਵਾਸਤੇ ਪਾਣੀ ਜਾਂ ਖੁਰਾਕ ਜਾਂ ਹਵਾ ਵਾਂਗੂ ਜ਼ਰੂਰੀ ਹੈ। ਜਿਹੜੀਆਂ ਜ਼ੁਬਾਨਾਂ 'ਚ ਤਰਜਮੇ ਨਹੀਂ ਹੁੰਦੇ ਉਹ ਪਿੱਛੇ ਰਹਿ ਜਾਂਦੀਆਂ ਨੇ। ਅੱਜ ਅੰਗਰੇਜ਼ੀ ਜੇ ਵੱਡੀ ਜ਼ੁਬਾਨ ਹੈ ਤੇ ਉਹਦੀ ਇੱਕ ਵਜ੍ਹਾ ਇਹ ਵੀ ਹੈ ਕਿ ਉਹ ਤਰਜਮਿਆਂ ਦੇ ਲਿਹਾਜ਼ ਨਾਲ ਵੀ ਵੱਡੀ ਜ਼ੁਬਾਨ ਹੈ। ਦੁਨੀਆ ਜੋ ਕੁਝ ਛਪਦਾ ਹੈ 1 ਸਾਲ ਦੇ ਅੰਦਰ ਉਹ ਅੰਗਰੇਜ਼ੀ 'ਚ ਜ਼ਰੂਰ ਤਰਜਮਾ ਹੋ ਚੁੱਕਿਆ ਹੁੰਦਾ ਹੈ।
ਹੁਣ ਮੈਨੂੰ ਕੁਰਾਨ ਪਾਕ ਤੇ ਮੈਂ ਪੜ੍ਹ ਲਾਂਗਾ ਆਪਣੀ ਕਿਸੇ ਜ਼ਬਾਨ ਵਿੱਚ ਵੀ। ਜੇ ਮੈਂ ਪੜ੍ਹਨਾ ਚਾਹਨਾ ਰਿਗਵੈਦ, ਜੇ ਮੈਂ ਪੜ੍ਹਨਾ ਚਾਹਨਾ ਧੰਮਪਦ, ਉਹ ਜਿਹੜੀ ਕਿਤਾਬ ਹੈ ਮਹਾਤਮਾ ਬੁੱਧ ਦੀ, ਜੇ ਜੈਨ ਵਾਲਿਆਂ ਦੀ ਮੁਕੱਦਸ ਕਿਤਾਬ ਪੜ੍ਹਨਾ ਚਾਹਨਾ, ਇੰਜੀਲ ਤੇ ਸ਼ਾਇਦ ਸਾਡੀ ਜ਼ੁਬਾਨ ਵਿੱਚ ਹੋਈ ਹੈ ਤਰਜਮਾ, ਜੇ ਤਾਲਮੂਦ ਪੜ੍ਹਨਾ ਚਾਹਨਾ, ਜੇ ਹਜ਼ਰਤ ਮੂਸਾ ਦੇ ਪੜ੍ਹਨਾ ਚਾਹਨਾ ਮਜ਼ਹਬੀ ਜੋ ਵੀ ਸਨ ਉਹਨਾਂ ਦੀ ਕਿਤਾਬ, ਤੇ ਉਹ ਅੰਗਰੇਜ਼ੀ 'ਚ ਮੈਨੂੰ ਮਿਲ ਜਾਏਗੀ, ਹੋਰ ਕਿਸੇ ਜ਼ੁਬਾਨ 'ਚ ਨਹੀਂ ਮਿਲੇਗੀ। ਜੇ ਮੈਂ ਕੋਈ ਕਹਾਣੀ ਪੜ੍ਹਨਾ ਚਾਹਨਾ, ਦੁਨੀਆ ਦੀ ਬਿਹਤਰੀਨ ਕਹਾਣੀ ਅਫਰੀਕਾ ਬੈਠੇ ਕਿਸੇ ਲਿਖਾਰੀ ਦੀ, ਵਸਾਇਲ ਨਹੀਂ, ਪੰਜਾਬੀ ਦੀ ਹੱਦ ਤੱਕ ਵਸਾਇਲ ਨਹੀਂ ਹਨ। ਉਰਦੂ 'ਚ ਕਈ ਇਦਾਰੇ ਮੌਜੂਦ ਨੇ, ਉੱਥੇ ਪੈਸਾ ਵੀ ਥੋੜ੍ਹਾ ਬਹੁਤ ਮਿਲ ਜਾਂਦਾ ਹੈ, ਕਿਤਾਬ ਵਿਕ ਵੀ ਜਾਂਦੀ ਹੈ, ਟਰਾਂਸਲੇਸ਼ਨ ਆਪਣਾ ਕੰਮ ਕਰਦਾ ਰਹਿੰਦਾ। ਪੰਜਾਬੀ ਦੇ ਵਿੱਚ ਇਹ ਵੇ ਕਿ ਸਾਨੂੰ ਤੇ ਫਾਲਜ ਕਰਾ ਦਿੱਤਾ ਗਿਆ ਨਾ, ਅਸੀਂ ਪੁੱਠਾ ਸਿੱਧਾ ਡਿੱਗ ਡਿੱਗ ਕੇ ਟੁਰਨੇ ਆ, ਕੋਸ਼ਿਸ਼ ਕਰਨੇ ਆ, ਵਸਾਇਲ ਇਕੱਠੇ ਕਰਨੇ ਆ, ਚੰਦਾ ਕਰਕੇ ਕਿਤਾਬ ਛਾਪ ਦਿੰਦੇ ਆ, ਗ੍ਰਾਂਟਾਂ ਸ਼ਰਾਂਟਾਂ ਤੇ ਪੰਜਾਬੀ 'ਚ ਇੰਨੀਆਂ ਨਹੀਂ ਮਿਲਦੀਆਂ ਨਾ, ਤੇ ਉਹਦੇ ਬਾਵਜੂਦ ਜਿੰਨਾ ਕੰਮ ਹੋ ਰਿਹਾ, ਜਿੰਨੀ ਦੌੜ ਲੱਗ ਰਹੀ ਹੈ, ਪੰਜਾਬੀ ਤਰਜਮੇਕਾਰ ਦੌੜ ਤੇ ਲਾ ਰਹੇ ਨੇ। ਹੁਣ ਜਿੱਤ ਦਾ ਇਮਕਾਨ ਉਦੋਂ ਹੀ ਹੋਵੇਗਾ ਜਦੋਂ ਉਹਨਾਂ ਨੂੰ ਕੋਈ ਨਾ ਕੋਈ ਵਸਾਇਲ ਹੋਣਗੇ। ਜ਼ਰੂਰੀ ਹੈ ਕਿ ਪੰਜਾਬੀ 'ਚ ਕਮ ਅਜ਼ ਕਮ 1000 ਕਿਤਾਬ ਸਾਲ ਦੀ ਤਰਜਮਾ ਹੋਵੇ ਦੁਨੀਆ ਤੋਂ। ਇਹ ਵਸਾਇਲ ਦੇ ਹਿਸਾਬ ਨਾਲ ਕਹਿ ਰਹੇ ਹਾਂ, ਹਾਲਾਤ ਦੇ ਹਿਸਾਬ ਨਾਲ 1000 ਕਿਤਾਬ ਤਰਜਮਾ ਹੋਵੇਗੀ, ਜਿਹਦੇ 'ਚ ਨਾਵਲ ਵੀ ਹੋਵੇ, ਫਿਕਸ਼ਨ ਹੋਵੇ, ਕਹਾਣੀ ਹੋਵੇ, ਨਾਨ ਫਿਕਸ਼ਨ ਵੀ ਹੋਵੇ, ਤੇ ਫਿਰ ਅਸੀਂ ਦੁਨੀਆ ਦੇ ਨੇੜੇ ਤੇੜੇ, ਉਹਨਾਂ ਦੀ ਸੋਚ ਦੇ ਨੇੜੇ ਤੇੜੇ ਪਹੁੰਚ ਸਕਾਂਗੇ। ਦੂਜੀ ਸੂਰਤ ਵਿੱਚ ਹਾਲਾਤ ਜਿਹੜੇ ਨੇ ਕੋਈ ਇੰਨੇ ਅੱਛੇ ਨਹੀਂ ਨਜ਼ਰ ਆ ਰਹੇ ਜੀ। ਇਹ ਨਹੀਂ ਮੈਂ ਕਹਿਣਾ ਚਾਹ ਰਿਹਾ ਸਾਂ ਜੀ। ਬਹੁਤ ਸ਼ੁਕਰੀਆ। ਤੇ ਸਾਡੇ ਨਾਲ ਨੀਤੀ ਸਿੰਘ ਮੌਜੂਦ ਨੇ ਇੰਡੀਆ ਤੋਂ। ਮੈਂ ਇਹਨਾਂ ਤੋਂ ਪੁੱਛਣਾ ਚਾਹਾਂਗਾ ਕਿ ਇਹਨਾਂ ਦੀ ਤਰਜਮੇ ਬਾਰੇ ਕੀ ਆਬਜ਼ਰਵੇਸ਼ਨਸ ਨੇ, ਤੇ ਦੂਜਾ ਇਹ ਹੈ ਕਿ ਤੁਸੀਂ ਚੁੱਕੇ ਅੰਗਰੇਜ਼ੀ ਦੇ ਪ੍ਰੋਫੈਸਰ ਹੋ, ਸਾਨੂੰ ਥੋੜਾ ਜਿਹਾ ਇਹ ਵੀ ਗਾਈਡ ਕਰੋ ਕਿ ਜਿਹੜੀ ਟਰਾਂਸਲੇਸ਼ਨ ਹੈ, ਤੇ ਇੱਕ ਹੋਰ ਲਫ਼ਜ਼ ਇਸਤੇਮਾਲ ਕੀਤਾ ਜਾਂਦਾ ਹੈ ਟਰਾਂਸਪੋਜੀਸ਼ਨ, ਸਮਝ ਗਏ ਹੋਗੇ ਤੁਸੀਂ। ਇਹਨਾਂ ਤੇ ਥੋੜੀ ਸਾਨੂੰ ਰੋਸ਼ਨੀ ਪਾਓ ਔਰ ਗੁਫ਼ਤਗੂ ਕਰੋ ਤਾਂ ਕਿ ਸਾਡੇ ਜਿਹੜੇ ਸੁਣਨ ਵਾਲੇ ਨੇ ਉਹਨਾਂ ਨੂੰ ਇਹਦੀ ਵਜ਼ਾਹਤ ਹੋ ਜਾਏ। थैंक यू। जो मैं देखनी है आजकल, और जिस तरह साहब ने हुने क्या कि अंग्रेजी जुबान विच जे ट्रांसलेट होन लिटरेरी वर्क्स, लिटरेरी टेक्स्ट्स, ते ਉਹ ਕੀ ਹੈ ਕਿ ਉਹਨੂੰ ਪੂਰੀ ਵਰਲਡ ਮਾਰਕੀਟ ਮਿਲ ਜਾਂਦੀ ਹੈ। you know when something gets translated into English, it is open to the entire world। ਜਿਵੇਂ ਹੁਣੇ ਰੀਸੈਂਟਲੀ ਦੇਸਰਾਜ ਕਾਲੀ ਜੀ ਦਾ ਨੋਵਲ ਹੈ ਸ਼ਾਂਤੀ ਪਰਵ, ਜਿਹੜਾ ਮੈਂ ਟਰਾਂਸਲੇਟ ਕੀਤਾ ਔਰ ਓਰੀਐਂਟ ਬਲੈਕ ਸਵਾਨ ਨੇ ਪਬਲਿਸ਼ ਕੀਤਾ, ਤੇ ਮੇਰੇ ਮਨ ਵਿੱਚ ਇੱਕੋ ਗੱਲ ਸੀ ਕਿ ਮੇਰੇ ਜਿਹੜੇ ਪੰਜਾਬੀ ਭੈਣ ਭਰਾ ਨੇ, ਮੇਰੀ ਪੰਜਾਬੀ ਬੋਲੀ ਹੈ ਜਿਹੜੀ, ਮੈਂ ਤੇ ਗੁਜਰਾਤ ਵਿੱਚ ਇੰਨੇ ਸਾਲਾਂ ਤੋਂ ਰਹਿ ਰਹੀ ਹਾਂ, ਪੰਜਾਬ ਤੋਂ ਦੂਰ, ਆਪਣੀ ਜੜ੍ਹਾਂ ਤੋਂ ਦੂਰ, ਪਰ ਉਹ ਅੰਦਰ ਖਿੱਚਤਾ ਹੁੰਦੀ ਹੈ। ਤੇ ਮੈਨੂੰ ਲੱਗਿਆ ਕਿ ਜੇ ਕੁਝ ਕਰ ਸਕੇ ਇਨਸਾਨ, ਕਿਉਂਕਿ ਇੰਗਲਿਸ਼ ਮੈਂ ਪੜ੍ਹਾਨੀ ਆ, ਇੰਗਲਿਸ਼ ਵਿੱਚ ਮੇਰੀ ਥੋੜੀ ਬਹੁਤ ਸਪੈਸ਼ਲਾਈਜੇਸ਼ਨ ਹੈ, ਤੇ ਮੈਨੂੰ ਤੇ ਉਹ ਬੜਾ ਅੰਦਰ ਇੱਕ ਬੜਾ ਮਨ ਵਿੱਚ ਇੱਕ ਜਨੂਨ ਜਿਹਾ ਸੀ ਕਿ ਇਟ ਹੈਜ਼ ਟੂ ਬੀ ਡਨ ਵੈਰੀ ਵੈਲ। ਤੋ with a lot of hard work and we put across a very good translation, and ਮੈਨੂੰ ਇਹ ਖੁਸ਼ੀ ਹੈ ਕਿ now the world knows that what kind of writing ਦੇਸਰਾਜ ਕਾਲੀ does। ਭਾਵੇਂ ਉਹਨਾਂ ਦੇ 8 ਨੋਵਲ ਨੇ, ਉਹਨਾਂ ਚੋਂ ਇੱਕ ਨੋਵਲ ਹੁਣੇ ਹਾਲੇ ਮਾਰਕੀਟ ਵਿੱਚ ਆਇਆ ਹੈ ਇੰਗਲਿਸ਼ ਵਿੱਚ, ਲੇਕਿਨ ਇੱਕ ਜਿਵੇਂ ਖਿੜਕੀ ਖੁੱਲ ਗਈ, ਦਰਵਾਜ਼ਾ ਖੁੱਲ ਗਿਆ, ਉਹਨਾਂ ਨੂੰ ਹੋਰ ਓਪਰਚੁਨਿਟੀਜ਼ ਮਿਲਣਗੀਆਂ, ਔਰ ਮੈਂ ਉਮੀਦ ਕਰਨੀ ਆ ਕਿ ਉਹਨਾਂ ਦਾ ਇਹ ਕੰਮ ਪੜ੍ਹ ਕੇ ਹੋਰ ਕਈ ਹੋਣਗੇ ਜਿਹੜੇ ਆਉਣਗੇ ਅੱਗੇ ਔਰ ਉਹਨਾਂ ਦੇ ਕੰਮ ਨੂੰ ਟਰਾਂਸਲੇਟ ਕਰਨਾ ਚਾਹਣਗੇ। ਤੇ ਇੱਕ ਉਹ ਗੱਲ ਹੈ। ਔਰ ਐਕਚੁਅਲੀ ਅੱਜ ਇਸ ਮੰਚ ਵਿੱਚ, ਇਸ ਸੈਸ਼ਨ ਵਿੱਚ ਮੈਂ ਆਈ ਸਾਂ ਕੁਝ ਮਨ ਵਿੱਚ ਵਿਚਾਰ ਲੈ ਕੇ, ਤੇ ਜੇ ਤੁਹਾਡੀ ਇਜਾਜ਼ਤ ਹੋਏ ਤੇ ਮੈਂ ਸ਼ੇਅਰ ਕਰਾਂ ਤੁਹਾਡੇ ਨਾਲ। ਜੀ ਬਿਲਕੁਲ, ਕਿਉਂ ਨਹੀਂ, ਸਾਨੂੰ ਖੁਸ਼ੀ ਹੋਏਗੀ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰੋਗੇ, ਤੇ ਅਸੀਂ ਵੀ, ਸਾਡੀ ਮੈਨੇਜਮੈਂਟ ਦੀ ਟੀਮ ਹੈ ਔਰ ਸਾਡੇ ਵਿਊਅਰਸ ਯਕੀਨਨ ਤੁਹਾਡੀ ਇਹਨਾਂ ਗੱਲਾਂ ਤੋਂ ਫਾਇਦਾ ਚੁੱਕਣਗੇ ਔਰ ਖੁਸ਼ੀ ਹੋਏਗੀ। ਤੁਸੀਂ ਬੇਸ਼ੱਕ ਕਰ ਸਕਦੇ ਜੀ। ਥੈਂਕ ਯੂ। ਮੈਂ ਕੀ ਵੇਖ ਰਹੀ ਹਾਂ ਕਿ ਰੀਸੈਂਟਲੀ ਹੁਣੇ ਨਾ ਇੱਕ ਪਬਲਿਸ਼ਿੰਗ ਹਾਊਸ ਨੇ ਦਾ ਮੈਂ ਮੈਨੂਸਕ੍ਰਿਪਟ ਪੜ੍ਹਿਆ, ਰਿਵਿਊ ਕੀਤਾ, ਤੇ ਔਰ ਉਂਝ ਵੀ ਅੱਗੇ ਪਿੱਛੇ ਕਦੀ ਕੁਝ ਪੜ੍ਹੀਦਾ ਹੈ, ਤੇ ਇੱਕ ਚਿੰਤਾ ਜੀ ਹੋ ਜਾਂਦੀ ਮਨ ਵਿੱਚ ਕਿ ਜਿਹੜੀ ਟਰਾਂਸਲੇਸ਼ਨ ਦੀ ਕੁਆਲਿਟੀ ਹੈ ਉਹ ਅੱਛੀ ਨਹੀਂ ਹੈ, ਇਟਸ ਨਾਟ ਅਪ ਟੂ ਦਾ ਮਾਰਕ।
ਅਕਸਰ ਮੈਂ ਵੇਖਨੀ ਆ ਕਿ ਪੰਜਾਬੀ ਚੋਂ ਜਿਹੜੀ ਇੰਗਲਿਸ਼ ਦੀ ਟ੍ਰਾਂਸਲੇਸ਼ਨਸ ਹੁੰਦੀਆਂ ਨੇ ਉਹ language is not really up to the level. The vocabulary could get better. ਜਿਹੜਾ sentences ਦੇ structures ਹੁੰਦੇ ਨੇ ਉਹ ਐਸੇ ਹੁੰਦੇ ਨੇ ਕਿ ਉਹ ਜਦੋਂ ਤੁਸੀਂ ਪੰਜਾਬੀ ਚ ਉਸ ਟੈਕਸਟ ਨੂੰ, ਉਸ ਕਵਿਤਾ ਨੂੰ, ਉਸ ਕਹਾਣੀ ਨੂੰ ਪੜੋ ਤੇ ਉਹਦੀ ਜਾਨ ਹੁੰਦੀ ਹੈ। ਪਰ ਜਦੋਂ ਉਹ ਅੰਗਰੇਜ਼ੀ ਚ ਆਉਂਦੀ ਹੈ ਤੇ ਉਹ ਇੱਕਦਮ ਫਲੈਟ ਹੋ ਗਈ ਹੁੰਦੀ ਹੈ, ਸੌਂ ਗਈ ਹੋਗੀ, ਜਿਵੇਂ ਸੁੱਤਾ ਪਿਆ ਜਿਵੇਂ ਕੋਈ। ਤੇ ਫਿਰ that really hurts, ਬੜਾ ਮਨ ਨੂੰ ਬੜਾ ਦੁਖਦਾ ਹੈ। ਤੇ ਮੈਂ ਅੱਜ ਇਹ ਵਿਚਾਰ ਕੁਝ ਲੈ ਕੇ ਆਈ ਸਾਂ, ਮੈਂ ਸੋਚ ਰਹੀ ਸਾਂ, ਤੋਹੀਦ ਜੀ ਨੇ ਜਦੋਂ ਕਿਹਾ ਕਿ ਤੁਸੀਂ ਬੋਲੋ ਤਾਂ ਮੈਂ ਤੇ ਖੁਸ਼ ਹੋ ਗਈ। ਤੇ I think what we need to really look at is language. ਤੇ ਮੈਂ ਸੋਚਿਆ ਅੱਜ ਜਿਹੜੇ 15-20 ਮਿੰਟ ਮੈਨੂੰ ਮਿਲਣਗੇ ਬੋਲਣ ਵਾਸਤੇ ਤੇ ਮੈਂ ਭਾਸ਼ਾ ਦੇ ਬਾਰੇ ਗੱਲ ਕਰਾਂ। ਉਹ ਭਾਸ਼ਾ ਦੇ ਨਾਲ ਜਦੋਂ ਭਾਸ਼ਾ ਦੀ ਗੱਲ ਕਰੀ ਦੀ ਉਹਦਾ ਸਕੋਪ ਨੂੰ ਵੇਖੀਏ ਤੇ ਫਿਰ ਆਪਣੇ ਆਪ ਸਮਝ ਆਉਂਦੀ ਕਿ ਟ੍ਰਾਂਸਲੇਸ਼ਨ ਜਦੋਂ ਅਸੀਂ ਸੋਚਨੇ ਆ ਕਰਨ ਦਾ ਤੇ ਉਹ ਕਿਸ ਤਰ੍ਹਾਂ ਦੀ, ਕਿਸ ਟਾਈਪ ਦੀਆਂ ਚੁਣੌਤੀਆਂ ਨੇ, ਕਿਸ ਟਾਈਪ ਦੇ ਚੈਲੰਜਸ ਨੇ ਸਾਡੇ ਅੱਗੇ। ਤੋ ਹੁਣ ਅਸੀਂ let us look at the word language. ਤੇ what is the task? ਅੱਛਾ ਸੌਰੀ, ਇਹ ਜਿਹੜੀ ਆਪਾਂ ਜ਼ੁਬਾਨ ਬੋਲਨੇ ਆ, ਜਿਹੜੀ ਬੋਲੀ ਬੋਲਨੇ ਆ, ਦਿਨ ਰਾਤ ਬੋਲਨੇ ਆ, ਹੈ ਤੇ ਅਸੀਂ we can say ਕਿ ਅਸੀਂ ਸ਼ਬਦਾਂ ਦੇ ਜਾਲ ਵਿੱਚ ਜਿਉਂਦੇ ਆ, ਹੈ ਨਾ। ਸੋਚਣਾ ਵੀ ਸ਼ਬਦਾਂ ਦੇ ਨਾਲ, ਬੋਲਣਾ, ਇੰਟਰੈਕਟ ਵੀ ਕਰਨਾ ਸ਼ਬਦਾਂ ਦੇ ਨਾਲ, ਖੁਦ ਨੂੰ ਵੇਖਣਾ ਵੀ ਸ਼ਬਦਾਂ ਦੇ ਥਰੂ, ਰਾਈਟ। ਸੋ now let us for a moment turn towards the word language, zuban, and try and explore what is exactly the scope of language. What are the tapped, untapped potential in a language? What is this playground of language in which we speak, ਜਿਹੜੀ ਅਸੀਂ ਵਰਤਦੇ ਹਾਂ, ਔਰ ਸਾਡੀ ਕੀ ਸਮਝ ਹੈ ਸ਼ਬਦ ਦੀ, ਸਾਡੀ ਸਮਝ ਕੀ ਹੈ, ਅਸੀਂ ਕੀ ਸਮਝਦੇ ਹਾਂ ਸ਼ਬਦ ਦੀ ਵਿੱਚ ਕਿੰਨੀ ਤਾਕਤ ਹੈ, and how much and how well do we understand the devious potential of language and the subterranean ways in which it works. ਭਾਸ਼ਾ ਉਹੀ ਤਾਂ ਨਹੀਂ ਹੈ ਜਿਹੜਾ ਦਿਸਦਾ ਹੈ ਸਾਹਮਣੇ, ਸਰਫੇਸ ਤੇ ਦਿਸਦੀ ਹੈ, ਅੰਦਰ ਉਹ ਜਿਹੜੇ ਅੰਡਰਬੈਲੀ ਚ ਕਿੰਨੇ ਸਾਰੇ ਕੰਮ ਕਰਦੀ ਹੈ, so and ਤੁਸੀਂ if I may refer to the father of structuralism, Ferdinand Saussure, language, he says, is a system of signs that functions not just through word-to-word meaning in a linear line of significations, but it also functions vertically, horizontally, diagonally, across the page, in all directions. That's the polyphony. Bakhtin gal karda hai odi. Ji. So meaning, as we know, it is produced on the basis of how a sentence is structured. ਨਿੱਕੀ ਗੱਲ ਹੈ ਪਰ ਇਹਦਾ ਬਹੁਤ ਮਹੱਤਵ ਹੈ। ਕੌਮਾ ਕਿੱਥੇ ਪਾਇਆ ਤੁਸੀਂ, ਫੁੱਲ ਸਟਾਪ ਕਿੱਥੇ ਪਾਇਆ, ਕਿੱਥੇ there is a silence in the sentence, and ਕਿੱਥੇ sentence ਵਿੱਚ momentum ਆਇਆ ਹੈ। So all these are aspects which impact the production of meaning and the way in which we experience a text as a reader. ਤੇ ਸ਼ਬਦਾਂ ਦੇ ਜਾਲ ਵਿੱਚ ਜਿਹੜੇ ਗੈਪਸ ਤੇ ਪੌਜ਼ ਹੈਗੇ ਨੇ, ਸ਼ਬਦਾਂ ਔਰ ਸੈਂਟੈਂਸਸ ਵਿੱਚ ਜੋ ਸਾਜ਼ ਹੈ, ਜੋ ਭਾਵ ਹੈ, ਉਹਨਾਂ ਵਿਚਾਰਾਂ ਤੇ ਸ਼ਬਦਾਂ ਦੇ ਵਿੱਚ, ਤੇ ਜਿਹੜੇ ਠਹਿਰੇ ਹੋਏ ਪਾਣੀ ਵਰਗੇ ਅਣਕਹੇ ਸ਼ਬਦ ਨੇ ਔਰ ਉਹਨਾਂ ਦਾ ਜੋ ਪ੍ਰਭਾਵ ਹੈ, these are these tears in the fabric of language. Language ਜੇ ਕੋਈ ਕਪੜਾ ਹੈ ਤੇ ਉਹਦੇ ਜੇ ਕਿੱਥੇ ਪਾਟਿਆ ਹੋਇਆ ਹੈ, ਤੇ it is these gaps that allow for slippage and production of multiple meanings and interpretation. ਤੇ ਇਹ ਜੋ ਗੈਪ ਨੇ, ਇਹ ਥਾਂ ਹੈ ਜਿੱਥੇ ਪੜ੍ਹਨ ਵਾਲੇ ਰੀਡਰ ਨੂੰ ਆਪਣਾ ਪਰਸਪੈਕਟਿਵ ਤੇ ਰਾਈਟਰ ਦੀ ਆਪਣੀ ਕ੍ਰੀਏਟਿਵ ਜੀਨੀਅਸ ਦਾ ਅਹਿਸਾਸ ਹੁੰਦਾ ਹੈ। ਤੇ ਜਦੋਂ ਅਸੀਂ ਲੈਂਗੁਏਜ ਨੂੰ ਇਸ ਤਰ੍ਹਾਂ ਵੇਖਨੇ ਆ, when we understand language as a playground of meaning generation, a playground where interpretation is generated, then we must also agree that the translator's task is complex. ਤੁਸੀਂ ਮਸ਼ੀਨਾਂ ਦੀ ਗੱਲ ਕਰ ਰਹੇ ਸੋ, ਮਸ਼ੀਨ ਤੇ ਕਦੀ ਟ੍ਰਾਂਸਲੇਟ ਹੀ ਨਹੀਂ ਕਰ ਸਕਦੀ। ਉਹ ਰੂਹ ਨੂੰ ਕੀ ਪਹਿਚਾਨੇਗੀ? ਰੂਹ ਪਹਿਚਾਨਣ ਲਈ ਤੇ ਇਨਸਾਨੀ ਦਿਮਾਗ ਔਰ ਦਿਲ ਚਾਹੀਦਾ ਹੈ, ਤੇ they can, so when we agree that language it offers itself to multiple interpretations, then the translator's task, we have to admit that it is very complex, and there cannot be just one truth or one translation or one interpretation. There's nothing like a sacrosanct translation or an interpretation of a text. So this leads us to the understanding that
language and meaning creation is a matrix that is political, polyphonic, culturally nuanced, and depending on the writer and translator's potential, it is something that can open itself up to worlds of experiences and significations. So जब साडी समझ साडी लोकेशन इस एहसास विच है कि किसी भी जुबान दे मल्टीपल पहलू ते रूप है ने ते के भाषा जिहड़ी हैगी है वो मल्टी लेयर्ड और कॉम्प्लेक्स हैगी है कि भाषा एक जरिया है, एक टूल है जिहड़ा पॉलीफोनिकली फंक्शन करता है। तो मैं कहनी हां दोस्तों, मेरा एक सवाल है कि फिर where does that put translation? What is the task that stands before a translator when he or she attempts the translation of a sentence, a page, or a text? And herein lies another question, which is, which are the aspects in any given language that can be easily translated into another? और केड़े ਉਹ ਐਸਪੈਕਟਸ ਨੇ ਜਿਹੜੇ ਇੱਕ ਭਾਸ਼ਾ ਵਿੱਚ ਜਿਹੜੇ ਦੂਜੀ ਭਾਸ਼ਾ ਵਿੱਚ ਟ੍ਰਾਂਸਲੇਟ ਨਹੀਂ ਕੀਤੇ ਜਾ ਸਕਦੇ? You know, we need, as a translator, I need to be aware ਕਿ ਕਿਹੜੇ ਐਸਪੈਕਟਸ ਟ੍ਰਾਂਸਲੇਟ ਹੁੰਦੇ ਨੇ ਤੇ ਕਿਹੜੇ ਨਹੀਂ ਹੁੰਦੇ, ਤੇ ਉਹਨਾਂ ਦਾ ਫਿਰ ਮੈਂ ਕੀ ਕਰਨਾ ਹੈ, ਉਹਨਾਂ ਨੂੰ ਮੈਂ ਕਿਸ ਤਰ੍ਹਾਂ ਨੈਗੋਸ਼ੀਏਟ ਕਰਨਾ ਹੈ, ਯੂ نو ਸੇ ਇਹ ਜਿਹੜੇ ਐਸਪੈਕਟਸ ਨੇ ਜਿਹੜੇ ਟ੍ਰਾਂਸਲੇਸ਼ਨ ਰੈਜ਼ਿਸਟ ਕਰਦੇ ਨੇ, these are aspects that need to be translated in ways that are associated with the nuanced and creative potential of language. ਤੇ ਇਹ ਇੰਨੀ ਗੱਲ ਕਰਨੀ ਸੀ। ਫਿਰ ਜਦੋਂ ਕਦੀ ਮੌਕਾ ਦਿਓਗੇ ਤਾਂ ਥੋੜਾ ਬਹੁਤਾ ਕਾਲੀ ਦੇ ਮੈਂ ਸੋਚਿਆ ਸੀ ਕੁਝ ਪੜ੍ਹ ਕੇ ਸੁਣਾਵਾਂਗੀ, ਇੱਕ ਆਧਾ ਪੈਰਾਗ੍ਰਾਫ। ਸ਼ੁਕਰੀਆ। ਤੁਹਾਨੂੰ ਦੁਬਾਰਾ ਮੌਕਾ ਦਿੰਦੇ ਆ, ਤੁਸੀਂ ਬੇਸ਼ੱਕ ਤਿਆਰ ਰਹੋ, ਠੀਕ ਹੈ ਨਾ ਜੀ। ਤੇ ਮੈਂ ਸਾਡੇ ਨਾਲ ਮੌਜੂਦ ਨੇ ਪਾਲ ਸਾਹਿਬ, ਤੇ ਹੁਣ ਮੈਂ ਅਗਲਾ ਸਵਾਲ ਜਿਹੜਾ ਹੈ ਉਹ ਪਾਲ ਸਾਹਿਬ ਤੋਂ ਇਹ ਕਰਨਾ ਚਾਹਾਂਗਾ ਕਿ ਜਿਹੜਾ ਜਦੋਂ ਅਸੀਂ ਤਰਜਮਾ ਕਰਦੇ ਹਾਂ ਤੇ ਤਰਜਮੇ ਦੇ ਵਿੱਚ ਬਹੁਤ ਸਾਰੇ ਸਾਨੂੰ ਮਸਾਇਲ ਦਾ ਵੀ ਸਾਹਮਣਾ ਕਰਨਾ ਪੈਂਦਾ। ਇਹ ਕੋਈ ਆਸਾਨ ਕੰਮ ਨਹੀਂ, ਜ਼ਾਹਿਰ ਹੈ ਕਿ ਇਟ ਇਜ਼ ਐਨ ਅਪਹਿਲ ਟਾਸਕ ਐਜ਼ ਫਾਰ ਐਜ਼ ਮਾਈ ਓਪੀਨੀਅਨ ਇਜ਼ ਕੰਸਰਨ। ਤੇ ਇਹ ਕਿਹੜੇ ਮਸਾਇਲ ਹੁੰਦੇ ਨੇ? ਬਾਜ਼ ਮਸਾਇਲ ਇਹ ਹੁੰਦੇ ਨੇ ਕਿ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਕਿ ਬਹੁਤ ਸਾਰੇ ਲਫ਼ਜ਼ ਜਿਹੜੇ ਨੇ ਉਹਨਾਂ ਨੂੰ ਤਰਜਮਾ ਕੀਤਾ ਹੀ ਨਹੀਂ ਜਾ ਸਕਦਾ। ਮਿਸਾਲ ਦੇ ਤੌਰ ਤੇ ਥਰਮਾਮੀਟਰ ਨੂੰ ਅਸੀਂ ਪੰਜਾਬੀ 'ਚ ਕੀ ਕਵਾਂਗੇ, ਜਾਂ ਉਰਦੂ 'ਚ ਅਗਰ ਕੀਤਾ ਵੀ ਜਾਏ ਤੇ ਸਾਡੇ ਉਰਦੂ ਵਾਲੇ ਜਿਹੜੇ ਨੇ ਉਹਨਾਂ ਨੇ ਥਰਮਾਮੀਟਰ ਦਾ ਤਰਜਮਾ ਕੀਤਾ ਹੈ ਆਲਾ ਮਿਕਿਆਸੁਲ ਹਰਾਰਤ, ਜਿਹੜਾ ਕਿ ਬਹੁਤ ਮੁਸ਼ਕਿਲ ਹੈ ਮੇਰੇ ਖਿਆਲ ਬੋਲਣਾ ਵੀ। ਤੇ ਪੰਜਾਬੀ 'ਚ ਅਸੀਂ ਕੀ ਕਹਿ ਸਕਦੇ ਹਾਂ? ਤਪ ਮੇਚੂ ਕਵਾਂਗੇ ਤੇ ਫਿਰ ਵੀ ਮਸਾਇਲ ਪੈਦਾ ਹੋਣਗੇ, ਸਮਝਣਾ ਮੁਸ਼ਕਿਲ ਹੋ ਜਾਏਗਾ। ਜਾਂ ਲੈਟਰ ਬਾਕਸ ਇੱਕ ਲਫ਼ਜ਼ ਹੈਗਾ, ਲੈਟਰ ਬਾਕਸ ਦਾ ਮੇਰਾ ਖਿਆਲ ਹੈ ਕਿ ਨਹੀਂ ਤਰਜਮਾ ਕੀਤਾ ਜਾ ਸਕਦਾ, ਉਹਨੂੰ ਅਸੀਂ ਜਿਸ ਤਰ੍ਹਾਂ ਇਸਤੇਮਾਲ ਕਰ ਰਹੇ ਹਾਂ ਉਸੇ ਤਰ੍ਹਾਂ ਹੀ ਕਰਦੇ। ਤੇ ਇਸ ਤਰ੍ਹਾਂ ਦੇ ਬਹੁਤ ਸਾਰੇ ਲਫ਼ਜ਼ ਨੇ, ਬਹੁਤ ਸਾਰੀਆਂ ਇਸਤਿਲਾਹਾਂ ਨੇ ਜਿਹੜੀਆਂ ਕਿ ਮੌਜੂਦ ਹੁੰਦੀਆਂ ਨੇ ਇੱਕ ਜ਼ੁਬਾਨ ਵਿੱਚ, ਲੇਕਿਨ ਉਹਨਾਂ ਦਾ ਤਰਜਮਾ ਨਹੀਂ ਕੀਤਾ ਜਾ ਸਕਦਾ। ਤੇ ਤੁਸੀਂ ਤਰਜਮਾ ਚੁੱਕੇ ਕਰਦੇ ਰਹਿੰਦੇ ਹੋ, ਤੇ ਤੁਹਾਨੂੰ ਕਿਹੜੀਆਂ ਮੁਸ਼ਕਲਾਤ ਨੇ ਔਰ ਮਸਾਇਲ ਨੇ ਔਰ ਕਿੰਨਾ ਉਸੂਲਾਂ ਨੂੰ ਮੱਦੇਨਜ਼ਰ ਰੱਖਣਾ ਪੈਂਦਾ ਹੈ ਇੱਕ ਅੱਛੇ ਤਰਜਮੇ ਵਾਸਤੇ, ਉਸ ਤੇ ਥੋੜੀ ਜਿਹੀ ਰੋਸ਼ਨੀ ਪਾਓ ਤਾਂ ਕਿ ਸਾਡੇ ਵਿਊਵਰਸ ਇਸ ਤੋਂ ਫਾਇਦਾ ਚੁੱਕ ਸਕਣ। ਆਵਾਜ਼ ਮੇਰੇ ਖਿਆਲ ਹੈ ਤੁਹਾਡੇ ਨੈਟ ਦਾ ਕੋਈ ਮਸਲਾ ਹੈ, ਸਹੀ ਨਹੀਂ ਆ ਰਹੀ। ਉਹ ਵੀ ਕਾਫੀ ਹੁੰਦਾ। ਇੱਕ ਮੈਨੂੰ ਬੜੀ ਖੂਬਸੂਰਤ ਗੱਲ ਲੱਗੀ, ਰੂਸੀ ਇੱਕ ਨਾਵਲ ਦਾ ਮੈਂ ਉਰਦੂ ਤਰਜਮਾ ਪੜ੍ਹ ਰਿਹਾ ਸਾਂ ਤੇ ਉਹਨੇ ਇੱਕ ਚਲਦਿਆਂ ਚਲਦਿਆਂ ਇੱਕ ਫਿਕਰ ਆਇਆ ਕਿ ਉਹਨੇ ਕੰਧਾਂ ਦੇ ਉੱਤੇ ਕਾਗਜ਼ ਲਾ ਦਿੱਤੇ, ਖਿੜਕੀਆਂ ਦੇ ਸ਼ੀਸ਼ਿਆਂ ਉੱਤੇ ਕਾਗਜ਼ ਲਾ ਦਿੱਤੇ। ਅੱਛਾ, ਕਾਗਜ਼ ਲਾਉਣ ਦੀ ਮੈਨੂੰ ਸਮਝ ਨਾ ਆਈ, ਕੋਈ ਸਰਦੀਆਂ ਦੇ ਮੌਸਮ ਦੀ ਗੱਲ ਹੋ ਰਹੀ ਸੀ। ਥੱਲੇ ਟਰਾਂਸਲੇਟਰ ਨੇ ਵਜ਼ਾਹਤ ਕਰ ਦਿੱਤੀ ਕਿ ਰੂਸ ਦੇ ਚੂੰਕਿ ਸਰਦੀ ਬਹੁਤ ਜ਼ਿਆਦਾ ਹੁੰਦੀ ਹੈ ਤੇ ਉਹ ਬਹੁਤ ਸਾਰੀਆਂ ਮੋਟੀਆਂ ਮੋਟੀਆਂ ਜਿਹੜੀਆਂ ਤਹਿਮਾਂ ਨੇ ਅਖਬਾਰਾਂ ਦੀਆਂ ਉਹ ਬਾਰੀਆਂ ਦੇ ਨਾਲ ਲਾ ਦਿੰਦੇ ਨੇ ਤਾਂ ਜੇ ਸਰਦੀ ਨਾ ਆਵੇ।
गल वाजे हो गई। सो तर्जमे छोटे मसाइल जिन्हें ने पेश आमदे ने, कई बारी कोई मजहबी रस्म है, फिर तर्जमे च एक चीज होर भी होंदी है, ऐसी चीज करनी चाहिदी है ਜਿਹੜੀ ਸਾਡੇ ਮਿਜ਼ਾਜ ਦੇ ਨੇੜੇ ਹੋਵੇ। ਮਸਲਨ ਇੱਕ ਚੀਜ਼ ਹੈ ਨਾ ਜਿਹੜੀ ਈਸਾਈ ਕਿਸੇ ਉਹਦੇ ਨਾਲ ਤਲਕ ਰੱਖਣ ਵਾਲੀ ਮਿੱਥ ਹੈ, ਕੋਈ ਮਜ਼ਹਬੀ ਮਿੱਥ ਹੈ ਜਾਂ ਉਸ ਹਵਾਲੇ ਨਾਲ ਕੋਈ ਕਹਾਣੀ ਲਿਖੀ ਗਈ ਹੈ, ਜਾਂ ਹਿੰਦੂਇਜ਼ਮ ਦੇ ਬਾਰੇ ਕੋਈ ਐਸੀ ਕਹਾਣੀ ਹੈ ਜਿਹਦੇ ਕੋਈ ਦੇਵੀ ਦੇਵਤਿਆਂ ਦਾ ਜ਼ਿਕਰ ਹੈ, ਤੇ ਬੜੀ ਕਮਾਲ ਦੀ ਕਹਾਣੀ ਹੈ, ਉਹ ਲੋਕ ਜਨਾਬ ਪਸੰਦ ਕਰ ਰਹੇ ਨੇ, ਹਰ ਬੰਦਾ ਹੀ ਕਹਿ ਰਿਹਾ ਕਿ ਬੜੀ ਕਮਾਲ ਦੀ ਕਹਾਣੀ। ਸਾਡੇ ਇੱਥੇ ਆ ਕੇ ਉਹ ਕਹਾਣੀ ਜਿਹੜੀ ਹੈ ਉਨੀ ਵੱਡੀ ਕਹਾਣੀ ਨਹੀਂ ਰਹਿ ਜਾਂਦੀ, ਕਿਉਂਕਿ आवाज ਦੇ ਵਿੱਚ ਮੇਰਾ ਖਿਆਲ ਹੈ ਮਸਲਾ ਹੋ ਰਿਹਾ ਕਿ ਸਾਫ਼ ਆਵਾਜ਼ ਨਹੀਂ ਆ ਰਹੀ ਪਾਲ ਸਾਹਿਬ ਦੀ। ਅਗਰ ਅਸੀਂ ਮੌਜੂਦ ਨੇ ਸਾਡੇ ਨਾਲ ਪ੍ਰੋਫੈਸਰ ਜ਼ੁਬੈਰ ਸਾਹਿਬ, ਅਸੀਂ ਉਹਨਾਂ ਨਾਲ ਗੱਲਬਾਤ ਕਰ ਲਈਏ ਔਰ ਮੇਰਾ ਖਿਆਲ ਹੈ ਕਿ ਜਦੋਂ ਉਹਨਾਂ ਦਾ ਨੈਟ ਠੀਕ ਹੋ ਜਾਏ ਤੇ ਫਿਰ ਅਸੀਂ ਉਹਨਾਂ ਤੋਂ ਜਿਹੜਾ ਤਾਸੁਰਾਤ ਨੇ ਬਾਅਦ ਵਿੱਚ ਲੈ ਲਾਂਗੇ। शुक्रिया जी अजीज साहब, शुक्रिया। ਤੁਸੀਂ ਲਫ਼ਜ਼ ਪੁੱਛਿਆ, ਟ੍ਰਾਂਸਲੇਸ਼ਨ ਕੀਤੀ, ਲਫ਼ਜ਼ ਪੁੱਛਿਆ ਸੀ। ਟ੍ਰਾਂਸਲੇਸ਼ਨ ਦਾ ਮਤਲਬ ਹੈਗਾ ਪਾਰ ਲੈ ਕੇ ਜਾਣਾ, ਅੰਗਰੇਜ਼ੀ ਦਾ ਲਫ਼ਜ਼ ਹੈ, ਇਹਦਾ ਮਤਲਬ ਹੈ ਪਾਰ ਲੈ ਕੇ ਜਾਣਾ। ਯਾਨੀ ਕਿ ਜਿਹੜਾ ਟ੍ਰਾਂਸਲੇਟਰ ਹੈ ਉਹ ਜਿਹੜਾ ਖਿਆਲ ਹੁੰਦਾ ਹੈ ਔਰ ਜਿਹੜੇ ਮਾਇਨੇ ਹੁੰਦੇ ਨੇ ਉਹਨਾਂ ਨੂੰ ਇੱਕ ਜ਼ੁਬਾਨ ਦੇ ਕੰਢੇ ਤੋਂ ਦੂਜੀ ਜ਼ੁਬਾਨ ਦੇ ਕੰਢੇ ਲੈ ਕੇ ਜਾਂਦਾ ਹੈ, ਜਿਹੜਾ ਹੈ ਉਹ ਟ੍ਰਾਂਸਲੇਸ਼ਨ ਦਾ ਜਿਹੜਾ ਹੈ। ਇੱਕ ਸਾਡੇ ਇਹ ਵੀ ਕਿਹਾ ਜਾਂਦਾ ਹੈ ਕਿ ਇੱਕ ਭਾਂਡੇ ਚੋਂ ਦੂਜੇ ਭਾਂਡੇ ਵਿੱਚ ਪਾਉਣਾ, ਯਾਨੀ ਕਿ ਪੁਰਾਣੀ ਸ਼ਰਾਬ ਨੂੰ ਨਵੀਂ ਬੋਤਲ ਚ ਪਾਉਣਾ, ਇਹ ਵੀ ਕਿਹਾ ਜਾਂਦਾ ਹੈ। ਅੱਛਾ, ਮੈਂ ਤੁਸੀਂ ਜਿਹੜਾ ਸਵਾਲ ਕੀਤਾ ਸੀ ਪਾਲ ਸਾਹਿਬ ਬਾਰੇ ਉਹਦਾ ਵੀ ਜਵਾਬ ਦਾਂਗਾ, ਲੇਕਿਨ ਜਿਹੜੇ ਸਾਡੇ ਕੁਛ ਪਾਲ ਸਾਹਿਬ ਨੇ ਜ਼ਿਕਰ ਕੀਤਾ ਹੈ ਸ਼ਾਹ ਮੁਖੀ ਚ ਜਿਹੜੇ ਅੱਛੇ ਤਰਜਮੇ ਹੋਏ ਨੇ, ਮੈਂ ਉਹਨਾਂ ਦਾ ਜ਼ਿਕਰ ਕਰਨਾ ਚਾਹੁੰਦਾ। ਇੱਕ ਮੁਸ਼ਤਾਕ ਸੂਫੀ ਸਾਹਿਬ ਨੇ ਬ੍ਰੈਖਤ ਜਿਹੜਾ ਹੈ ਜਰਮਨ ਸ਼ਾਇਰ, ਉਹਦਾ ਬੜਾ ਸ਼ਾਨਦਾਰ ਤਰਜਮਾ ਕੀਤਾ। ਔਰ ਫਿਰ ਅਹਿਮਦ ਸਲੀਮ ਨੇ ਸ਼ੇਖ ਹਯਾਜ਼ ਦੀ ਸ਼ਾਇਰੀ ਦਾ ਜੋ ਬੇਜਲ ਨੇ ਆਖਿਆ, ਬੜਾ ਜ਼ਬਰਦਸਤ ਤਰਜਮਾ ਸੀ। ਅਫਜ਼ਲ ਹਸਨ ਅੰਦਾਵਾ ਨੇ ਗੈਬਰੀਅਲ ਗਾਰਸ਼ੀਆ ਮਾਰਕਿਸ ਦਾ ਇੱਕ ਨਾਵਲ ਔਰ ਹੋਰ ਇੱਕ ਅਫਰੀਕਨ ਨਾਵਲ ਦਾ ਤਰਜਮਾ ਉਹਨਾਂ ਨੇ ਕੀਤਾ। ਸ਼ਫਕਤ ਤਨਵੀਰ ਮਿਰਜ਼ਾ ਸਾਹਿਬ ਨੇ ਸਾਰਤਰ ਦੇ ਡਰਾਮੇ ਤਰਜਮਾ ਕੀਤੇ ਨੇ। ਖਾਲਿਦ ਧਾਰੀਵਾਲ ਨੇ ਹਿੰਦੀ ਤੋਂ ਕਹਾਣੀਆਂ ਤਰਜਮਾ ਕੀਤੀਆਂ ਨੇ। ਹਮੀਦ ਰਾਜ਼ੀ ਸਾਹਿਬ ਨੇ ਕੀਤੇ। ਇੱਕ ਬਹੁਤ ਜਿਹੜਾ ਸ਼ਾਨਦਾਰ ਕੰਮ ਹੋਇਆ ਸ਼ਾਹ ਮੁਖੀ ਦੇ ਵਿੱਚ, ਉਹ ਯਸ਼ਪਾਲ ਦਾ ਨਾਵਲ ਹੈਗਾ ਝੂਠਾ ਸੱਚ। ਉਹ 2 ਵਾਲੀਅਮ ਦੇ ਵਿੱਚ ਹੈਗਾ ਔਰ ਤਕਰੀਬਨ 1600 ਸ਼ਾਇਦ 1800 ਸਫੇ ਬਣਦੇ ਨੇ। ਉਹ ਜਵੇਦ ਬੂਟਾ ਸਾਹਿਬ ਨੇ ਡਾਇਰੈਕਟ ਹਿੰਦੀ ਚੋਂ ਕੀਤਾ। ਅਸੀਰ ਆਬਦ ਸਾਹਿਬ ਨੇ ਮਿਰਜ਼ਾ ਗਾਲਬ ਦਾ ਬੜਾ ਸ਼ਾਨਦਾਰ ਤਰਜਮਾ ਕੀਤਾ। ਅੱਛਾ, ਹੁਣ ਮੈਂ ਜਿਹੜਾ ਤਰਜਮਾ ਕੀਤਾ ਪਿੱਛੇ ਜਿਹੜਾ ਇੱਕ ਸਵਾਲ ਹੈ, ਟਰਮੀਨੋਲੋਜੀ ਦਾ ਬਹੁਤ ਵੱਡਾ ਇਸ਼ੂ ਹੈ ਸਾਡੇ। ਮਸਲਨ ਇੱਕ ਲਫ਼ਜ਼ ਹੈ ਕਲਚਰ, ਮੈਂ ਟ੍ਰਾਂਸਲੇਸ਼ਨ ਦੀ ਗੱਲ ਕਰ ਰਿਹਾ ਇੰਗਲਿਸ਼ ਇਨਟੂ ਪੰਜਾਬੀ ਜਾਂ ਪੰਜਾਬੀ ਦੇ ਵਿੱਚ ਜਿਹੜੀ ਟ੍ਰਾਂਸਲੇਸ਼ਨ ਹੁੰਦੀ ਹੈ ਉਹਨਾਂ ਦੀ ਗੱਲ ਕਰ ਰਹੇ। ਨੀਤੀ ਜਿਹੜੇ ਨੇ ਉਹ ਦੂਸਰੀ ਪੰਜਾਬੀ ਤੋਂ ਅੰਗਰੇਜ਼ੀ ਕਰਦੇ ਨੇ, ਮੈਂ ਜਿਹੜਾ ਨਾ ਪੰਜਾਬੀ ਚ ਜਿਹੜੇ ਤਰਜਮੇ ਹੁੰਦੇ ਉਹਨਾਂ ਦੀ ਗੱਲ ਕਰ ਰਿਹਾ। ਕਲਚਰ ਹੈਗਾ ਇੱਕ ਲਫ਼ਜ਼, ਉਹ ਗੁਰਮੁਖੀ ਚ ਸੱਭਿਆਚਾਰ ਕਰਦੇ ਨੇ, ਸਾਡੇ ਉਰਦੂ ਵਾਲੇ ਉਹਨੂੰ ਸਕਾਫਤ ਕਰਦੇ ਨੇ, ਔਰ ਇੱਕ ਉਹਦਾ ਤਰਜਮਾ ਰਹਿਤਲ ਵੀ ਕੀਤਾ ਗਿਆ ਹੈ। ਇਸ ਤਰ੍ਹਾਂ ਜਿਹੜੀਆਂ ਤਾਰੀਖ ਹੈ
ਉੱਥੇ ਜਿਹੜਾ ਹੈ ਇਤਿਹਾਸ ਕਹਿੰਦੇ ਨੇ, ਅਸੀਂ ਤਵਾਰੀਖ ਕਰਨੇ ਆ। ਔਰ ਜਿਹੜਾ ਹੈ ਨਜਮ ਸਾਹਿਬ ਨੇ, ਨਜਮ ਹੁਸੈਨ ਸਈਦ ਸਾਹਿਬ ਜਿਹੜੇ ਬਹੁਤ ਵੱਡੇ ਲਿਖਾਰੀ ਨੇ, ਉਹਨਾਂ ਨੇ ਕਿਹਾ ਜੀ ਵਾਰਾਂ ਜਿਹੜੀਆਂ ਹੁੰਦੀਆਂ ਨੇ, ਉਹਨਾਂ ਨੇ ਤਾਰੀਖ ਦਾ ਤਰਜਮਾ ਵਾਰ ਕੀਤਾ। ਹੁਣ ਵਾਰ ਵੀ ਤਾਰੀਖ ਹੈ, ਤਵਾਰੀਖ ਵੀ ਅਸੀਂ ਵਰਤ ਰਹੇ ਹਾਂ, ਇਤਿਹਾਸ ਵੀ ਅਸੀਂ ਵਰਤ ਰਹੇ ਹਾਂ। ਇਹ ਜਿਹੜੇ ਸਾਰੇ ਪ੍ਰੋਬਲਮ ਹੈ ਨੇ, ਜਿਹੜੇ ਨੇ, ਇਹਨਾਂ ਦਾ ਮੈਂ ਸਮਝਦਾ ਇੱਕ ਬਹੁਤ ਵੱਡਾ ਪ੍ਰੋਬਲਮ ਇਹ ਹੈਗਾ ਕਿ ਟਰਾਂਸਲੇਸ਼ਨ ਜਿਹੜਾ ਬੋਰਡ ਹੋਣੇ ਚਾਹੀਦੇ। ਉਹ ਪਰਲੇ ਪੰਜਾਬ 'ਚ ਵੀ, ਈਸਟ ਪੰਜਾਬ 'ਚ ਵੀ, ਔਰ ਸਾਡੇ ਵੈਸਟ ਪੰਜਾਬ 'ਚ ਵੀ ਜਿਹੜੇ ਨੇ ਟਰਾਂਸਲੇਸ਼ਨ ਦੇ ਅਦਾਰੇ ਬਣਾਏ ਜਾਣ। ਉਹ ਟਰਮੀਨੋਲੋਜੀ ਨੂੰ ਮਿੱਥਣ ਕਿ ਅਸੀਂ ਜਿਹੜੀ ਟਰਮੀਨੋਲੋਜੀ ਹੈ ਉਹਨੂੰ ਅਸੀਂ ਕਿਵੇਂ ਕਰਨਾ। ਔਰ ਇਹ ਜਿੰਨੇ ਵੀ ਟਰਾਂਸਲੇਸ਼ਨਸ ਹੋਏ ਨੇ ਸਾਡੇ ਪਾਸੇ, ਉਹ ਸਾਰੇ ਲੋਕਾਂ ਨੇ ਆਪਣੀ ਇੰਡੀਵਿਜੂਅਲ ਐਫਰਟ ਦੇ ਨਾਲ ਕੀਤੇ ਨੇ। ਉਰਦੂ ਦੇ ਵਿੱਚ ਜਿਹੜਾ ਹੈ ਜਾਮੀਆ ਉਸਮਾਨੀਆ ਯੂਨੀਵਰਸਿਟੀ ਦੇ ਵਿੱਚ, ਔਰ ਫਿਰ ਜਾਮੀਆ ਮਿਲੀਆ ਯੂਨੀਵਰਸਿਟੀ ਦਿੱਲੀ ਦੇ ਵਿੱਚ ਉਹਨਾਂ ਨੇ ਟਰਮੀਨੋਲੋਜੀ ਕਾਇਨ ਕੀਤੀ ਔਰ ਸਾਰਾ ਕੁਝ ਉਹਦਾ ਜਿਹੜਾ ਹੈ ਬਣਾਇਆ ਗਿਆ, ਟਰਾਂਸਲੇਟ ਕੀਤਾ ਗਿਆ। ਮੈਨੂੰ ਨਹੀਂ ਪਤਾ ਕਿ ਜਿਹੜਾ ਗੁਰਮੁਖੀ ਦੇ ਵਿੱਚ ਜਿਹੜੀ ਟਰਮੀਨੋਲੋਜੀ ਹੈ ਉਹਨੂੰ ਉਹਨਾਂ ਨੇ ਕਿਸ ਤਰ੍ਹਾਂ ਕੀਤਾ, ਲੇਕਿਨ ਮੈਂ ਦੇਖਿਆ ਕਿ ਉਹ ਸਾਰਾ ਉਹਨਾਂ ਨੇ ਹਿੰਦੀ ਔਰ ਸੰਸਕ੍ਰਿਤ ਤੋਂ ਲਿਆ ਇਹਨਾਂ ਨੇ। ਉਹ ਸਾਡੇ ਤੇ ਬਿਲਕੁਲ ਉਹ ਜਿਹੜੀ ਹੈ ਉਹ ਸਾਡੇ ਉੱਤੋਂ ਲੰਘ ਜਾਂਦੀ ਹੈ। ਉਹ ਜਿਹੜੀ ਸਾਰੀ ਟਰਮੀਨੋਲੋਜੀ ਹੈ ਉਹ ਬਹੁਤ ਜ਼ਿਆਦਾ ਪ੍ਰੋਬਲਮ ਹੈ ਸਾਡੇ ਲਈ। ਟਰਾਂਸਲੇਸ਼ਨ ਜਿਹੜੀਆਂ ਨੇ ਉਹ ਸਾਡੇ ਹੋਰ ਜਿਹੜੇ ਦੋਸਤਾਂ ਨੇ ਕੀਤੀਆਂ, ਉਹਨਾਂ 'ਚ ਨਜਮ ਹੁਸੈਨ ਸਈਦ ਸਾਹਿਬ ਨੇ ਵੀ ਪਲੇ ਕੀਤੇ ਨੇ, ਉਹਨਾਂ ਨੇ ਨਾਜ਼ਮ हिकमत ਦਾ, ਪੈਬਲੋ ਨਰੋਦਾ ਦਾ ਕੀਤਾ, ਹੋਰ ਦੂਸਰੇ ਤਰਜਮੇ ਵੀ ਕੀਤੇ ਨੇ। ਔਰ ਉਹਨਾਂ ਨੇ ਜਿਹੜਾ ਕ੍ਰਿਟਿਸਿਜ਼ਮ ਲਿਖਿਆ ਨਜਮ ਸਾਹਿਬ ਨੇ, ਉਹਦੇ 'ਚ ਉਹਨਾਂ ਨੇ ਕੁਛ ਟਰਮੀਨੋਲੋਜੀ ਨੂੰ ਕ੍ਰੀਏਟਿਵਲੀ ਬੜੇ ਖੂਬਸੂਰਤ ਤਰੀਕੇ ਨਾਲ ਪੰਜਾਬੀ ਦੇ ਵਿੱਚ ਟਰਾਂਸਲੇਟ ਕੀਤਾ ਹੈਗਾ। ਉਹਨਾਂ ਨੂੰ ਟਰਾਂਸਲੇਟ ਕੀਤਾ ਜਾਂ ਕ੍ਰੀਏਟ ਕੀਤਾ, ਲੇਕਿਨ ਤੁਹਾਨੂੰ ਟਚਕਾ ਨਹੀਂ ਲੱਗਦਾ ਕਿ ਇਹ ਹਕੀਕਤ ਨਗਾਰੀ ਦੀ ਗੱਲ ਕਰ ਰਹੇ ਨੇ ਜਾਂ ਨੈਚੁਰਲਿਜ਼ਮ ਦੀ ਗੱਲ ਕਰ ਰਹੇ। ਇਸ ਤਰ੍ਹਾਂ ਜਿਹੜੀ ਸਾਇੰਸ ਦੀ ਟੈਕਨੋਲੋਜੀ ਹੈ, ਸਾਰੀ ਟਰਮੀਨੋਲੋਜੀ, ਉਹਦੇ ਬਹੁਤ ਇਸ਼ੂ ਹੈਗੇ ਨੇ। ਤੇ ਜਿਹੜਾ ਸਾਡਾ ਤਰਜਮੇ ਦਾ ਕੰਮ ਹੈ, ਉਹ ਜਦ ਤੱਕ ਅਸੀਂ ਟਰਾਂਸਲੇਸ਼ਨਸ ਨਹੀਂ ਕਰਦੇ, ਬਹੁਤ ਜ਼ਿਆਦਾ ਨਹੀਂ ਕਰਦੇ, ਤੇ ਜਿਹੜਾ ਸਾਡੇ ਦੂਸਰੇ ਅਲੂਮ ਜਿਹੜੇ ਨੇ, ਜਿਵੇਂ ਸੋਸ਼ੀਓਲੋਜੀ ਹੈ, ਸਾਈਕੋਲੋਜੀ ਹੈ, ਹਿਸਟਰੀ ਹੈ, ਔਰ ਸਾਇੰਸ ਮਜ਼ਾਮੀਨ ਨੇ, ਉਹ ਪੰਜਾਬੀ ਵਿੱਚ ਨਹੀਂ ਆ ਪਾਣਗੇ। ਔਰ ਇਹ ਜਿਹੜੀ ਸਾਡੀ ਨਸਰ ਬਣਨੀ ਹੈ, ਜਿਹੜੀ ਸਾਡੀ ਪ੍ਰੋਜ਼ ਬਣਨੀ ਹੈ, ਉਹ ਥਰੂ ਟਰਾਂਸਲੇਸ਼ਨ ਬਣਨੀ ਹੈਗੀ, ਜਿਹਦੇ ਤੇ ਸਾਡੇ ਵਾਲੇ ਪਾਸੇ ਜਿਹੜਾ ਹੈ ਇਹ ਬਹੁਤ ਜਿਹੜਾ ਇਹਦੇ ਵਿੱਚ ਕੋਈ ਬਹੁਤ ਚੰਗਾ ਥੋੜਾ ਜਿਹਾ ਕੰਮ ਹੋਇਆ, ਲੇਕਿਨ that is not very encouraging। ਹਾਂਜੀ ਅਜੀਤ ਜੀ। ਜੀ ਬੜੀ ਤੁਸੀਂ ਸੋਹਣੀ ਗੱਲ ਕਰ ਰਹੇ ਸੀ। ਤੇ ਥੋੜਾ ਜਿਹਾ ਸਾਨੂੰ ਇਹ ਦੱਸੋ ਕਿ ਜਿਹੜਾ ਇੱਕ ਤਰਜਮਾ ਹੈ ਲਫ਼ਜ਼ੀ ਤਰਜਮਾ, ਇੱਕ ਤਰਜਮਾ ਹੈ ਜਿਹਦੇ ਵਿੱਚ ਅਸੀਂ ਸਿਰਫ ਮਫਹੂਮ ਨੂੰ ਅੱਗੇ ਪਹੁੰਚਾਉਂਦੇ ਹਾਂ ਜਾਂ ਉਸਨੂੰ ਟਰਾਂਸਲੇਟ ਕਰਦੇ ਹਾਂ, ਤੇ ਤੁਹਾਡੇ ਨਜ਼ਦੀਕ ਕਿਹੜਾ ਤਰਜਮਾ ਜਿਹੜਾ ਹੈ ਉਹ ਜ਼ਿਆਦਾ ਬਿਹਤਰ ਹੈ? क्या लफ्ज ब लफ्ज या ਉਹ ਦੂਸਰਾ ਤਰਜਮਾ ਜਿਹਦੇ ਵਿੱਚ ਸਿਰਫ ਮੈਨੂੰ ਸਮਝ ਆ ਗਈ ਹੈ। ਤੁਸੀਂ ਕਹਿ ਰਹੇ ਹੋ ਇੱਕ ਤੇ ਹੁੰਦਾ ਨਾ ਲਿਟਰਲ, ਉਹਨੂੰ ਕਹਿੰਦੇ ਆ ਲਿਟਰਲ ਤਰਜਮਾ, ਲਿਟਰਲ ਟ੍ਰਾਂਸਲੇਸ਼ਨ। ਦੂਸਰਾ ਜਿਹੜਾ ਹੈਗਾ ਇੱਕ ਓਪਨ ਤਰਜਮਾ, ਉਹਨੂੰ ਕਹਿੰਦੇ ਨੇ, ਜਾਂ ਕ੍ਰੀਏਟਿਵ ਤਰਜਮਾ ਕਿਹਾ ਜਾਂਦਾ ਹੈ। ਹਾਂਜੀ ਹਾਂਜੀ। ਜਿਵੇਂ ਉਰਦੂ ਦੇ ਵਿੱਚ ਮੁਹੰਮਦ ਹਸਨ ਅਸਕਰੀ ਨੇ ਜਿਹੜੇ ਨੇ ਕੁਝ ਟ੍ਰਾਂਸਲੇਸ਼ਨਸ ਕੀਤੇ ਨੇ, ਮਦਾਮ ਬੁਆਰੀ ਦਾ ਤਰਜਮਾ ਕੀਤਾ ਉਹਨੇ, ਸਤਾਂਦਾਲ ਦੇ ਨਾਵਲ ਦਾ ਕੀਤਾ ਹੈ। ਗੁਰਤੁਲ ਹੈਦਰ ਨੇ ਪੋਰਟਰੇਟ ਆਫ ਏ ਆਰਟਿਸਟ, ਜਿਹੜਾ ਇੱਕ ਹੈਨਰੀ ਜੇਮਸ ਦਾ ਨਾਵਲ ਹਮੀ ਚਿਰਾਗ ਹਮੀ ਪਰਵਾਨੇ ਚ ਹੈ, ਉਹੋ ਜਿਹੇ ਤਰਜਮੇ ਜਿਹੜੇ ਨੇ ਜਿਹੜੇ ਮੈਂ ਸਮਝਦਾ ਉਹ ਕਮਾਲ ਨੇ। ਉਹ ਤੇ ਜਿਹੜਾ ਨਾ ਉਹਦਾ ਕੋਈ ਜੋੜ ਹੀ ਨਹੀਂ ਹੈਗਾ ਉਹਨਾਂ ਤਰਜਮਿਆਂ ਦਾ। ਲੇਕਿਨ ਜਦੋਂ ਤੁਸੀਂ ਤਰਜਮਾ ਕਰ ਰਹੇ ਹੁੰਦੇ ਹੋ, ਤੁਸੀਂ ਇਹ ਖੁਦ ਤੁਸੀਂ ਡਿਸਾਈਡ ਕਰਨਾ ਹੈਗਾ ਜਿਹੜਾ ਹੈ ਕਿ ਉਹਨੂੰ ਤੁਸੀਂ, ਕਿਉਂਕਿ ਜਦੋਂ ਤੁਸੀਂ ਤਰਜਮਾ ਕਰਦੇ ਹੋ ਤੇ ਤੁਸੀਂ ਜਿਸ ਜ਼ੁਬਾਨ 'ਚ ਤਰਜਮਾ ਕਰ ਰਹੇ ਹੋ ਉਸ ਜ਼ੁਬਾਨ ਦੇ ਨਾਲ ਖਹਿ ਰਹੇ ਹੋ, ਤੁਸੀਂ ਉਹਨੂੰ ਜਿਹੜੀ ਨਾ ਉਹਨੂੰ ਕਨਫਰੰਟ ਕਰ ਰਹੇ ਹੋ, ਉਹਦੇ ਮੈਕਸਿਮਮ ਉਹਦੀਆਂ ਜਿਹੜੀਆਂ ਪੋਸੀਬਿਲਿਟੀਜ਼ ਹੈਗੀਆਂ ਨੇ ਉਹ ਐਕਸਪਲੋਰ ਕਰ ਰਹੇ ਹੋ। ਮੈਂ ਜਦੋਂ, ਕਿਉਂਕਿ ਮੈਨੂੰ ਗੁਰਮੁਖੀ ਆਉਂਦੀ ਹੈ ਤੇ ਮੈਂ ਜਦੋਂ ਤਰਜਮਾ ਕਰਨਾ ਇੰਗਲਿਸ਼ ਇਨਟੂ ਪੰਜਾਬੀ, ਤੇ ਮੈਂ ਗੁਰਮੁਖੀ ਦੀਆਂ ਆਨਲਾਈਨ ਡਿਕਸ਼ਨਰੀਆਂ ਦੇਖ ਰਿਹਾ ਹੁੰਦਾ। ਮੈਨੂੰ ਐਗਜ਼ੈਕਟ ਉਹਨਾਂ ਦੇ ਲਫ਼ਜ਼ ਨਹੀਂ ਮਿਲਦੇ ਜੇ ਉਹ ਮੈਨੂੰ ਚਾਹੀਦੇ ਹੁੰਦੇ ਨੇ, ਲੇਕਿਨ ਕੁਝ ਇਸ ਤਰ੍ਹਾਂ ਦੇ ਲਫ਼ਜ਼ ਹੁੰਦੇ ਨੇ
ਜਦੋਂ ਮੈਂ ਉਹਨਾਂ ਨੂੰ ਦੇਖਣਾ ਤੇ ਮੈਨੂੰ ਇੱਕਦਮ ਆਪਣਾ ਲਫ਼ਜ਼ ਜਿਹੜਾ ਨੇੜੇ ਤੇੜੇ ਦਾ ਕੋਈ ਲਫ਼ਜ਼ ਜਿਹੜਾ ਉਹ ਮਿਲ ਜਾਂਦਾ ਹੈ। ਤੇ ਉਹ ਫਿਰ ਉਹਨੂੰ ਕਈ ਦਫਾ ਬਿਲਕੁਲ ਐਸਾ ਮਜ਼ੇਦਾਰ ਜਿਹੜਾ ਹੈ ਉਹਦਾ ਤੁਹਾਨੂੰ ਟਰਾਂਸਲੇਸ਼ਨ ਮਿਲ ਜਾਂਦਾ ਹੈ, ਜਾਂ ਉਹਦਾ ਤੁਹਾਨੂੰ ਸਭ ਮਜ਼ੇਦਾਰ ਕੋਈ ਚੀਜ਼ ਜਿਹੜੀ ਹੈ ਤੁਸੀਂ ਮਿਲ ਜਾਂਦੀ ਹੈ। ਔਰ ਕਈ ਦਫਾ ਜਿਹੜਾ ਨਹੀਂ ਕੁਛ ਵੀ ਨਹੀਂ ਲੱਭਦਾ, ਤੇ ਇਹ ਡਿਪੈਂਡ ਕਰਦਾ ਹੈ ਟਰਾਂਸਲੇਟਰ ਦੇ ਉੱਤੇ, ਉਹਦੀ ਕਿੰਨੀ ਉਹਦੀ ਆਪਣੀ ਕਮਾਂਡ ਲੈਂਗੁਏਜ ਤੇ ਕਿੰਨੀ ਹੈ, ਈਡੀਅਮਸ ਕਿੰਨੇ ਉਹ ਯੂਜ਼ ਕਰ ਸਕਦਾ ਹੈ, ਜਿਹੜੀ ਮੁਹਾਵਰੇ ਕਿੰਨੇ ਉਹ ਯੂਜ਼ ਕਰ ਸਕਦਾ। ਠੀਕ ਹੈ, ਸਾਡੇ ਅਖਾਣ ਹੈਗੇ ਨੇ, ਅਖਾਣਾਂ ਨੂੰ ਤਰਜਮੇ ਵਿੱਚ ਲੈ ਆਵੇ, ਇਸ ਤੋਂ ਵੱਡਾ ਕਮਾਲ ਕੀ ਹੋ ਸਕਦਾ। ਤੇ ਉਹ ਲੇਕਿਨ ਹਾਂ ਮੁਸ਼ਕਿਲ ਕੰਮ ਹੈ, ਲੇਕਿਨ ਜੇ ਤੁਹਾਨੂੰ ਬੇਸ਼ੁਮਾਰ ਅਖਾਣ ਆਉਂਦੇ ਨੇ, ਇੱਕਦਮ ਤੁਹਾਨੂੰ ਅੰਗਰੇਜ਼ੀ ਪੜ੍ਹਦੇ ਉਹਦੇ ਨਾਲ ਮਿਲਦਾ ਜੁਲਦਾ ਕੋਈ ਅਖਾਣ ਆਉਂਦਾ ਹੈ, ਤੇ ਉਹ ਲੇਕਿਨ ਜਿਹੜਾ ਬੁਨਿਆਦੀ ਗੱਲ ਹੈ ਨਾ, ਜਿਹੜੀ ਤੁਹਾਡੀ ਗੱਲ ਦਾ ਜਿਹੜਾ ਜਵਾਬ ਹੈ ਉਹ ਹੈਗਾ ਕਿ ਅਲਟੀਮੇਟਲੀ ਟਰਾਂਸਲੇਸ਼ਨ ਹੀ ਹੈ ਜਿਹੜੀ ਕ੍ਰੀਏਟਿਵ ਟਰਾਂਸਲੇਸ਼ਨ ਹੈ, ਉਹ ਉਸ ਜ਼ਬਾਨ ਨੂੰ ਰਿਚ ਕਰਦੀ ਹੈ, ਅਮੀਰ ਕਰਦੀ ਹੈ, ਜਿਹਨੂੰ ਕ੍ਰੀਏਟਿਵਲੀ ਤੁਸੀਂ ਕਰੋਗੇ। ਵਰਡ ਟੂ ਵਰਡ ਜਿਹੜਾ ਉਹ ਖੁਸ਼ਕ ਹੋ ਜਾਏਗਾ, ਉਹ ਬੋਰਿੰਗ ਹੋ ਜਾਏਗਾ, ਉਹਦਾ ਇੱਕ ਜਿਹੜਾ ਜ਼ੁਬਾਨ ਦਾ ਸਵਾਦ ਹੁੰਦਾ ਹੈ ਉਹ ਉਹਦੇ ਵਿੱਚੋਂ ਮੈਨੂੰ ਲੱਗਦਾ ਹੈ ਕਿ ਉਹ ਖਾਰਿਜ ਹੋ ਜਾਏਗਾ। ਖਾਰਿਜ ਹੋ ਜਾਏਗਾ, ਔਰ ਜ਼ੁਬਾਨ ਦੀ ਜਿਹੜੀ ਜਮਾਲਿਆਤੀ ਪਹਿਲੂ ਜਿਹਨੂੰ ਐਸਥੈਟਿਕਸ ਅਸੀਂ ਕਹਿੰਦੇ ਉਹ ਗਾਇਬ ਹੋ ਜਾਏਗੀ। ਲਿਹਾਜ਼ਾ ਉਹ ਕਾਰੀ ਵਾਸਤੇ ਜਾਂ ਉਹ ਪੜ੍ਹਨ ਵਾਲੇ ਵਾਸਤੇ ਜ਼ਾਹਿਰ ਹੈ ਕਿ ਉਹ ਬੋਰਿੰਗ ਹੋਏਗਾ, ਔਰ ਤਰਜਮਾ ਜਿਹੜਾ ਹੈ ਉਸਨੂੰ ਦਿਲਚਸਪੀ ਨਾਲ ਨਹੀਂ ਪੜ੍ਹਿਆ ਜਾਏਗਾ। ਤੁਹਾਡਾ ਇਹ ਖਿਆਲ ਹੈ ਕਿ ਸਾਨੂੰ ਨਾ ਉਹ ਮਫਹੂਮ ਨੂੰ ਜ਼ਿਆਦਾ ਮੱਦੇਨਜ਼ਰ ਰੱਖ ਕੇ ਤੇ ਆਪਣੀ ਜ਼ੁਬਾਨ ਦੇ ਵਿੱਚ ਕ੍ਰੀਏਟਿਵ ਸਤਹ ਤੇ ਆ ਕੇ ਉਹਨੂੰ ਟਰਾਂਸਲੇਟ ਕਰਨਾ ਚਾਹੀਦਾ, ਤਾਂ ਕਿ ਉਸਦੀ ਐਸਥੈਟਿਕਸ ਬਰਕਰਾਰ ਰਹਿਣ ਲੈਂਗੁਏਜ ਦੀਆਂ, ਤੇ ਫਿਰ ਜ਼ੁਬਾਨ ਜਿਹੜੀ ਹੈ ਉਹ ਰਿਚ ਹੋਏਗੀ। ਔਰ ਦੂਜੀ ਚੀਜ਼ ਇਹ ਹੈ ਕਿ ਟਰਾਂਸਲੇਸ਼ਨ ਦੇ ਨਾਲ ਜ਼ਾਹਿਰ ਹੈ ਕਿ ਤੁਸੀਂ ਨਵੇਂ ਲਫ਼ਜ਼ ਵੀ ਘੜਦੇ ਹੋ, ਨਵੇਂ ਲਫ਼ਜ਼ ਕਾਇਨ ਹੋਣਗੇ, ਤੇ ਉਸ ਦੇ ਨਾਲ ਵੀ ਜ਼ੁਬਾਨ ਜਿਹੜੀ ਹੈ ਉਹ ਰਿਚ ਹੋ ਜਾਂਦੀ। ਤੇ ਸਾਡੇ ਨਾਲ ਮੌਜੂਦ ਨੇ ਨੀਤੀ ਸਿੰਘ ਹੋਰੀ, ਇਹ ਕਹਿ ਰਹੇ ਸੀ ਕਿ ਮੈਂ ਕੁਝ ਸੁਣਾਉਣਾ ਚਾਹੁੰਦੀ ਹਾਂ, ਤੇ ਮੇਰੇ ਖਿਆਲ ਇਹਨਾਂ ਨੂੰ ਥੋੜਾ ਮੌਕਾ ਦਿੱਤਾ ਜਾਏ ਤਾਂ ਕਿ ਸਾਡੇ ਮਹਿਮਾਨ ਨੇ ਤੇ ਇਹਨਾਂ ਦੇ ਕੋਲੋਂ ਐਸੀ ਕੋਈ ਗੱਲ ਨਹੀਂ, ਸੁਣਾ ਲਵਾਂਗੇ, ਪਰ ਹੁਣੇ ਤੁਸੀਂ ਜਿਹੜੀ ਗੱਲ ਕਰ ਰਹੇ ਸੋ ਤੇ ਉਸੇ ਗੱਲ ਨੂੰ ਜੇ ਮੈਂ ਥੋੜਾ ਉਹਦੇ ਚ ਐਡ ਕਰਾਂ ਤੇ ਆਪਣਾ ਤਜਰਬਾ, ਹਾਂ, ਤੇ ਜਿਵੇਂ ਜ਼ੁਬੈਰ ਅਹਿਮਦ ਸਾਹਿਬ ਗੱਲ ਕਰ ਰਹੇ ਸਨ ਨਾ ਹੁਣੇ ਕਿ ਟਰਾਂਸਲੇਸ਼ਨ, ਟਰਾਂਸਲਿਟਰੇਸ਼ਨ, ਟਰਾਂਸਕ੍ਰੀਏਸ਼ਨ ਦੀ ਗੱਲ ਕਰ ਰਹੇ ਸਨ, ਰਾਈਟ? ਜੀ ਜੀ ਜੀ, ਇਹੀ ਗੱਲ ਕਰ ਜਿੱਥੇ ਤੱਕ, ਹਾਂ, ਤੇ ਜਿੱਥੇ ਤੱਕ ਮੈਨੂੰ ਸਮਝ ਆਉਂਦੀ ਹੈ, ਇਹ ਸਾਰੇ ਐਸਪੈਕਟਸ ਇੱਕ ਟਰਾਂਸਲੇਸ਼ਨ ਦੇ ਵਿੱਚ ਹੁੰਦੇ, ਜਿਵੇਂ ਜਰਨੀ ਹੁੰਦੀ ਹੈ, ਤੇ ਸ਼ੁਰੂਆਤ ਜਦੋਂ ਤੁਸੀਂ ਕੋਈ ਵੀ ਸਕ੍ਰਿਪਟ ਹੱਥ 'ਚ ਲੈਂਦੇ ਹੋ ਤੇ ਉਹ ਵਰਡ ਟੂ ਵਰਡ ਹੀ ਟਰਾਂਸਲੇਟ ਕਰਦੇ ਹੋ, so that is your first draft, ਉਹ ਤੁਹਾਡੀ ਲਿਟਰਲ ਟਰਾਂਸਲੇਸ਼ਨ ਹੋ ਗਈ, ਹੈ ਨਾ। ਉਸ ਤੋਂ ਬਾਅਦ ਫਿਰ ਇਨਸਾਨ ਵੇਖਦਾ ਹੈ ਕਿ ਵੀ ਇਹਨੂੰ ਕਿਸ ਤਰ੍ਹਾਂ ਇਸ ਸੈਂਟੈਂਸ ਨੂੰ ਕਿਸ ਤਰ੍ਹਾਂ ਕਲੀਨ ਅਪ ਕੀਤਾ ਜਾਏ, ਇਹਨੂੰ ਸਾਫ਼ ਕਿਸ ਤਰ੍ਹਾਂ ਕੀਤਾ ਜਾਵੇ, ਕਿਉਂਕਿ ਜਦੋਂ ਵਰਡ ਟੂ ਵਰਡ ਟਰਾਂਸਲੇਸ਼ਨ ਕਰਦੇ ਹੋ ਤੁਸੀਂ, ਤੇ ਉਹ ਬੜੀ ਔਕਵਰਡ ਜੀ ਹੁੰਦੀ ਹੈ। ਕਈ ਵਾਰੀ ਸੈਂਟੈਂਸ ਦਾ ਜਿਹੜਾ ਸਟਰਕਚਰ ਵੀ ਹੁੰਦਾ ਹੈ ਉਹ ਚੰਗਾ ਭਲਾ ਨਹੀਂ ਹੁੰਦਾ, ਟੇੜਾ ਮੇੜਾ, ਡਿੰਗਾ ਟੇੜਾ ਹੁੰਦਾ ਹੈ, ਤੇ ਉਹਨੂੰ ਤੁਸੀਂ ਪਹਿਲਾਂ ਤੇ ਸਾਫ਼ ਕਰਦੇ ਹੋ ਸਾਰੇ ਸੈਂਟੈਂਸ ਆਪਣੇ, ਉਸ ਤੋਂ ਬਾਅਦ ਫਿਰ ਤੁਸੀਂ ਖੋਜ ਕਰਦੇ ਹੋ ਕਿ ਵੀ ਬਿਹਤਰ ਵਰਡਸ ਹੈਗੇ ਨੇ ਮੇਰੇ ਕੋਲ, ਮੈਨੂੰ ਕੋਈ ਬਿਹਤਰ ਵਰਡਸ, ਬਿਹਤਰ ਫਰੇਜ਼ਸ ਮਿਲ ਸਕਦੇ ਨੇ। ਕਈ ਈਡੀਅਮਸ ਹੁੰਦੇ ਨੇ ਜਿਹੜੀ ਪੰਜਾਬੀ ਭਾਸ਼ਾ ਨੂੰ ਬਿਲੋਂਗ ਕਰਦੇ ਨੇ, ਪੰਜਾਬੀ ਮਿੱਟੀ ਤੋਂ ਜਿਵੇਂ ਉਪਜੀ ਹੁੰਦੀ ਹੈ ਨਾ ਭਾਸ਼ਾ, ਤੇ ਉਹ ਕਈ ਚੀਜ਼ਾਂ ਹੁੰਦੀਆਂ ਨੇ ਜਿਹੜੀ, ਫੋਰ ਐਗਜ਼ਾਮਪਲ ਐਨ ਅਲੂਜਨ ਟੂ ਸਮ ਫੋਕ ਔਰ ਸਪਿਰਿਚੁਅਲ, ਔਰ ਜਿਵੇਂ ਫਕੀਰਾਂ ਨੂੰ ਕੋਈ ਅਲੂਜਨ, ਕੋਈ ਕਹਾਵਤ, ਕੋਈ ਮਾਨਤਾ ਨੂੰ ਅਲੂਜਨ ਹੋਵੇ, ਤੇ ਉਹਨੂੰ ਤੁਸੀਂ ਅੰਗਰੇਜ਼ੀ 'ਚ ਕਿਸ ਤਰ੍ਹਾਂ ਲਿਆਓਗੇ? ਉਹ ਜਿਹੜੀ ਦੇਸੀਪਨਾ ਹੈ, ਉਹ ਜਿਹੜੇ ਮਿੱਟੀ ਦੇ ਨਾਲ ਜੁੜਿਆ ਹੋਇਆ ਦੇਸੀ ਜਿਹੜੀ ਪੰਜਾਬੀ ਦੀ ਜਿਹੜੀ ਰੂਹ ਹੈ, ਉਹਨੂੰ ਤੁਸੀਂ ਅੰਗਰੇਜ਼ੀ 'ਚ ਕਿਸ ਤਰ੍ਹਾਂ ਜਿੰਦਾ ਕਰੋਗੇ? ਤੇ ਫਿਰ ਉਹ ਮੇਰੇ ਖਿਆਲ 3rd ਜਾਂ 4th ਡਰਾਫਟ ਵਿੱਚ ਤੁਸੀਂ ਉਸ ਗੱਲ ਤੇ ਕੰਮ ਕਰਦੇ ਹੋ, ਔਰ ਐਂਡ ਦੈਟ ਇਜ਼ ਵੇਅਰ ਤੁਹਾਡੀ ਥੋੜੀ ਬਹੁਤੀ ਟਰਾਂਸਕ੍ਰੀਏਸ਼ਨ ਵੀ ਹੁੰਦੀ ਹੈ। ਫਿਰ ਉਹ ਵੀ ਨਾ ਇਨਸਾਨ ਨੂੰ ਕਾਫੀ ਸੰਭਾਲਣਾ ਪੈਂਦਾ ਹੈ, ਬੈਲੈਂਸ ਕਰਨਾ ਪੈਂਦਾ ਹੈ, ਕਿ ਕਿਉਂਕਿ ਤੁਸੀਂ ਪੰਜਾਬੀ ਵਿੱਚੋਂ ਅੰਗਰੇਜ਼ੀ 'ਚ ਪਾ ਰਹੇ ਹੋ, ਮੈਂ ਆਪਣੀ ਗੱਲ ਕਰਾਂ ਤੇ, ਜਾਂ ਤੁਸੀਂ ਜੇ ਅੰਗਰੇਜ਼ੀ 'ਚੋਂ ਪੰਜਾਬੀ 'ਚ ਪਾ ਰਹੇ ਹੋ, ਤੇ ਤੁਸੀਂ ਉਹਦੇ ਜਿਵੇਂ ਨਾ ਉਹਦੀ ਇਕੁਈਵੈਲੈਂਸ ਤੁਸੀਂ ਕਿਸ ਤਰ੍ਹਾਂ ਲੱਭੋ ਦੂਜੀ ਭਾਸ਼ਾ ਵਿੱਚ, ਔਰ ਤੁਸੀਂ ਇਸ ਤਰ੍ਹਾਂ ਉਹਨੂੰ ਕਰੋ ਕਿ ਜਿਹੜੇ ਸਾਹਮਣੇ ਵਾਲੇ ਜਿਹੜੇ ਰੀਡਰਸ ਨੇ ਉਹਨਾਂ ਨੂੰ ਵੀ ਆਨੰਦ ਆਏ,
ਕਿਉਂਕਿ ਨਿਰਾ ਟ੍ਰਾਂਸਲੇਟ ਕਰਨ ਦਾ ਮਤਲਬ ਨਹੀਂ ਹੈ ਸਾਡਾ ਇਹ ਵੀ ਮਤਲਬ ਹੈ ਕਿ ਸਾਡੇ ਲਿਟਰੇਚਰ ਨੂੰ ਸਾਹਮਣੇ ਵਾਲਾ ਇੰਜੋਏ ਕਰੇ ਔਰ ਉਹਨੂੰ ਅਪਰੀਸ਼ੀਏਟ ਕਰੇ। ਤੇ ਇਹ ਦੋ ਗੱਲਾਂ ਕਰਨਾ ਚਾਹਾਂਗੀ। ਫਿਰ ਮੈਂ ਤੁਹਾਨੂੰ ਆਪਣਾ ਇੱਕ ਤਜਰਬਾ ਸ਼ੇਅਰ ਕਰਾਂ, ਬੜਾ ਇੰਟਰਸਟਿੰਗ ਹੈ। ਮੈਂ ਹੁਣੇ ਪੀਰੋ ਸਨ ਨਾ ਜਿਹੜੇ ਗੁਲਾਬਦਾਸੀ ਸੈਕਟ ਨਾਲ ਫਿਰ ਬਾਅਦ ਤੇ ਜੁੜੇ ਸਨ, ਜੇ ਲਾਹੌਰ ਤੋਂ ਉਹਨਾਂ ਨੂੰ ਪੀਰੋ ਪ੍ਰੇਮਨ ਕਹਿੰਦੇ ਨੇ, ਮਾਤਾ ਪੀਰੋ ਕਹਿੰਦੇ ਨੇ। ਤੇ ਉਹਨਾਂ ਦੀਆਂ ਨਾ ਜਿਹੜੀਆਂ ਸਾਖੀਆਂ ਨੇ, ਉਹਨਾਂ ਦੇ 12 ਮਾਹ ਤੇ ਉਹਨਾਂ ਦੀ ਹੋਰੀ ਗੀਤ, ਇਸ ਤਰ੍ਹਾਂ ਦੀ ਮੈਂ ਰੈਪਰੈਜ਼ੈਂਟੇਸ਼ਨਸ ਲੈ ਕੇ ਮੈਂ ਉਹਨਾਂ ਦੀ 100 ਵਰਸਿਸ ਕਹਿ ਲਓ, ਉਹਨਾਂ ਦੀ ਮੈਂ ਟ੍ਰਾਂਸਲੇਸ਼ਨ ਕੀਤੀ ਸੀ ਤੇ ਮੈਨੂਸਕ੍ਰਿਪਟ ਤਿਆਰ ਕੀਤਾ ਸੀ। ਤੇ ਜਿਹੜੀ ਮੇਰੀ ਪਹਿਲੀ ਟ੍ਰਾਂਸਲੇਸ਼ਨ ਸੀ ਉਹ ਵੀ ਮੇਰੇ 4-5 ਡਰਾਫਟ ਤੇ ਆਰਾਮ ਨਾਲ ਹੋ ਗਏ ਸਨ, 6 ਵੀ ਹੋ ਗਏ। ਤੇ ਉਹ ਮੈਂ ਭੇਜੀ ਪਬਲਿਸ਼ਰਸ ਨੂੰ। ਤੇ ਜਿਹੜੀ ਮੇਰੀ ਉਹ ਪਹਿਲੀ ਜਿਹੜੀ ਟ੍ਰਾਂਸਲੇਸ਼ਨ ਸੀ, that was more close to the medieval tone and tenor of Piro's original writing। ਫਿਰ ਮੈਨੂੰ ਫੀਡਬੈਕਸ ਮਿਲੇ, ਕੁਝ ਪ੍ਰੋਫੈਸਰ ਫਰੈਂਡਸ ਸਨ, ਉਹਨਾਂ ਨੂੰ ਭੇਜਿਆ, ਉਹਨਾਂ ਦਾ ਫੀਡਬੈਕ ਲਿੱਤਾ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਇਹ ਨਾ ਥੋੜਾ ਪੁਰਾਣਾ ਜਿਹਾ ਲੱਗਦਾ ਹੈ ਤੇ ਤੂੰ ਇਹਨੂੰ ਥੋੜਾ ਮਾਡਰਨਾਈਜ਼ ਕਰ। ਉਹਨਾਂ ਨੇ ਮੈਨੂੰ ਕਿਹਾ ਕਿ ਤੂੰ ਕਬੀਰ ਦੀਆਂ ਟ੍ਰਾਂਸਲੇਸ਼ਨਸ ਜਿਹੜੀਆਂ ਅਰਵਿੰਦ ਕ੍ਰਿਸ਼ਨ ਮਹਿਰੋਤਰਾ ਨੇ ਕੀਤੀ ਹੈ ਉਹ ਵੇਖ, ਜਾਂ ਇੱਕ ਹੋਰ ਕਿਤਾਬ ਆਈ ਹੈ ਅੰਡਾਲ ਹੈਗੀ ਸੀ, ਪੋਇਟ ਸਾਊਥ ਇੰਡੀਆ ਤੋਂ, ਤੇ ਮੈਨੂੰ ਨਾਂ ਨਹੀਂ ਯਾਦ ਆ ਰਿਹਾ ਟ੍ਰਾਂਸਲੇਟਰ ਦਾ, ਤੇ ਉਹ ਵੇਖ ਕਿ ਕਿਸ ਤਰ੍ਹਾਂ ਉਹਨਾਂ ਨੇ ਉਹਨੂੰ ਮਾਡਰਨਾਈਜ਼ ਕੀਤਾ ਹੈ। ਤੇ ਮੈਂ ਉਹ ਪੜ੍ਹਿਆ ਔਰ ਫਿਰ ਮੈਂ ਪੂਰਾ ਆਪਣਾ ਮੈਨੂਸਕ੍ਰਿਪਟ 100 ਦੀ 100 ਕਵਿਤਾਵਾਂ ਮੈਂ ਹੋਰ ਮਾਡਰਨਾਈਜ਼ ਕੀਤੀਆਂ। ਐਂਡ ਯੂ ਨੋ ਵੈਨ ਆਈ ਰੈਡ ਦੋਜ਼ ਮਾਡਰਨਾਈਜ਼ਡ ਵਰਜ਼ਨਸ ਆਫ ਟ੍ਰਾਂਸਲੇਸ਼ਨਸ, ਮੈਨੂੰ ਇੱਕ ਕੌਨਫੀਡੈਂਸ ਆਇਆ ਔਰ ਮੈਂ ਇੱਕ ਗੱਲ ਸਿੱਖੀ ਕਿ ਕੋਈ ਅੰਤ ਹੀ ਨਹੀਂ ਹੈ ਪਰਫੈਕਸ਼ਨ, ਯੂ ਨੋ ਉਹਨੂੰ ਕੋਈ ਅੰਤ ਹੀ ਨਹੀਂ ਹੈ। ਔਰ ਇੱਕ ਹੋਰ ਗੱਲ, ਆਈ ਹੋਪ ਲੰਬੀ ਨਹੀਂ ਗੱਲ ਕਰ ਰਹੀ ਬਹੁਤ, ਮੈਂ ਬੜੇ ਸਾਲਾਂ ਤੋਂ ਆਪਣੇ ਯੂਨੀਵਰਸਿਟੀ ਵਿੱਚ ਯੂਰੋਪੀਅਨ ਲਿਟਰੇਚਰ ਪੜ੍ਹਾ ਰਹੀ ਹਾਂ। ਜੀ। ਹੁਣ ਤੁਸੀਂ ਵੇਖੋ ਤੇ ਇਹ ਜਿਹੜੀ ਯੂਰੋਪੀਅਨ ਟੈਕਸਟ ਨੇ, ਫ੍ਰੈਂਚ, ਪੋਰਟੁਗੀਜ਼, ਸਪੈਨਿਸ਼, ਇਹ ਸਾਰੇ ਲਿਟਰੇਚਰਸ ਨੇ, ਤੇ ਇਹਨਾਂ ਨੂੰ ਅਸੀਂ ਸਪੈਨਿਸ਼ ਵਿੱਚ ਥੋੜੀ ਪੜ੍ਹ ਰਹੇ ਹਾਂ, ਅਸੀਂ ਤੇ ਇਹਨਾਂ ਨੂੰ ਟ੍ਰਾਂਸਲੇਟ ਕਰਕੇ ਪੜ੍ਹ ਰਹੇ ਹਾਂ, ਤਰਜੁਮੇ ਵਿੱਚ ਪੜ੍ਹ ਰਹੇ ਹਾਂ, ਰਾਈਟ, ਉਹਨੂੰ ਟ੍ਰਾਂਸਲੇਸ਼ਨ ਵਿੱਚ ਪੜ੍ਹ ਰਹੇ ਹਾਂ ਉਹਨੂੰ। ਜੀ। ਤੇ ਕਦੀ ਲੱਗਦਾ ਹੀ ਨਹੀਂ ਹੈ। और like there's a poet, Portuguese poet Fernando Pessoa ਜਾਂ ਫੈਡਰਿਕੋ ਲੋਰਕਾ, ਉਹਦੀਆਂ ਪੋਇਮ ਦੇਖੋ। ਉਹ ਰਸ਼ੀਅਨ ਪੋਇਟ ਹੈ ਐਨਾ ਅਖਮਤੋਵਾ, ਉਹ ਤੁਸੀਂ ਵੇਖੋ ਤੇ ਮੈਂ ਤੇ ਵੇਖ ਕੇ ਰਹਿ ਜਾਨੀ ਆ। ਉਹ ਰਸ਼ੀਅਨ ਵਿੱਚ ਵੀ ਦਿੱਤਾ ਹੈ ਔਰ ਨਾਲੇ ਅੰਗਰੇਜ਼ੀ ਵਿੱਚ ਵੀ ਦਿੱਤਾ ਹੈ, ਫ੍ਰੈਂਚ ਵਿੱਚ ਵੀ ਦਿੱਤਾ ਹੈ ਤੇ ਅੰਗਰੇਜ਼ੀ ਵਿੱਚ ਵੀ। ਐਂਡ ਯੂ ਜਸਟ ਕੰਪੇਅਰ, ਉਹ ਕਿੰਨੀ ਸੋਹਣੀ ਤਰ੍ਹਾਂ ਉਹ ਰਿਦਮਸ ਲੈ ਆਉਂਦੇ ਨੇ। ਤੇ ਇਹ ਕੰਮ ਕਰਨ ਦੀ ਗੱਲ ਹੈ, ਕੰਮ ਕਰਨ ਦੀ। ਤੁਹਾਡੇ ਕੰਮ ਨਾਲ ਪਿਆਰ ਹੋਣਾ ਚਾਹੀਦਾ ਹੈ, ਸ਼ਿੱਦਤ ਹੋਣੀ ਚਾਹੀਦੀ ਹੈ, ਜਜ਼ਬਾ ਜਿਹੜਾ ਤੁਹਾਡਾ ਪੈਸ਼ਨ ਦਾ ਲੱਗਦਾ। ਬਿਲਕੁਲ। ਤੇ ਇਹ ਤੇ ਅਸੀਂ, ਮੈਨੂੰ ਲੱਗਦਾ ਕਿ ਜਿਵੇਂ ਮੈਂ ਕਈ ਵਾਰੀ ਵੇਖਣੀ ਆ ਨਾ ਕੁਝ ਟ੍ਰਾਂਸਲੇਸ਼ਨਸ, ਤੇ ਲੱਗਦਾ ਜਿਵੇਂ ਉਹ ਸੈਕੰਡ ਥਰਡ ਡਰਾਫਟ ਵਿੱਚ ਰੁਕ ਗਏ ਨੇ। ਜੇ ਉਹ ਹੋਰ ਕੋਸ਼ਿਸ਼ ਕਰਨ ਤੇ ਉਹ ਹੋਰ ਨਿਖਾਰ ਆਏਗਾ ਉਹਦੇ ਵਿੱਚ। ਹਾਂਜੀ, ਇਹ ਕੰਮ ਜਿਹੜਾ ਮੇਰੇ ਖਿਆਲ ਪ੍ਰੈਕਟਿਸ ਇਸ ਵਾਸਤੇ ਚਾਹੀਦੀ ਹੈ, ਜਿੰਨੀ ਜ਼ਿਆਦਾ ਤੁਸੀਂ it's art and craft again, you know, craftsmanship है। जी, ਇਹ ਫਨ ਹੈ ਪੂਰਾ। ਔਰ ਜ਼ਾਹਿਰ ਹੈ ਕਿ ਫਨ ਦੇ ਉੱਤੇ ਗ੍ਰਿਫਤ ਹਾਸਿਲ ਕਰਨ ਵਾਸਤੇ ਪ੍ਰੈਕਟਿਸ ਬਹੁਤ ਜ਼ਰੂਰੀ ਹੈਗੀ। ਔਰ ਡਰਾਫਟਿੰਗ, ਰੀਡਰਾਫਟਿੰਗ, ਯੂ ਨੋ। ਜੀ, ਤੁਸੀਂ ਬੜੀ ਸੋਹਣੀ ਗੱਲ ਕੀਤੀ ਕਿ ਅਸੀਂ ਜਿਹੜੇ ਯੂਰਪੀਅਨ ਲਿਟਰੇਚਰ ਪੜ੍ਹ ਰਹੇ ਹਾਂ ਇਹ ਸਾਰਾ ਟ੍ਰਾਂਸਲੇਸ਼ਨ ਹੀ ਹੈ। ਅਗਰ ਟ੍ਰਾਂਸਲੇਸ਼ਨ ਨਾ ਹੁੰਦੀ ਤੇ ਅਸੀਂ ਜਨਾਬ ਗਾਰਸ਼ੀਆ ਮਾਰਕੀਜ਼ ਨਾਲ ਕਿਵੇਂ ਮੁਤਾਰਿਫ ਹੁੰਦੇ, ਜਾਂ ਹੋਜ਼ੇ ਸਾਰਾਮਾਗੋ ਦੇ ਜਿਹੜੇ ਕਿੰਨੇ ਖੂਬਸੂਰਤ ਫਿਕਸ਼ਨ ਉਹਨਾਂ ਨੇ ਕ੍ਰੀਏਟ ਕੀਤਾ ਹੈ। ਮੈਂ ਉਹਦਾ ਬਲਾਈਂਡਨੈਸ ਪੜ੍ਹ ਰਿਹਾ ਸੀ ਤੇ ਉਹਨੇ ਬੜੀ ਖੂਬਸੂਰਤੀ ਨਾਲ ਟ੍ਰਾਂਸਲੇਟ ਕੀਤਾ ਗਿਆ। ਫਿਰ ਇਸ ਤਰ੍ਹਾਂ ਔਰ ਬਹੁਤ ਸਾਰੇ ਸਾਡੇ ਕੋਲ ਜਿਹੜਾ ਇਰਾਨੀ ਲਿਟਰੇਚਰ ਪਹੁੰਚਿਆ ਉਹ ਵੀ ਤੇ ਟ੍ਰਾਂਸਲੇਸ਼ਨ ਹੀ ਹੈ ਮੁਗਲ ਪੀਰੀਅਡ ਦੇ ਵਿੱਚ। ਫਿਰ ਅੱਜ ਕੱਲ੍ਹ ਦੇ ਦੌਰ ਦੇ ਵਿੱਚ ਜਿਹੜਾ ਅਰਬ ਲਿਟਰੇਚਰ ਹੈ, ਅਸੀਂ ਨਜੀਬ ਮਹਿਫੂਜ਼ ਜਾਂ ਅਲਾ ਅਲ ਅਸਵਾਨੀ ਜਾਂ ਯੂਸਫ ਅਲ ਅਕੀਦ ਜਾਂ ਇਸ ਤਰ੍ਹਾਂ ਦੇ ਜਿਹੜੇ ਵੱਡੇ ਨਾਂ ਨੇ, ਉਹ ਟ੍ਰਾਂਸਲੇਸ਼ਨਸ ਦੀ ਵਜ੍ਹਾ ਤੋਂ ਹੀ ਅਸੀਂ ਉਹਨਾਂ ਦੇ ਨਾਲ ਮੁਤਾਰਿਫ ਹੋਏ ਹਾਂ। ਤੇ ਜ਼ਾਹਿਰ ਹੈ ਕਿ ਇਹਦੀ ਬੜੀ ਜ਼ਰੂਰਤ ਹੈ ਔਰ ਜ਼ੁਬਾਨਾਂ ਨੂੰ ਟ੍ਰਾਂਸਲੇਸ਼ਨ ਦਾ ਜਿਹੜਾ ਅਮਲ ਹੈ ਉਹ ਰਿਚ ਕਰ ਰਿਹਾ ਹੈ। ਤੇ ਉਹ ਤੁਸੀਂ ਕੁਝ ਸੁਣਾਉਣਾ ਚਾਹ ਰਹੇ ਸੀ, ਉਹ ਫਿਰ ਮੇਰੇ ਖਿਆਲ ਜਿਸ ਸਮੇਂ ਹੈ ਕਿਸੇ ਹੋਰ ਨੇ, ਹੋਰ ਕਿਸੇ ਨੂੰ ਕਹਿਣਾ ਹੈ ਤੇ ਫਿਰ ਮੈंने ਸੁਣਾਵਾਂ। ਅੱਛਾ ਚਲੋ ਠੀਕ ਹੈ ਜੀ। ਥੋੜਾ ਜਿਹਾ ਇੱਕ ਪੈਰਾਗ੍ਰਾਫ ਪੜ੍ਹਨੀ ਆ ਦੇਸਰਾਜ ਕਾਲੀ ਦੀ ਨਾਵਲ ਵਿੱਚੋਂ, ਉਹ ਸ਼ੁਰੂਆਤ ਦਾ,
ਔਰ ਫਿਰ ਉਹਦਾ ਅੰਗਰੇਜ਼ੀ ਚ ਜਿਹੜਾ ਹੈ ਨਾ ਤਰਜਮਾ ਉਹ ਪੜ੍ਹਨੀ ਆ। ਹੈਂ ਠੀਕ ਹੈ। ਤੇ ਉਹ ਕਹਿੰਦੇ ਨੇ ਉਹ ਸ਼ੁਰੂ ਹੁੰਦਾ ਹੈ ਸ਼ਾਂਤੀ ਪਰਵ। ਇੱਕ ਕਹਿੰਦੇ ਨੇ ਹਰ ਘਰ ਵਿੱਚ ਇੱਕ ਬੁੱਢੀ ਰੂਹ ਰਹਿੰਦੀ ਹੈ, ਵਾਲ ਸਫੇਦ ਖਿੰਡਰੇ ਹੋਏ, ਚਿਹਰੇ ਦੀਆਂ ਝੁਰੀਆਂ 'ਚ ਚਮਕਦੀਆਂ ਲਾਲ ਡੋਰੀਆਂ ਵਾਲੀਆਂ ਅੱਖਾਂ, ਕੰਨ ਫਟੇ ਹੋਏ, ਵਾਲੀਆਂ ਲਮਕ ਰਹੀਆਂ, ਕਦੇ ਚਿਹਰਾ ਮੂਲੋਂ ਹੀ ਡਿੱਗਿਆ ਹੋਇਆ ਤੇ ਕਦੇ ਫਿਰ 9/9। ਰੂਹ ਨਹੀਂ ਆ ਸ਼ਾਇਦ ਬੁੱਢੀ ਦਾ ਸਰੀਰ ਹੀ ਰਹਿੰਦਾ ਹੈ, ਚਾਬੀ ਦੇ ਖਿਡੌਣੇ ਵਰਗਾ, ਟਰ ਟਰ। ਬਵਾਸਿਰ ਨੇ ਤੰਗ ਕੀਤਾ ਪਿਆ। ਹੁਣ ਤਾਂ ਪੱਕ ਗਿਆ, ਇਸਬਗੋਲ ਦੀ ਭੁੱਖੀ ਪਤਾ ਨਹੀਂ ਕਿੱਥੇ ਰੱਖ ਲਈ ਆ, ਰਾਤ ਦੀ ਹੈ ਨਹੀਂ ਲੱਭ ਰਹੀ। ਹੁਣ ਪੇਟ ਸਾਫ਼ ਹੋਵੇ ਤਾਂ ਕਬਜ਼ ਹਟੇ ਤਾਂ ਬਵਾਸਿਰ ਨੂੰ ਆਰਾਮ ਆਵੇ। ਇਹਨਾਂ ਨੂੰ ਕੌਣ ਸਮਝਾਵੇ। ਸੁਣਨ ਵਾਲੇ ਦਾ ਖੂਨ ਸਾਰੇ ਸਰੀਰ ਚੋਂ ਉਬਲ ਕੇ ਸਰ ਨੂੰ ਚੜ ਜਾਵੇਗਾ। ਫੂੰ ਫੂੰ ਦੀ ਆਵਾਜ਼ ਨੱਕ ਰਾਹੀਂ ਬਾਹਰ ਨਿਕਲਣ ਲੱਗੇਗੀ। ਸਿਰ 'ਚ ਸੋਚਾਂ ਮਟਰਾਂ ਦੇ ਦਾਣਿਆਂ ਵਾਂਗ ਉਬਲਦੇ ਪਾਣੀ ਵਿੱਚ ਨੱਚਣ ਲੱਗਣਗੀਆਂ। ਹੁਣ ਇੱਥੇ ਇਸ ਟੈਕਸਟ ਦਾ ਜਿਹੜਾ ਰਿਦਮ ਹੈ, ਜੋ ਮਿਊਜ਼ਿਕ ਹੈ, in words like lamak rahiyan waliyan, or the sounds like tar tar and foo foo, or the beautiful and powerfully sharp image of ਸੋਚਾਂ ਮਟਰਾਂ ਦੇ ਦਾਣਿਆਂ ਵਾਂਗ ਉਬਲਦੇ ਪਾਣੀ ਵਿੱਚ ਨੱਚਣ ਲੱਗਣਗੀਆਂ। ਹੁਣ ਇਹਨਾਂ ਨੂੰ ਤੁਸੀਂ ਕਿਸ ਤਰ੍ਹਾਂ ਟ੍ਰਾਂਸਲੇਟ ਕਰੋਗੇ ਅੰਗਰੇਜ਼ੀ ਚ? It is too difficult to ਹਾਂ, do so. ਇਹ ਤੇ ਬਿਲਕੁਲ ਇਹ ਤੇ ਨਗੀਨੇ ਨੇ, ਔਰ ਇਹ ਤੇ ਇੱਕ ਅਹਿਸਾਸ ਹੈ ਜਿਹੜਾ ਅੰਗਰੇਜ਼ੀ ਵਿੱਚ ਟ੍ਰਾਂਸਲੇਟ ਕਰਨਾ ਮਤਲਬ ਅੰਗਰੇਜ਼ੀ ਨੂੰ ਹੀ ਬਦਲ ਦੇਣਾ। ਇਹਨਾਂ ਨੇ ਸੋਚਿਆ ਜਾਵੇ ਤੇ ਅੰਗਰੇਜ਼ੀ ਦੀ ਜ਼ੁਬਾਨ ਬੜੀ ਰਿਚ ਹੋ ਰਹੀ ਹੈ, ਕਿਉਂਕਿ ਉਹਦੇ ਸਾਰੀਆਂ ਨਦੀਆਂ ਉਹਦੇ ਚ ਆ ਕੇ ਸਮਾ ਰਹੀਆਂ ਨੇ ਜਿਵੇਂ। ਤੇ ਮੈਂ ਕੋਸ਼ਿਸ਼ ਜ਼ਰੂਰ ਕੀਤੀ ਆਪਣੀ ਟ੍ਰਾਂਸਲੇਸ਼ਨ ਵਿੱਚ ਅੰਗਰੇਜ਼ੀ ਦੀ ਜ਼ੁਬਾਨ ਨੂੰ ਜਿੰਨਾ ਸਟ੍ਰੈਚ ਕਰ ਸਕਾਂ। ਜਿਵੇਂ ਕੋਈ ਮਿੱਟੀ ਹੁੰਦੀ ਹੈ ਨਾ, ਉਹ ਮਿੱਟੀ ਦਾ ਤੁਸੀਂ ਕੋਈ ਖਿਡੌਣਾ ਬਣਾਉਣਾ ਹੁੰਦਾ ਹੈ ਤੇ ਉਹ ਮਿੱਟੀ ਨੂੰ ਤੁਸੀਂ ਕਿਸ ਤਰ੍ਹਾਂ ਸ਼ੇਪਸ ਦਿੰਦੇ ਹੋ, ਤੇ ਕੋਸ਼ਿਸ਼ ਕਰਦਾ ਹੈ ਇਨਸਾਨ। ਲੇਕਿਨ ਫਿਰ ਇਹ ਵੀ ਹੁੰਦਾ ਨਾ ਕਿ ਵੀ whether the readers, the English reading audience is ready to accept such massive transformations with the language. ਤੇ ਮੈਂ ਪੜ੍ਹਨੀ ਆ ਥੋੜਾ ਜਿਹਾ ਜੀ ਮੇਰੀ translation ਐਸੇ ਫਕਰੇ ਦੀ। In every house there lives a buddhi roo, the spirit of a hag, her hoary white tresses disheveled, gleaming in the lines of her face, red eyes shot with threads, split ears with earrings dangling at the edges, her lackluster visage wilted sometimes and sometimes fresh as morning dew. Oh, 9/9 da main morning dew kita, Not the spirit, but the body, the hag's body perhaps, dwells here. Like a toy with a winding key, it goes on and on. Tar, tar. Gradually, in the listener's mind, the cacophony begins to fester. Bawasir has troubled me no end. I'm now ripe with despair. That Isabgol powder, who knows where I kept it? Since last night, it has gone missing. Now, if the stomach clears, only then will the bawasir go. Once the bawasir goes, it will bring some relief to the hemorrhoids. Inanu kaun samjhave? Who will explain all this to them? The listener's blood rises in a boil all across the body and clambers up to the brain. Foo, foo. Through the nasal tract, such sounds emit. Thoughts in the brain, like green peas in boiling water, dance a jig. ਹੁਣ ਕਾਲੀ ਦੀ ਜਿਹੜੀ ਤਰੀਕਾ ਹੈ ਲਿਖਣ ਦਾ, the manner in which he has structured Shanti Parav, I would say ਕਿ ਉਹਦਾ ਸਟਾਈਲ ਹੀ ਉਬਲਦੇ ਹੋਏ ਮਟਰਾਂ ਵਾਂਗ ਹੈਗਾ ਹੈ। ਉਹਨਾਂ ਦੇ ਪੇਜ ਲੇਆਊਟਸ ਤੇ ਉਹਨਾਂ ਦੀ ਐਕਸਪੈਰੀਮੈਂਟਲ ਤਰੀਕਾ ਫਿਕਸ਼ਨ ਔਰ ਨਾਨ ਫਿਕਸ਼ਨ ਨੂੰ ਫਿਊਜ਼ ਕਰਨ ਦਾ, ਇਟਸ ਅ ਵੈਰੀ ਵਾਈਬਰੈਂਟ ਸੈਂਸਿਬਿਲਿਟੀ। ਤੇ ਮੈਂ ਤਾਂ ਇਹ ਕਹਾਂਗੀ ਕਿ ਜਦੋਂ ਟ੍ਰਾਂਸਲੇਸ਼ਨ ਇਜ਼ ਆਲਸੋ ਐਨ ਐਕਟ ਆਫ intuition, you have to intuit the complex web ਕਿ ਵੀ ਇੱਕ ਲੇਖਕ ਨੇ ਕਿਉਂ ਲਿਖਿਆ ਹੈ, ਕਿਹੜੇ ਪੋਜੀਸ਼ਨ, ਪੋਲੀਟੀਕਲ ਆਈਡੀਓਲੋਜੀਕਲ ਕੀ ਪੋਜੀਸ਼ਨ ਹੈ ਉਹਦਾ ਐਸਥੈਟਿਕਸ ਕੈਸਾ ਹੈ, ਔਰ ਇਹ ਸਭ ਜਾਣਨ ਤੋਂ ਬਾਅਦ ਹੀ ਇਨਸਾਨ ਦੇ ਜਿਵੇਂ ਨਾ ਉਹਦਾ ਸਾਰੀ ਸਰਜਰੀ ਕਰਨ ਤੋਂ ਬਾਅਦ ਹੀ ਤੁਸੀਂ ਸ਼ਾਇਦ ਕੁਝ ਨਿਆਂ ਕਰ ਸਕਦੇ ਹੋ। ਜੀ ਇੰਨਾ ਹੀ
हाँ नहीं जाहिर है कि ਜਿਹੜਾ ਤਖਲੀਕੀ ਮਤ ਨੇ ਸਾਡੇ ਕੋਲ ਕ੍ਰੀਏਟਿਵ ਟੈਕਸਟ ਇਹਦੇ ਵਿੱਚ ਮੈਂ ਸਮਝਣਾ ਕਿ ਇੱਕ ਤੇ ਮਾਲੂਮਾਤ ਹੈ ਜਿਹਨੂੰ ਅਸੀਂ ਇੱਕ ਲੈਂਗੁਏਜ ਤੋਂ ਦੂਸਰੀ ਲੈਂਗੁਏਜ ਵਿੱਚ ਲੈ ਕੇ ਜਾਂਦੇ ਹਾਂ ਤੇ ਇੱਕ ਕੈਫੀਅਤ ਵੀ ਹੁੰਦੀ ਹੈ ਉਹਦੇ ਨਾਲ ਇੱਕ ਅਹਿਸਾਸ ਇੱਕ ਸੈਂਸਿਟੀਵਿਲਿਟੀ it is too difficult to translate the sensibility from one language to another ਔਰ ਮੇਰਾ ਖਿਆਲ ਹੈ ਕਿ ਤੁਸੀਂ ਇਹ ਜਿਹੜਾ ਟੈਕਸਟ ਪੜ੍ਹਿਆ ਜਾਂ ਜਿਹੜਾ ਤੁਸੀਂ ਟ੍ਰਾਂਸਲੇਸ਼ਨ ਕੀਤੀ ਹੈ ਬੜੀ ਪਿਆਰੀ ਸੀ ਤੁਸੀਂ ਔਰ ਇਹਦੇ ਵਿੱਚੋਂ ਪੂਰਾ ਅਹਿਸਾਸ ਔਰ ਕੈਫੀਅਤ ਨੂੰ ਵੀ ਤੁਸੀਂ ਟ੍ਰਾਂਸਲੇਟ ਕਰਨ ਦੀ ਕੋਸ਼ਿਸ਼ ਕੀਤੀ ਬੜਾ ਮੈਂ ਨਜ਼ਰ ਆ ਰਿਹਾ ਕਿ ਤੁਹਾਡਾ ਜਿਹੜਾ ਹੈ ਨਾ ਇਸ ਦੇ ਉੱਤੇ ਬੜਾ ਖਾਸਾ ਉਬੂਰ ਹਾਸਿਲ ਹੈ ਤੁਹਾਨੂੰ ਔਰ ਤੁਸੀਂ ਮਾਸ਼ਾਅੱਲਾ ਪੈਸ਼ਨ ਤੁਹਾਡਾ ਨਜ਼ਰ ਆ ਰਿਹਾ ਇਹ ਜਦੋਂ ਕੰਪਲੀਟ ਹੋਏਗਾ ਤੇ ਫਿਰ ਅਸੀਂ ਇਸ ਨੂੰ ਸਾਰਾ ਪੜਾਂਗੇ ਤੇ ਇਸ ਤੇ ਵੀ ਹੋ ਸਕਦਾ ਕਿ ਅਸੀਂ ਗੱਲਬਾਤ ਵੀ ਕਰਾਂਗੇ ਤੇ ਸਾਡੇ ਨਾਲ ਜ਼ੁਬੈਰ ਸਾਹਿਬ ਵੀ ਮੌਜੂਦ ਨੇ ਤੇ ਜ਼ੁਬੈਰ ਸਾਹਿਬ ਵੀ ਟ੍ਰਾਂਸਲੇਸ਼ਨਸ ਕਰਦੇ ਨੇ ਅੰਗਰੇਜ਼ੀ ਤੋਂ ਪੰਜਾਬੀ ਚ ਐਸੇ ਤਰ੍ਹਾਂ ਤੇ ਪੰਜਾਬੀ ਤੋਂ ਵੀ ਅੰਗਰੇਜ਼ੀ ਕੀਤੀ ਕਦੀ ਮੈਂ ਇੱਕ ਇੰਗਲਿਸ਼ ਪ੍ਰੋਫੈਸਰ ਦੇ ਨਾਲ ਮਿਲ ਕੇ ਕੀਤੀ ਹੈ ਪ੍ਰੋਫੈਸਰ ਐਨ ਮਰਫੀ ਸ਼ਾਇਦ ਨੀਤੀ ਜਾਣਦੇ ਹੋ ਉਹ ਕੋਲੰਬੀਆ ਯੂਨੀਵਰਸਿਟੀ ਚ ਵੈਨਕੂਵਰ ਚ ਪੜ੍ਹਾਉਂਦੇ ਨੇ ਪੰਜਾਬੀ ਉਰਦੂ ਹਿੰਦੀ ਉਹਨਾਂ ਦੇ ਨਾਲ ਮਿਲ ਕੇ ਮੈਂ ਆਪਣੀਆਂ ਕਹਾਣੀਆਂ ਜਿਹੜੀਆਂ ਨੇ ਉਹ ਟ੍ਰਾਂਸਲੇਟ ਕੀਤੀਆਂ ਨੇ ਅੰਗਰੇਜ਼ੀ ਦੇ ਵਿੱਚ ਉਹ ਅਸੀਂ ਇਸ ਤਰ੍ਹਾਂ ਟ੍ਰਾਂਸਲੇਟ ਕੀਤੀਆਂ ਨੇ ਕਿ ਉਹਦਾ ਫਸਟ ਵਰਸ਼ਨ ਮੈਂ ਟ੍ਰਾਂਸਲੇਟ ਕਰਨਾ ਸਾਂ ਔਰ ਉਹਦੇ ਬਾਅਦ ਫਿਰ ਅਸੀਂ ਮਿਲ ਕੇ ਉਹਦੇ ਤੇ ਕੰਮ ਕਰਕੇ ਤੇ ਉਹਦੀ ਜਿਹੜੀ ਹੈ ਪ੍ਰੂਨਿੰਗ ਕਰਨੇ ਸਾਂ ਉਹਨੂੰ ਅਸੀਂ ਸਾਰਾ ਉਹਨੂੰ ਉਹਦਾ ਸਲੈਂਗ ਉਹਦਾ ਜਾਰਗਨ ਜਿਹੜਾ ਮਾਡਰਨ ਜਾਰਗਨ ਹੈ ਉਹ ਕਿਉਂਕਿ ਨਿਊਯਾਰਕ ਚ ਪੈਦਾ ਹੋਏ ਨੇ ਐਨ ਮਰਫੀ ਉਹਨਾਂ ਨੇ ਜਿਹੜਾ ਉਹਨੂੰ ਨਿਊਯਾਰਕਨ ਜਿਹੜਾ ਸਲੈਂਗ ਦੇਣ ਦੀ ਕੋਸ਼ਿਸ਼ ਕੀਤੀ ਹੈ ਉਹ ਕਹਾਣੀਆਂ ਜਿਹੜੀਆਂ ਨੇ ਕਰੋਨਾ ਦੀ ਵਜ੍ਹਾ ਨਾਲ ਛਪ ਨਹੀਂ ਸਕੀਆਂ ਉੱਥੋਂ ਹੀ ਛਪੀਆਂ ਸੀ ਕੈਨੇਡਾ ਤੋਂ ਹੀ ਤੇ ਉਹ ਸ਼ਾਇਦ ਮਾਰਚ ਹੁਣ ਉਹਨਾਂ ਨੇ ਡੇਟ ਦਿੱਤੀ ਹੈ ਤੇ ਉਹ ਟ੍ਰਾਂਸਲੇਸ਼ਨ ਜਿਹੜੀਆਂ ਮੈਂ ਕੀਤੀਆਂ ਨੇ ਉਰਦੂ ਤੋਂ ਅੰਗਰੇਜ਼ੀ ਉਹਦੇ ਤੇ ਅਸੀਂ ਕਾਫੀ ਸਿਰ ਖਪਾਈ ਕੀਤੀ ਹੈ ਕਾਫੀ ਟਾਈਮ ਲੱਗਦਾ ਹੁੰਦਾ ਸੀ ਅਸੀਂ ਕੋਈ 4 5 ਵਰਸ਼ਨਸ ਉਹਦੇ ਕੀਤੇ ਨੇ ਉਹ ਕਈ ਵਿੱਚ 2-4 ਲਫ਼ਜ਼ ਰਹਿ ਜਾਂਦੇ ਸੀ ਮਰਫੀ ਸਾਹਿਬਾਂ ਨੂੰ ਸਮਝ ਨਹੀਂ ਆਉਂਦੇ ਸੀ ਫਿਰ ਮੈਂ ਉਹਨਾਂ ਨੂੰ ਬੜਾ ਐਕਸਪਲੇਨ ਕਰਕੇ ਕਹਿਣਾ ਸੀ ਕਿ ਦਿਸ ਇਜ਼ ਪੰਜਾਬੀ ਦੇ ਵਿੱਚ ਇਹ ਲਫ਼ਜ਼ ਇਸ ਤਰ੍ਹਾਂ ਹੈਗਾ ਇਹਦਾ ਮਤਲਬ ਇਸ ਤਰ੍ਹਾਂ ਹੈਗਾ ਤੁਸੀਂ ਉਹ ਕਹਿੰਦੇ ਅੰਗਰੇਜ਼ੀ ਦਾ ਮੈਂ ਕਿਹਾ ਅੰਗਰੇਜ਼ੀ ਦਾ ਤੁਸੀਂ ਲੱਭ ਕੇ ਲੈ ਕੇ ਆਣਾ ਉਹਦਾ ਮੈਨੂੰ ਨਹੀਂ ਪਤਾ ਕਿ ਹੁਣ ਕਿਸ ਤਰ੍ਹਾਂ ਹੋਏਗਾ ਸਾਰਾ ਤੇ ਦੈਟ ਵਾਸ ਆਲਸੋ ਵੈਰੀ ਇੰਟਰਸਟਿੰਗ ਐਕਸਪੀਰੀਅੰਸ ਤੇ ਉਹ ਮੈਂ ਖੁਦ ਵੀ ਕੁਝ ਕੀਤੇ ਸੀ ਸ਼ੁਰੂ ਚ ਬਟ ਆਈ ਵਾਸ ਨਾਟ ਸੈਟਿਸਫਾਈਡ ਨੀਤੀ ਸਿੰਘ ਤੇ ਬੜੀ ਅੱਛੀ ਇਹਨਾਂ ਦੀ ਅੰਗਰੇਜ਼ੀ ਹੈ ਤੇ ਮੈਂ ਬੜਾ ਜ਼ਰਾ ਮਾੜਾ ਜਿਹਾ ਬੰਦਾ ਵਾਂ ਲੇਕਿਨ ਮੈਂ ਕਨਫੀਡੈਂਟ ਨਹੀਂ ਸਮਝਦਾ ਕਿ ਮੈਂ ਨਾ ਉਹਨੂੰ ਅੱਛੀ ਅੰਗਰੇਜ਼ੀ ਦੇ ਵਿੱਚ ਮੈਂ ਸੈਟਿਸਫਾਈ ਨਹੀਂ ਹੁੰਦਾ ਤੇ ਮੈਂ ਨਹੀਂ ਉਹਦੇ ਚ ਇਸ ਲਈ ਮੈਂ ਅਟੈਂਪਟ ਨਹੀਂ ਕੀਤੀ ਮੈਂ ਜਿਹੜੀ ਮੇਰੀ ਅੰਗਰੇਜ਼ੀ ਦੀ ਲਰਨਿੰਗ ਸੀ ਜਾਂ ਜਿੰਨੀ ਕਿ ਮੈਨੂੰ ਆਉਂਦੀ ਹੈ ਉਹਨੂੰ ਮੈਂ ਪੰਜਾਬੀ ਲਈ ਯੂਜ਼ ਕੀਤਾ ਟ੍ਰਾਂਸਲੇਟਿੰਗ ਦਾ ਬੁੱਕਸ ਇਨ ਪੰਜਾਬੀ ਕਿਉਂਕਿ ਪੰਜਾਬੀ ਚ ਆਈ ਫੀਲ very comfortable at home I feel ਤੁਸੀਂ ਸਾਨੂੰ ਦੱਸੋਗੇ ਕਿ ਤੁਸੀਂ ਕਿਹੜੇ ਟੈਕਸਟ ਜਿਹੜੇ ਅੰਗਰੇਜ਼ੀ ਤੋਂ ਪੰਜਾਬੀ ਚ ਕੀਤੇ ਨੇ ਥੋੜਾ ਜਿਹਾ ਉਹਨਾਂ ਦਾ ਤਾਰਫ ਕਰਾ ਦਿਓ ਤਾਂ ਕਿ ਵੀਵਰਸ ਨੂੰ ਪਤਾ ਲੱਗ ਸਕੇ ਕਿ ਕਿਹੜੇ ਟੈਕਸਟ ਤੁਸੀਂ ਅੰਗਰੇਜ਼ੀ ਤੋਂ ਪੰਜਾਬੀ ਚ ਕੀਤੇ ਮੈਂ ਤਾਂ ਪਿੱਛੇ ਦੇ ਮੈਂ ਦੱਸਿਆ ਹਿਸਟਰੀ ਦੀ ਕਿਤਾਬ ਕੀਤੀ ਹੈ ਤਾਰਕ ਅਲੀ ਦੀ ਤਾਰਕ ਅਲੀ ਜਿਹੜਾ ਕਾਮਰੇਡ ਹੈ ਇੱਕ ਬੜਾ ਲੌਂਗ ਇੰਟਰਵਿਊ ਹੈਗਾ ਉਹਦਾ ਜਿਹੜਾ ਉਹਨੇ ਓਲੀਵਰ ਸਟੋਨ ਨੂੰ ਦਿੱਤਾ ਜਿਹੜਾ ਇੱਕ ਫਿਲਮ ਮੇਕਰ ਹੈ ਅਮਰੀਕਾ ਦਾ ਉਹ ਜਿਹੜੀ ਕਿਤਾਬ ਹੈ 20th ਸੈਂਚੁਰੀ ਦੀ ਹਿਸਟਰੀ ਦੇ ਬਾਰੇ ਚ ਹੈ ਔਰ ਉਸ ਕਿਤਾਬ ਦਾ ਮੈਂ ਨਾਮ ਰੱਖਿਆ 20ਵੀਂ ਸਦੀ ਦੀ ਗੈਰ ਨਸਾਬੀ ਤਾਰੀਖ ਔਰ ਇਸ ਤੋਂ ਇਲਾਵਾ ਮੈਂ ਜਿਹੜੇ ਨੇ ਕੁਝ ਟ੍ਰਾਂਸਲੇਸ਼ਨ ਜਿਹੜੇ ਲਿਟਰੇਚਰ ਦੇ ਕੀਤੇ ਨੇ ਉਹ ਇੱਕ ਇਜਿਪਸ਼ੀਅਨ ਸਟੋਰੀਜ਼ ਕੀਤੀਆਂ ਨੇ ਮੈਂ ਹੈਮਿੰਗਵੇ ਦੇ ਕਹਾਣੀਆਂ ਕੀਤੀਆਂ ਨੇ 1-2 ਮੋਪਸਾਂ ਦੀਆਂ ਕਹਾਣੀਆਂ ਕੀਤੀਆਂ ਨੇ ਕੁਝ ਅਫਰੀਕਨ ਸ਼ਾਰਟ ਸਟੋਰੀਜ਼ ਕੀਤੀਆਂ ਨੇ ਤੇ ਹੁਣ ਮੇਰਾ ਪ੍ਰੋਗਰਾਮ ਹੈ ਕਿ ਮੈਂ ਇੱਕ ਕਿਤਾਬ ਤਿਆਰ ਕਰ ਰਿਹਾ ਨਜੀਬ ਮਹਿਫੂਜ਼ ਦੀ ਜਿਹੜੀ ਆਟੋਬਾਇਓਗ੍ਰਾਫੀ ਹੈ ਉਹਦੀ ਵੀ ਮੈਂ ਕੁਝ ਚੀਜ਼ਾਂ ਕੀਤੀਆਂ ਨੇ ਉਹਦਾ ਨਾਂ ਰੱਖਿਆ ਸੀ ਮੈਂ ਲੋਡੇ ਵੇਲੇ ਦੀਆਂ ਗੱਲਾਂ
ਉਹ ਤੁਹਾਡੇ ਨੋਟਿਸ ਹੋਏਗਾ, ਉਹ ਕੁਕਨਸ ਦੇ ਵਿੱਚ ਛਪਿਆ ਸੀ ਉਹ ਟ੍ਰਾਂਸਲੇਸ਼ਨ, ਤੇ ਉਹਦੇ ਤੇ ਮੈਂ ਹੁਣ ਇੱਕ ਪੂਰੀ ਕਿਤਾਬ ਤਿਆਰ ਕਰ ਰਿਹਾ। ਨਜੀਬ ਮਹਿਫੂਜ਼ ਔਰ ਕੁਛ ਹੋਰ ਇਜਿਪਸ਼ੀਅਨ ਰਾਈਟਰਸ ਜਿਹੜੇ ਨੇ, ਉਹਦੀ ਆਟੋਬਾਇਓਗ੍ਰਾਫੀ ਹੈ ਔਰ ਕੁਝ ਹੋਰ ਚੀਜ਼ਾਂ ਲੈ ਕੇ ਤੇ ਇੱਕ ਪੂਰੀ ਕਿਤਾਬ ਜਿਹੜੀ ਹੈ ਉਹ ਤਿਆਰ ਕਰ ਰਹੇ ਹਾਂ। ਉਸ ਤੋਂ ਅੱਗੇ ਮੇਰਾ ਇੱਕ ਪ੍ਰੋਗਰਾਮ ਹੈਗਾ ਲਾਤਿਨ ਅਮਰੀਕਨ ਸ਼ਾਰਟ ਸਟੋਰੀਜ਼ ਦੀ ਕਿਤਾਬ ਤਿਆਰ ਕਰਨ ਦਾ। ਉਹ ਮੈਂ ਕੁਝ ਕਿਤਾਬਾਂ ਇਕੱਠੀਆਂ ਕੀਤੀਆਂ ਨੇ 2-4, ਤੇ ਉਹਦੀ ਇੱਕ ਅੱਛੀ ਜਿਹੀ ਸਿਲੈਕਸ਼ਨ ਜਿਹੜੀ ਤਿਆਰ ਕਰਨ ਲੱਗੇ ਹੋਏ ਆ। ਕਾਰਸ਼ੀਆ ਦਾ ਨਾਵਲ ਵੀ ਮੇਰੇ ਜ਼ਿਹਨ 'ਚ ਹੈ, ਤੇ ਕਾਰਸ਼ੀਆ ਦਾ ਕਿਹੜਾ 100 years of solitude? ਨਹੀਂ ਉਹ ਤੇ ਉਰਦੂ ਦੇ ਵਿੱਚ ਹੋ ਚੁੱਕਿਆ। ਮੈਂ ਉਹ ਜਿਹੜੇ ਉਹਦੇ 1-2 ਸਿਆਸੀ ਨਾਵਲ ਨੇ, ਇੱਕ ਤੇ ਹੈਗਾ ਆਟਮ ਆਫ ਏ ਪੈਟਰਾਚ, ਆਟਮ ਆਫ ਏ ਪੈਟਰਾਚ ਹੈ ਇੱਕ ਉਹਦਾ, ਤੇ ਇੱਕ ਜਰਨਲ ਇਨ ਇਸ ਤਰ੍ਹਾਂ ਦਾ ਕੋਈ ਨਾਂ ਹੈ, ਲਿਬਰਨਤ, ਉਹ ਸ਼ਾਇਦ ਜਿਹੜਾ ਹੈ। ਮੈਂ ਇੱਕ ਉਹ ਡਿਕਟੇਟਰਸ਼ਿਪ ਬਾਰੇ, ਡਿਕਟੇਟਰਸ ਜਿਹੜੇ ਥਰਡ ਵਰਲਡ ਦੇ ਨਾ, ਉਹਦੇ ਬਾਰੇ ਪੋਲੀਟੀਕਲ ਨਾਵਲ ਨੇ ਉਹਦੇ, ਤੇ ਉਹ ਉਰਦੂ 'ਚ ਵੀ ਨਹੀਂ ਹੋਏ। ਅੱਛਾ, ਉਰਦੂ 'ਚ ਨਹੀਂ ਹੈ। ਮੋਸਟਲੀ ਉਹਦੇ ਸਾਰੇ ਜਿਹੜੇ ਨਾਵਲ ਨੇ ਪੋਲੀਟੀਕਲੀ ਨੇ, ਔਰ ਉਹਨਾਂ ਨੇ ਜਿਹੜੀ ਲੈਟਿਨ ਅਮਰੀਕਨਸ ਦੀ ਪੋਸਟ ਕਲੋਨੀਅਲ ਔਰ ਕਲੋਨੀਅਲ ਸੂਰਤ ਹਾਲ ਹੈ ਉਸ ਤੋਂ ਬੜਾ। ਮੈਂ ਥੋੜਾ ਜਿਹਾ ਇੱਕ ਜਿਹੜੀ ਚੀਜ਼ ਦਾ ਖਿਆਲ ਰੱਖਣਾ ਨਾ, ਮੈਂ ਪੰਜਾਬੀ 'ਚ ਉਹ ਚੀਜ਼ ਟ੍ਰਾਂਸਲੇਟ ਕਰਨਾ ਜਿਹੜੀ ਉਰਦੂ 'ਚ ਵੀ ਨਹੀਂ ਹੋਈ ਗਈ। ਹਾਂ, ਮਤਲਬ ਇਹ ਹੈ ਕਿ ਖਾਲਿਸਤਨ ਅੰਗਰੇਜ਼ੀ ਤੋਂ ਪੰਜਾਬੀ ਵੱਲ ਸ਼ਿਫਟ ਹੋਏ। ਹਾਂ, ਖਾਲਿਸਤਾਨ ਅੰਗਰੇਜ਼ੀ ਤੋਂ ਪੰਜਾਬੀ, ਔਰ ਪੰਜਾਬੀ 'ਚ ਪਹਿਲੀ ਦਫਾ, ਪੰਜਾਬੀ 'ਚ ਪਹਿਲੀ ਦਫਾ। ਹਾਂ, ਉਰਦੂ ਦੇ ਵਿੱਚ ਨਾ ਹੋਈ ਹੋਵੇ, ਕਿਉਂਕਿ ਉਹ ਫਿਰ ਰੀਡਰ ਜਿਹੜਾ ਨਾ, ਉਹ ਰੀਡਰ ਜਿਹਨੂੰ ਉਰਦੂ ਰੀਡਰ ਆਸਾਨੀ ਨਾਲ ਜਾਂਦਾ ਨਾ, ਉਹ ਕਹਿੰਦਾ ਯਾਰ ਉਰਦੂ ਹੀ ਪੜ੍ਹ ਲਈ, ਪੰਜਾਬੀ 'ਚ ਕੌਣ ਪੜ੍ਹੇਗਾ ਜੀ। ਹਾਂ, ਅਸਲ ਵਿੱਚ ਤੁਸੀਂ ਨਾ ਉਹਨੂੰ ਪੰਜਾਬੀ ਪੜ੍ਹਾਉਣਾ ਚਾਹੁੰਦੇ ਹੋ। ਉਹ ਅਟਰੈਕਸ਼ਨ ਇੱਕ ਹੁੰਦੀ ਕਿ ਅੱਛਾ ਇਹ ਟ੍ਰਾਂਸਲੇਸ਼ਨ ਹੈ। ਹੁਣ ਤੁਸੀਂ ਇਹ ਬਲਾਈਂਡਨੈਸ ਮੈਂ ਵੀ ਪੜ੍ਹਿਆ ਨਾਵਲ, ਹੁਣ ਕਿਆ ਸ਼ਾਨਦਾਰ ਨਾਵਲ ਹੈ ਇਹਦਾ, ਜਿਹੜਾ ਹੋਜ਼ੇ ਸਾਰਾਮਾਗੋ ਦਾ। ਹਾਂ, ਮਾਗੋ ਦਾ। ਉਹਦੇ ਹੋਰ ਵੀ ਨਾਵਲ ਨੇ ਕਾਫੀ ਅੱਛੇ। ਉਹਦਾ ਇੱਕ ਹੋਰ ਵੀ ਹੈ, ਡੈਥ ਵਿਦ ਇੰਟਰਪਸ਼ਨ। ਉਹਦਾ ਕੇਵ ਹੈ, ਉਹਦਾ ਇੱਕ ਨਾਵਲ ਹੈ। ਡੈਥ ਵਿਦ ਇੰਟਰਪਸ਼ਨ ਵੀ ਬੜਾ ਦਿਲਚਸਪ ਨਾਵਲ ਹੈ, ਸ਼ਾਇਦ ਮੈਡਮ ਨੇ ਪੜ੍ਹਿਆ ਹੋਵੇ। ਨਹੀਂ, ਮੈਂ ਨਹੀਂ ਪੜ੍ਹਿਆ। ਮੈਂ ਉਹ ਸੋਚ ਰਹੀ ਹਾਂ ਹੈ ਕਿਹੜਾ ਨਾਵਲ, ਡੈਥ ਵਿਦ ਇੰਟਰਪਸ਼ਨ? ਜੀ ਜੀ, ਉਸ ਦੇ ਵਿੱਚ ਸ਼ਾਇਦ ਇਸ ਦੇ ਵਿੱਚ ਇੱਕ ਖਿਆਲੀ ਖਿੱਤਾ ਉਹਨੇ ਕ੍ਰੀਏਟ ਕੀਤਾ ਕਿ ਜਿੱਥੇ ਕੁਝ ਅਰਸੇ ਲਈ ਮੌਤ ਜਿਹੜੀ ਹੈ ਮੁਅੱਤਲ ਹੋ ਜਾਂਦੀ ਹੈ, ਤੇ ਮੌਤ ਦੇ ਮੁਅੱਤਲ ਹੋਣ ਦੇ ਨਾਲ ਪਹਿਲੇ ਤੇ ਬੰਦੇ ਬੜੇ ਖੁਸ਼ ਹੁੰਦੇ ਨੇ ਕਿ ਯਾਰ ਹੁਣ ਮੌਤ ਤੋਂ ਜਾਨ ਛੁੱਟ ਗਈ ਹੈ, ਲੇਕਿਨ ਕੁਝ ਅਰਸੇ ਬਾਅਦ ਪ੍ਰੋਬਲਮਸ ਕ੍ਰੀਏਟ ਹੋਣਾ ਸ਼ੁਰੂ ਹੋ ਜਾਂਦੇ। ਸਭ ਤੋਂ ਵੱਡਾ ਪ੍ਰੋਬਲਮ ਤੇ ਸਟੇਟ ਨੂੰ ਹੁੰਦਾ ਕਿ ਆਬਾਦੀ ਵੱਧ ਰਹੀ ਹੈ, ਬੁੱਢੇ ਮਰ ਨਹੀਂ ਰਹੇ ਤੇ ਨਵੇਂ ਪਿੱਛੇ ਪੈਦਾ ਹੋਈ ਜਾਂਦੇ ਨੇ, ਔਰ ਆਬਾਦੀ ਦੀ ਵਧਣ ਨਾਲ ਮਸਾਇਲ ਵੀ ਪੈਦਾ ਹੋ ਜਾਂਦੇ ਨੇ। ਫਿਰ ਉਸ ਤੋਂ ਇਲਾਵਾ ਦੂਜਾ ਵੱਡਾ ਨੁਕਸਾਨ ਜਿਹੜਾ ਹੈ ਮਜ਼ਹਬੀ ਤਬਕੇ ਨੂੰ ਹੁੰਦਾ, ਕਿ ਜਿਹਦੀ ਸਾਰੀ ਦੀ ਸਾਰੀ ਆਈਡੀਆਲੋਜੀ ਖੜੀ ਹੈ ਉਸ ਦੁਨੀਆ ਤੇ ਜਿਹੜੀ ਮੌਤ ਤੋਂ ਬਾਅਦ ਹੈ। ਲਿਹਾਜ਼ਾ ਜਦੋਂ ਮੌਤ ਹੀ ਨਹੀਂ ਆਉਣੀ ਤੇ ਉਹ ਦੋਜ਼ਖ ਜੰਨਤ ਦੇ ਜਿਹੜੇ ਕਨਸੈਪਟ ਨੇ ਸਾਡੇ ਕੋਲ, ਉਹਨਾਂ ਤੋਂ ਲੋਕੀ ਡਰਦੇ ਹੀ ਨਹੀਂ, ਜ਼ਿਆਦਾ ਉਹਨਾਂ ਦੀ ਗੱਲ ਦਾ ਅਸਰ ਵੀ ਨਹੀਂ ਹੁੰਦਾ। ਫਿਰ ਕਾਫੀ ਅਰਸੇ ਦੇ ਵਿੱਚ ਪ੍ਰੋਬਲਮਸ ਰਹਿੰਦੇ ਹੈ। ਫਿਰ ਇੱਕ ਐਸਾ ਮਾਫੀਆ ਉਹਦੇ 'ਚ ਕ੍ਰੀਏਟ ਹੋ ਜਾਂਦਾ ਕਿ ਜਿਹੜਾ ਲੋਕਾਂ ਨੂੰ ਸਮਗਲ ਕਰਕੇ ਉਸ ਸਰਹੱਦ ਜਾਂ ਉਸ ਖਿੱਤੇ ਤੋਂ ਬਾਹਰ ਲੈ ਕੇ ਜਾਂਦਾ ਜਿੱਥੇ ਮੌਤ ਵਾਕਿਆ ਹੋ ਰਹੀ ਹੁੰਦੀ ਹੈ, ਤੇ ਲੋਕ ਜ਼ਿੰਦਗੀਆਂ ਤੋਂ ਤੰਗ ਨੇ। ਫਿਰ ਥੋੜੇ ਅਰਸੇ ਬਾਅਦ ਇੱਕ ਸ਼ਖਸ ਦੇ ਜ਼ਰੀਏ ਜਾਂ ਮੀਡੀਆ ਦੇ ਜ਼ਰੀਏ ਮੌਤ ਆਪਣੀ ਵਾਪਸੀ ਦਾ ਐਲਾਨ ਕਰਤੀ ਹੈ ਕਿ ਹੁਣ ਮੈਂ ਕੁਝ ਅਰਸੇ ਬਾਅਦ ਨਾ ਵਾਪਸ ਆ ਜਾਣੀ ਹੈ। ਫਿਰ ਇਸ ਤਰ੍ਹਾਂ ਕਰਕੇ ਨਾ ਚੀਜ਼ਾਂ ਮਾਮੂਲ ਤੇ ਆ ਜਾਂਦੀਆਂ, ਤੇ ਇਹ ਬੜਾ ਡਿਫਰੈਂਟ ਕਿਸਮ ਦਾ ਕੰਸੈਪਟ ਹੈ ਉਹਨਾਂ ਦਾ, ਔਰ ਇਹਦਾ ਗਾਲਿਬਨ ਅੰਗਰੇਜ਼ੀ ਦੇ ਵਿੱਚ ਤੇ ਨਾਂ ਹੈ ਡੈਥ ਵਿਦ ਇੰਟਰਪਸ਼ਨ, ਔਰ ਉਰਦੂ 'ਚ ਵੀ ਟ੍ਰਾਂਸਲੇਟ ਹੋਇਆ ਸ਼ਾਇਦ ਇਲਤਵਾਏ ਮਰਗ ਦੇ ਨਾਂ ਤੇ ਇਸੇ ਤਰ੍ਹਾਂ ਬਲਾਈਂਡਨੈਸ ਵੀ ਵਬਾ ਦੇ ਉੱਤੇ ਲਿਖਿਆ ਹੋਇਆ ਬੜਾ ਖੂਬਸੂਰਤ ਨਾਵਲ ਹੈ। ਜ਼ੁਬੈਰ ਸਾਹਿਬ ਜਿਸ ਤਰ੍ਹਾਂ ਕਹਿ ਰਹੇ ਨੇ ਕਿ ਮੈਂ ਪੜ੍ਹਿਆ ਹੈ, ਔਰ ਉਹਦੇ ਵਿੱਚ ਵੀ ਕਿ ਅੰਧੇਪਨ ਦਾ ਜਿਹੜਾ ਹੈ ਨਾ ਬਿਮਾਰੀ ਫੈਲ ਜਾਂਦੀ, ਔਰ ਲੋਕੀ ਜਿਹੜੇ ਨੇ ਅੰਨੇ ਹੋ ਜਾਂਦੇ ਸਿਵਾਏ ਇੱਕ ਡਾਕਟਰ ਦੀ ਬੀਵੀ ਤੋਂ, ਉਹਨੂੰ ਨਜ਼ਰ ਆਉਂਦਾ ਰਹਿੰਦਾ ਹੈ, ਤੇ ਉਸ ਦੇ ਜ਼ਰੀਏ ਫਿਰ ਉਹ ਜਿਹੜਾ ਹੈ ਕਹਾਣੀ ਦੀ ਆਬਜ਼ਰਵੇਸ਼ਨ ਜਾਂ ਜਿਵੇਂ ਕਹਿੰਦੇ ਨੈਰੇਟਰ, ਉਹ ਕਹਾਣੀ ਅੱਗੇ ਚਲਾਉਂਦਾ। ਉਹ ਵੀ ਇੱਕ ਬੇਸਿਕਲੀ ਪੋਲੀਟੀਕਲ ਨਾਵਲ ਹੈ, ਔਰ ਸਟੇਟ ਤੇ ਜਿਹੜੀ ਸਟਾਇਰ ਹੈ ਉਸ ਨਾਵਲ ਦੇ ਵਿੱਚ ਸਾਨੂੰ ਨਜ਼ਰ ਆਉਂਦੀ ਹੈ। ਬਲਾਈਂਡਨੈਸ ਵੀ
ਮੈਟਾਫਰ ਹੈ ਨਾ, ਇੱਕ ਮੈਟਾਫਰ ਹੈ ਅਸਲ ਵਿੱਚ। myopia ਅੱਖੀਆਂ ਤੋਂ ਬੰਦਾ ਨਹੀਂ ਹੈ ਨਾ, ਆਪਣੀ ਬਸੀਰਤ ਖੋ ਬੈਂਦੇ ਨੇ ਲੋਕ, ਔਰ ਉਹਨਾਂ ਦੀ ਜਿਹੜੀ ਸਿਆਸੀ ਬਸੀਰਤ ਉਹ ਖਤਮ ਹੋ ਜਾਂਦੀ। ਜ਼ਾਹਿਰ ਹੈ ਕਿ ਉਹ ਫਿਰ ਬਲਾਈਂਡਨੈਸ ਹੈ, ਇੱਕ ਮੈਟਾਫਰ ਜਿਸ ਤਰ੍ਹਾਂ ਕਹਿ ਰਹੇ ਨੇ ਕਿ ਉਹੀ ਹੈ। ਬਹੁਤ ਅੱਛਾ ਉਹ ਵੀ ਨਾਵਲ ਹੈ। ਮਾਰਕੀਜ਼ ਤੇ ਬੜੇ ਖੂਬਸੂਰਤ ਨਾਵਲ ਨੇ, ਉਹ ਵੀ ਟ੍ਰਾਂਸਲੇਟ ਹੋਏ ਨੇ ਪੰਜਾਬੀ ਚ। ਮੇਰਾ ਖਿਆਲ ਹੈ ਮਾਰਕੀਜ਼ ਨੂੰ ਸਾਡੇ ਕੋਲ ਅਫਜ਼ਲ ਅਹਿਸਨ ਰੰਧਾਵਾ ਸਾਹਿਬ, ਇਹ ਵੀ ਲਾਇਲਪੁਰ ਦੇ ਸਨ, ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਕਿ ਉਹਨਾਂ ਦੀਆਂ ਕਹਾਣੀਆਂ ਜਾਂ ਉਹਨਾਂ ਦੇ ਫਿਕਸ਼ਨ ਨੂੰ ਟ੍ਰਾਂਸਲੇਟ ਕੀਤਾ ਜਾਏ। ਜ਼ਾਹਿਰ ਹੈ ਕਿ ਉਹਨਾਂ ਦੀ ਥੋੜੀ ਟੈਕਨੀਕ ਜਿਹੜੀ ਹੈ ਮਾਰਕੀਜ਼ ਦੀ ਮੈਜਿਕ ਰੀਅਲਿਜ਼ਮ ਤੇ ਬੇਸ ਕਰ ਰਹੀ ਹੈ ਕਿ ਜਾਦੂਈ ਹਕੀਕਤ ਨਿਗਾਰੀ ਜਾਂ ਮੈਜਿਕ ਰੀਅਲਿਜ਼ਮ ਜਿਹੜਾ ਹੈ। ਇਸ ਤਰ੍ਹਾਂ ਦੇ ਅਗਰ ਨਾਵਲ ਸਾਡੇ ਕੋਲ ਪੰਜਾਬੀ ਚ ਟ੍ਰਾਂਸਲੇਟ ਹੋਣਗੇ ਤੇ ਯਕੀਨਨ ਪੰਜਾਬੀ ਜ਼ੁਬਾਨ ਜਿਹੜੀ ਹੈ ਉਹ ਨਵੀਆਂ ਟੈਕਨੀਕਾਂ ਤੋਂ ਔਰ ਨਵੇਂ ਟ੍ਰੈਂਡਸ ਜਿਹੜੇ ਨੇ ਲਿਟਰੇਚਰ ਦੇ, ਉਹਨਾਂ ਤੋਂ ਮੁਤਾਰਿਫ ਹੋਏਗੀ, ਔਰ ਸਾਡਾ ਲਿਟਰੇਚਰ ਵੀ ਰਿਚ ਹੋਏਗਾ, ਔਰ ਨਵੇਂ ਲਫ਼ਜ਼ ਵੀ ਆਉਣਗੇ, ਔਰ ਨਵੇਂ ਕਲਚਰਸ ਤੋਂ ਸਾਡੀ ਜ਼ੁਬਾਨ ਮੁਤਾਰਿਫ ਹੋਏਗੀ। ਔਰ ਇਸੇ ਤਰ੍ਹਾਂ ਸਾਡੀਆਂ ਕਹਾਣੀਆਂ ਅਗਰ ਟ੍ਰਾਂਸਲੇਟ ਹੁੰਦੀਆਂ ਰਹੀਆਂ ਤੇ ਪੰਜਾਬੀ ਦਾ ਜਿਹੜਾ ਕਲਚਰ ਹੈ ਜਾਂ ਪੰਜਾਬ ਦਾ ਖਾਸ ਤੌਰ ਤੇ ਕਲਚਰ ਹੈ, ਜਦੋਂ ਲਿਟਰੇਚਰ ਇੱਕ ਖਿੱਤੇ ਤੋਂ ਦੂਜੇ ਖਿੱਤੇ ਵੱਲ ਸਫ਼ਰ ਕਰਦਾ ਤੇ ਜ਼ਾਹਿਰ ਹੈ ਕਿ ਆਪਣਾ ਕਲਚਰ, ਤਹਿਜ਼ੀਬ, ਸਕਾਫਤ ਵੀ ਨਾਲ ਲੈ ਕੇ ਜਾਂਦਾ। ਔਰ ਇਸ ਤਰ੍ਹਾਂ ਅਸੀਂ ਪੂਰੀ ਦੁਨੀਆ ਨੂੰ ਅੰਗਰੇਜ਼ੀ ਦੇ ਵਿੱਚ ਟ੍ਰਾਂਸਲੇਟ ਹੋ ਕੇ ਆਪਣੇ ਕਲਚਰ ਤੋਂ ਮੁਤਾਰਿਫ ਕਰਾ ਸਕਦੇ हैं। ਤੇ मेरा ख्याल है काफ़ी देर हो गई है और मेरा ख्याल है 1.25 घंटा तो हो गया और इस ਦੇ ਵਿੱਚ मेरा ख्याल है वक्त गुजरन ਦਾ ਬਿਲਕੁਲ ਅਹਿਸਾਸ ਨਹੀਂ ਹੋਇਆ। ਤੇ ਆਖਰੀ ਗੱਲ ਅਗਰ ਤੁਸੀਂ ਕੁਝ ਕਹਿਣਾ ਚਾਹੋ ਨੀਤੀ ਸਿੰਘ ਸਾਹਿਬਾ ਤੇ ਕਹਿ ਸਕਦੇ ਹੋ ਕੁਝ, ਅਗਰ ਸਾਡੇ ਵਿਊਅਰਸ ਨੂੰ ਕੋਈ ਤਰਜਮੇ ਦੇ ਹਵਾਲੇ ਨਾਲ ਕੋਈ ਖਾਸ ਗੱਲ ਜਿਹਦੇ ਉੱਤੇ ਅਸੀਂ ਗੱਲ ਕਰਨਾ ਚਾਹੀਦੀ ਸੀ ਲੇਕਿਨ ਨਹੀਂ ਹੋ ਸਕੀ। ਤੁਸੀਂ ਤੇ ਵੈਸੇ ਮੈਨੂੰ ਸਾਰੀਆਂ ਗੱਲਾਂ ਕਰਨ ਵਾਸਤੇ ਖੂਬ ਸਮੇਂ ਦਿੱਤਾ, ਉਹਦੇ ਵਾਸਤੇ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ। ਔਰ ਬਾਕੀ ਤੇ ਬਸ ਇਹ ਕਹਿਣਾ ਚਾਹਾਂਗੀ ਕਿ ਮੈਨੂੰ ਕਈ ਵਾਰੀ ਲੱਗਦਾ ਹੈ ਕਿ ਇਹ ਟ੍ਰਾਂਸਲੇਸ਼ਨ ਸ਼ਾਇਦ ਇਸ ਵਾਸਤੇ ਵੀ ਨਹੀਂ, ਉਹ ਉਸ ਪੈਮਾਨੇ ਤੇ ਇਸ ਵਾਸਤੇ ਵੀ ਨਹੀਂ ਹੋ ਸਕ ਰਹੀ ਕਿਉਂਕਿ ਟ੍ਰਾਂਸਲੇਸ਼ਨ ਵਿੱਚੋਂ ਕੋਈ ਕਮਾਈ ਨਹੀਂ ਹੈ ਖਾਸ। ਤੇ ਜੇ ਸਰਕਾਰਾਂ ਜੇ ਯੂਨੀਵਰਸਿਟੀਜ਼ ਇਸ ਕੰਮ ਨੂੰ ਪ੍ਰੋਫੈਸ਼ਨਲਾਈਜ਼ ਕਰ ਦੇਣ ਕਿ ਵੀ ਤੁਸੀਂ ਟ੍ਰਾਂਸਲੇਸ਼ਨ ਤੁਸੀਂ ਪ੍ਰੋਫੈਸ਼ਨਲੀ ਇੱਕ ਟ੍ਰਾਂਸਲੇਟਰ ਬਣੋ ਔਰ ਤੁਹਾਡੇ ਕੰਮ ਦੇ ਤੁਹਾਨੂੰ ਕੁਝ ਪੈਸਾ ਵੀ ਆਵੇ, ਤੇ I think that would be a very good kind of enterprise, a very good step if governments and universities can take it up and make translation a payable profession। ਤੇ ਫਿਰ ਤੇ ਸਾਰੇ ਲਿਟਰੇਚਰਸ ਸਾਨੂੰ ਸਾਰਿਆਂ ਨੂੰ ਅਵੇਲੇਬਲ ਹੋਣਗੇ ਔਰ ਖੂਬ ਵਾਧਾ ਹੋਏਗਾ। ਜੀ 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 ਤੁਸੀਂ ਇਹ ਕਹਿਣਾ ਚਾਹਦੇ ਹੋ ਕਿ ਟ੍ਰਾਂਸਲੇਸ਼ਨ ਦਾ ਜਿਹੜਾ ਕੰਮ ਹੈ ਇਹਨੂੰ ਅਗਰ ਅਸੀਂ ਉਹਦੇ ਨਾਲ ਜੋੜ ਦਈਏ ਰੋਜ਼ਗਾਰ ਦੇ ਨਾਲ, then it will flourish और ਇਹ ਤਰੱਕੀ ਕਰੇਗਾ ਔਰ ਜ਼ਿਆਦਾ ਬਿਹਤਰ ਚੀਜ਼ਾਂ ਸਾਡੇ ਕੋਲ ਔਰ ਇਹ ਮੇਰਾ ਖਿਆਲ ਹੈ ਸਾਡੇ ਪਾਸ ਦੇ ਵਿੱਚ ਹੁੰਦਾ ਵੀ ਰਿਹਾ ਹੈ ਕਿ ਟ੍ਰਾਂਸਲੇਸ਼ਨਸ ਵਾਸਤੇ ਇਦਾਰੇ ਬਣਾਏ ਗਏ ਨੇ। ਮਸਲਨ ਬਰੇ ਸਗੀਰ ਦੇ ਵਿੱਚ ਜਿਸ ਤਰ੍ਹਾਂ ਕਿ ਜ਼ੁਬੈਰ ਸਾਹਿਬ ਸ਼ਾਇਦ ਗੱਲ ਕਰ ਰਹੇ ਸੀ ਕਿ ਦਾਰੁ ਤਰਜਮਾ ਉਸਮਾਨੀਆ ਸੀ ਹੈਦਰਾਬਾਦ ਦੱਖਣ ਦੇ ਵਿੱਚ, ਕਿ ਜਿੱਥੇ ਬਹੁਤ ਸਾਰਾ ਜਿਹੜਾ ਲਿਟਰੇਚਰ ਹੈ ਉਹ ਟ੍ਰਾਂਸਫਰ ਹੋਇਆ। ਔਰ ਫਿਰ ਇਸੇ ਤਰ੍ਹਾਂ ਨਿਸਾਬ ਦੀਆਂ ਬਹੁਤ ਸਾਰੀਆਂ ਚੀਜ਼ਾਂ, ਫੋਰਟ ਵਿਲੀਅਮ ਕਾਲਜ ਦਾ ਵੀ ਇਹਨਾਂ ਨੇ ਜ਼ਿਕਰ ਕੀਤਾ ਕਿ ਅੰਗਰੇਜ਼ ਨੇ ਉੱਥੇ ਬਕਾਇਦਾ ਤੌਰ ਤੇ ਮੁੰਸ਼ੀ ਰੱਖੇ ਹੋਏ ਸੀ, ਮੀਰ ਅਮਨ ਜਾਂ ਸ਼ੇਰ ਅਲੀ ਅਫਸੋਸ ਔਰ ਇਸ ਤਰ੍ਹਾਂ ਦੇ ਜਿਹੜੇ ਲੋਕ ਨੇ ਫੋਰਟ ਵਿਲੀਅਮ ਕਾਲਜ 'ਚ ਹੀ ਮੌਜੂਦ ਸਨ। ਉਹਨਾਂ ਨੇ ਬਹੁਤ ਸਾਰੀਆਂ ਦਾਸਤਾਨਾਂ ਔਰ ਹਿੰਦੀ ਔਰ ਸੰਸਕ੍ਰਿਤ ਲਿਟਰੇਚਰ ਨੂੰ ਡਾਇਰੈਕਟ ਟ੍ਰਾਂਸਲੇਟ ਕੀਤਾ ਆਸਾਨ ਜ਼ੁਬਾਨ ਦੇ ਵਿੱਚ, ਤੇ ਉਹ ਅੱਜ ਵੀ ਅਸੀਂ ਉਹਨਾਂ ਨੂੰ ਪੜ੍ਹ। ਇਸੇ ਤਰ੍ਹਾਂ ਦਿੱਲੀ ਕਾਲਜ ਦੇ ਵਿੱਚ ਵੀ ਇੱਕ ਟ੍ਰਾਂਸਲੇਸ਼ਨ ਦਾ ਪੂਰਾ ਸ਼ੋਭਾ ਮੌਜੂਦ ਸੀ, ਗਾਲਿਬਨ ਉਹਦਾ ਨਾਂ ਸੀ ਵਰਨੈਕੂਲਰ ਟ੍ਰਾਂਸਲੇਸ਼ਨ ਸੁਸਾਇਟੀ, ਜਿਹੜੀ 1841-42 ਚ ਬਣਾਈ ਗਈ ਹੈ। ਔਰ ਬਹੁਤ ਸਾਰੇ ਸਾਇੰਸੀ ਮਜ਼ਾਮੀਨ ਔਰ ਫਲਸਫਿਆਨਾ ਮਜ਼ਾਮੀਨ ਉਹਦੇ ਤਹਿਤ ਜਿਹੜੇ ਨੇ ਉਹ ਟ੍ਰਾਂਸਲੇਟ ਹੋਏ। ਫਿਰ ਸਰ ਸੈਯਦ ਅਹਿਮਦ ਖਾਨ ਬਾਰੇ ਅਸੀਂ ਥੋੜੀ ਜਿਹੀ ਗੱਲ ਨਹੀਂ ਕੀਤੀ ਕਿ ਉਹਨਾਂ ਨੇ ਸਾਇੰਟੀਫਿਕ ਸੁਸਾਇਟੀ ਬਣਾਈ ਸੀ ਜਿਹਦਾ ਕੰਮ ਹੀ ਇਹ ਸੀ ਕਿ ਟ੍ਰਾਂਸਲੇਟ ਕੀਤਾ ਜਾਏ ਸਾਇੰਸੀ ਮਜ਼ਾਮੀਨ ਨੂੰ। ਔਰ ਫਿਰ ਬਹੁਤ ਸਾਰੇ ਜਿਹੜੀ ਟ੍ਰਾਂਸਲੇਸ਼ਨਸ ਨੇ ਉਹਨਾਂ ਦਾ ਜਿਹੜਾ ਰਿਸਾਲਾ ਨਿਕਲਦਾ ਸੀ ਤਹਿਜ਼ੀਬੁਲ ਅਖਲਾਕ 1870 ਚ ਗਾਲਿਬਨ ਉਹਨਾਂ ਨੇ ਪਹਿਲੀ ਦਫਾ ਕੱਢਿਆ, ਤੇ ਉਸ ਦੇ ਵਿੱਚ ਵੀ ਟ੍ਰਾਂਸਲੇਸ਼ਨਸ ਜਿਹੜੀਆਂ ਸਨ ਉਹ ਬਹੁਤ ਸਾਰੀਆਂ ਛਪਦੀਆਂ ਸਨ। ਮਗਰਬੀ ਜਿਹੜੇ ਸਕਾਲਰਸ ਸਨ ਉਹਨਾਂ ਦੀਆਂ ਔਰ ਸਾਇੰਸੀ ਔਰ ਫਲਸਫਿਆਨਾ ਮਜ਼ਾਮੀਨ ਤੱਕ ਕਿ ਲੋਕਾਂ ਨੂੰ
इत्थों परे सगीर दे लोगां नूं नवीं जिहड़ी इल्म दी शाखां ने या नए ट्रेंड्स ने या नਵੇਂ ਸਾਇੰਸੀ ਖਿਆਲਾਤ ਨੇ ਉਹਨਾਂ ਤੋਂ ਆਗਾਹੀ ਹਾਸਿਲ ਹੋਵੇ। ਫਿਰ ਹੋਰ ਅੱਗੇ ਤੁਸੀਂ ਦੇਖੋ ਤੇ ਅੰਜਮਨ ਤਰੱਕੀ ਉਰਦੂ ਦੇ ਵਿੱਚ ਵੀ ਇੱਕ ਟ੍ਰਾਂਸਲੇਸ਼ਨ ਦਾ ਸ਼ੋਭਾ ਮੌਜੂਦ ਸੀ ਔਰ ਉਹ ਟ੍ਰਾਂਸਲੇਟ ਹੋਇਆ। ਫਿਰ ਇੱਕ ਕਸ਼ਮੀਰ ਦੇ ਵਿੱਚ ਅਸੀਂ ਗੱਲ ਕਰਦੇ ਹਾਂ ਪੁਰਾਣਾ ਜ਼ਰਾ ਪਿੱਛੇ ਜਾ ਕੇ ਰਣਬੀਰ ਸਿੰਘ ਦੇ ਦੌਰ ਦੇ ਵਿੱਚ ਵੀ ਟ੍ਰਾਂਸਲੇਸ਼ਨ ਦਾ ਉਹਦੇ ਦਰਬਾਰ 'ਚ ਕੰਮ ਹੁੰਦਾ ਰਿਹਾ ਔਰ ਉਹਨੇ ਬੜੇ ਬਤੌਰ ਖਾਸ ਤਵੱਜੋ ਦਿੱਤੀ ਟ੍ਰਾਂਸਲੇਸ਼ਨ ਤੇ ਤਰਜਮਾ ਨਿਗਾਰੀ ਤੇ ਕਿ ਉਹਦੇ ਦਰਬਾਰ ਦੇ ਵਿੱਚ ਟ੍ਰਾਂਸਲੇਸ਼ਨ ਦਾ ਅਮਲ ਜਿਹੜਾ ਸੀ ਉਹ ਹੋ ਰਿਹਾ ਸੀ ਔਰ ਬਹੁਤ ਸਾਰੀਆਂ ਕਿਤਾਬਾਂ ਇਕੱਠੀਆਂ ਕਰਕੇ ਉੱਥੇ ਜਨਾਬ ਉਹਨਾਂ ਨੇ ਟ੍ਰਾਂਸਲੇਸ਼ਨਸ ਕੀਤੀਆਂ ਤੇ ਫਿਰ ਜ਼ਾਹਿਰ ਹੈ ਕਿ ਪਾਰਟੀਸ਼ਨ ਤੋਂ ਬਾਅਦ ਵੀ ਇਹਨਾਂ ਸਿਲਸਿਲਾ ਜਾਰੀ ਰੱਖਿਆ ਔਰ ਜਿਸ ਤੇ ਬੜੀ ਖੂਬਸੂਰਤੀ ਨਾਲ ਰੋਸ਼ਨੀ ਪਾਈ ਜਮੀਲ ਅਹਿਮਦ ਪਾਲ ਹੋਰਾਂ ਨੇ ਫਿਰ ਗੱਲ ਕੀਤੀ अपना प्रोफेसर जुबैर साहब ने और बड़ी भरपूर मेरे ख्याल अज दा जिहड़ा सैशन रहा और इहदे विच असीं तकरीबन सारे एस्पेक्ट्स ते गल कीती और आखिर ते मैं जुबैर साहब नाल गुजारिश करांगा कि कोई गल तुसीं जिहड़ी रह गई होवे और तुसीं समझ रहे हो कि इस ते गल इस नुक्ते ते गल जरूर होनी चाहिदी सी वो उस बारे थोड़ी सी तुसीं गल कर लो ते फिर असीं अपने सैशन इख्तिताम अल मूव करांगे। मेरा ख्याल से नीति जी वो कलोनीअल पीरियड ਜਿਹੜਾ ਹੈ ਜਿਹਦੇ ਵਿੱਚ ਟ੍ਰਾਂਸਲੇਸ਼ਨਸ ਬਹੁਤ ਜ਼ਿਆਦਾ ਕੀਤੀਆਂ ਗਈਆਂ ਔਰ ਉਹ ਉਹਦਾ ਮਕਸਦ ਸੀ ਪੋਲੀਟੀਕਲ ਉਹ ਪਾਵਰ ਪੋਲਿਟਿਕਸ ਵਿੱਚ ਇਨਵੋਲਵ ਸੀ ਮਤਲਬ ਪੰਜਾਬੀ ਚ ਵੀ ਟ੍ਰਾਂਸਲੇਸ਼ਨ ਪੰਜਾਬੀ ਤੋਂ ਅੰਗਰੇਜ਼ੀ ਟ੍ਰਾਂਸਲੇਸ਼ਨਸ ਕੀਤੀਆਂ ਗਈਆਂ ਆਰਸੀ ਟੈਂਪਲ ਨੇ ਪੂਰੀ ਕਿਤਾਬ ਬਣਾਈ ਲੈਜੈਂਡਸ ਆਫ ਪੰਜਾਬ ਉਹ ਟ੍ਰਾਂਸਲੇਸ਼ਨਸ ਕਰਦੇ ਸਨ ਕਿ ਟੂ ਅੰਡਰਸਟੈਂਡ ਲੋਕਲ ਮਾਈਂਡ ਨੇਟਿਵ ਮਾਈਂਡ ਪੀਪਲ ਔਰ ਮੁਗਲ ਪੀਰੀਅਡ ਦੇ ਵਿੱਚ ਪਿੱਛੇ ਕਿਤਾਬ ਵੀ ਆਈ ਹੈ ਮੁਗਲ ਪੀਰੀਅਡ ਦੇ ਵਿੱਚ ਸੰਸਕ੍ਰਿਤ ਤੋਂ ਬਹੁਤ ਜ਼ਿਆਦਾ ਟ੍ਰਾਂਸਲੇਸ਼ਨਸ ਕੀਤੇ ਗਏ ਪਰਸ਼ੀਅਨ ਦੇ ਵਿੱਚ ਕਿਉਂਕਿ ਮੁਗਲਾਂ ਲਈ ਇੱਥੋਂ ਦੇ ਲੋਕ ਜਿਹੜੇ ਸੀ ਉਹ ਮਿਸਟਰੀ ਹੈਗੇ ਸੀ ਔਰ ਉਹਨਾਂ ਨੇ ਕਿਹਾ ਕਿ ਇਹਨਾਂ ਨੇ ਜਿਹੜੀ ਕਿਤਾਬਾਂ ਲਿਖੀਆਂ ਨੇ ਉਹਨਾਂ ਨੂੰ ਟ੍ਰਾਂਸਲੇਟ ਕਰੋ ਆਪਣੀ ਜ਼ੁਬਾਨ 'ਚ ਉਹ ਫਿਰ ਪੜ੍ਹੀਏ ਪਤਾ ਕਰੀਏ ਤੇ ਟ੍ਰਾਂਸਲੇਸ਼ਨ ਜਿਹੜੀ ਹੈ ਉਹ ਇਸ ਲਈ ਵੀ ਕੀਤੀ ਗਈ ਟੂ ਰੀਡ ਦਾ ਮਾਈਂਡ ਆਫ ਦਾ ਲੋਕਲ ਪੀਪਲ ਔਰ ਜਦੋਂ ਅਸੀਂ ਉਹਨਾਂ ਦੇ ਦਿਮਾਗ ਨੂੰ ਜਾਣ ਲਵਾਂਗੇ ਤੇ ਉਹਨਾਂ ਉਹ ਕੀ ਸੋਚਦੇ ਨੇ ਅਸੀਂ ਲਿਟਰੇਚਰ ਖਾਸ ਤੌਰ ਤੇ ਕਿਸ ਤਰ੍ਹਾਂ ਉਹ ਸਾਰਾ ਹੈ ਉਹ ਕੀ ਸੋਚਦੇ ਨੇ ਤਾਂ ਫਿਰ ਉਹਨਾਂ ਦੇ ਰੂਲ ਕਰਨਾ ਉਹਨਾਂ ਤੇ ਹੁਕਮਰਾਨੀ ਕਰਨਾ ਬੜਾ ਆਸਾਨ ਹੋ ਜਾਏਗਾ ਤੇ ਟ੍ਰਾਂਸਲੇਸ਼ਨ ਦਾ ਜਿਹੜਾ ਇੱਕ ਰਿਲੇਸ਼ਨ ਹੈ ਉਹ ਪਾਵਰ ਪੋਲਿਟਿਕਸ ਦੇ ਨਾਲ ਵੀ ਹੈ ਆਖਰੀ ਗੱਲ ਜਿਹੜੀ ਮੈਂ ਕਰਨਾ ਚਾਹੁੰਦਾ ਉਹ ਇਹ ਹੈਗੀ ਹੈ ਕਿ ਜਦ ਤੱਕ ਅੱਛੇ ਟ੍ਰਾਂਸਲੇਸ਼ਨਸ ਨਹੀਂ ਹੋਣਗੇ ਪੰਜਾਬੀ ਜ਼ੁਬਾਨ ਦੇ ਵਿੱਚ ਦੁਨੀਆ ਦਾ ਜਿਹੜਾ ਜਿੰਨਾ ਵੀ ਰਿਚ ਲਿਟਰੇਚਰ ਹੈ ਅਸੀਂ ਉਹਨੂੰ ਤਰਜਮਾ ਨਹੀਂ ਕਰਦੇ ਉਨੀ ਦੇਰ ਤੱਕ ਸਾਡੀ ਪ੍ਰੋਜ਼ ਜਿਹੜੀ ਹੈ ਉਹ ਤਗੜੀ ਨਹੀਂ ਹੋਏਗੀ ਸਾਡੀ ਔਰ 10 ਅੰਗਰੇਜ਼ੀ ਦੇ ਨਾਵਲ ਜਦੋਂ ਅਸੀਂ ਟ੍ਰਾਂਸਲੇਟ ਕਰ ਲਈਏ ਮੈਂ 1000 ਦੀ ਤਾਂ ਨਹੀਂ ਗੱਲ ਕਰਦਾ ਅਗਰ 10 ਅਸੀਂ ਕਰ ਲਈਏ ਤੇ ਸ਼ਾਇਦ ਅਸੀਂ ਪੰਜਾਬੀ 'ਚ ਅੱਛਾ ਨਾਵਲ ਲਿਖ ਲਈਏ ਕੋਈ ਬੰਦਾ ਉਹ 10 ਨਾਵਲ ਪੜ੍ਹ ਕੇ ਇੱਕ ਅੱਛਾ ਨਾਵਲ ਪੰਜਾਬੀ ਵਿੱਚ ਲਿਖ ਦੇਵੇ ਇਸ ਤਰ੍ਹਾਂ ਲਿਟਰੇਚਰ 'ਚ ਜਿਹੜਾ ਨਾ ਉਹ ਵਾਧਾ ਹੁੰਦਾ ਹੈ ਲਿਹਾਜ਼ਾ ਟ੍ਰਾਂਸਲੇਸ਼ਨ ਇਜ਼ ਵੈਰੀ ਇੰਪੋਰਟੈਂਟ ਔਰ ਜਿੰਨੀ ਵੀ ਹੋਵੇ ਉਹ ਥੋੜੀ ਹੈ ਜੀ ਜੀ ਤੇ ਬਹੁਤ ਸ਼ੁਕਰੀਆ ਜ਼ੁਬੈਰ ਸਾਹਿਬ ਤੁਸੀਂ ਅੱਜ ਦੀ ਸਾਡੀ ਇਸ ਡਿਸਕਸ਼ਨ ਦੇ ਵਿੱਚ ਹਿੱਸਾ ਲਿਆ ਔਰ ਬੜੇ ਖੂਬਸੂਰਤ ਅੰਦਾਜ਼ ਨਾਲ ਚੀਜ਼ਾਂ ਨੂੰ ਐਕਸਪਲੇਨ ਕੀਤਾ ਤੇ ਨੀਤੀ ਜੀ ਤੁਹਾਡਾ ਵੀ ਬਹੁਤ ਸ਼ੁਕਰੀਆ ਕਿ ਤੁਸੀਂ ਜਨਾਬ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਰਲਤ ਕੀਤੀ ਔਰ ਆਪਣੇ ਜਿਹੜੇ ਵਿਊਜ਼ ਨੇ ਉਹ ਸਾਡੇ ਨਾਲ ਸਾਂਝੇ ਕੀਤੇ ਸ਼ੇਅਰ ਕੀਤੇ ਤੇ ਬਹੁਤ ਸਾਰੀਆਂ ਨਵੀਆਂ ਚੀਜ਼ਾਂ ਸਾਨੂੰ ਅੱਜ ਪਤਾ ਲੱਗੀਆਂ ਔਰ ਸਾਡੇ ਵਿਊਅਰਸ ਨੂੰ ट्रांसलेशन के हवाले नाल असी पंजाबी च किस सतह ते खड़े हैं और साडी इस ट्रांसलेशन दी पंजाबी जुबान वास्ते कितनी जरूरत और अहमियत है फिर अज दे असी इस सारे सिनेरियो दे विच असी ये भी डिस्कस कीता कि जिहड़ा मशीनी तर्जमा है वो इंसानी ज़हन दे तर्जमे नूं नहीं पहुंच सकदा या उत्थों तक उहदी अप्रोच नहीं है लिहाजा जिहड़ा इंसान दा तर्जमा कीता होया है वो मशीनी तर्जमे नाल कदी बहुत बेहतर होंदा फिर असी ਅੱਜ ਦੇ ਇਸ ਸੈਸ਼ਨ ਦੇ ਵਿੱਚ ਕੀ ਉਸੂਲ ਵਰਤੇ ਜਾਣ ਉਸ ਟ੍ਰਾਂਸਲੇਸ਼ਨ ਵਾਸਤੇ ਔਰ ਕੀ ਮਸਾਇਲ ਨੇ ਟ੍ਰਾਂਸਲੇਸ਼ਨ ਕਰਦੇ ਹੋਏ ਖਾਸ ਤੌਰ ਤੇ ਇਸਲਾਮਾਂ ਦਾ ਤਰਜਮਾ ਫਿਰ ਅਸੀਂ ਅੱਜ ਇਹ ਵੀ ਗੱਲ ਕੀਤੀ ਕਿ ਇੱਕ ਮਾਲੂਮਾਤ ਨੂੰ ਟ੍ਰਾਂਸਫਰ ਕਰਨਾ ਹੁੰਦਾ ਹੈ ਇੱਕ ਜ਼ੁਬਾਨ ਤੋਂ ਦੂਜੀ ਜ਼ੁਬਾਨ ਵਿੱਚ ਤੇ ਇੱਕ ਕੈਫੀਅਤ ਹੁੰਦੀ ਹੈ ਔਰ ਕੈਫੀਅਤ ਜਾਂ ਸੈਂਸਿਬਿਲਿਟੀ ਜਿਸ ਨੂੰ ਤੁਸੀਂ ਨਾਂ ਦਿੱਤਾ ਕਿ ਇਟ ਇਜ਼ ਟੂ ਡਿਫਿਕਲਟ
to translate from one language to another language. So ਅੱਜ ਦੇ ਇਹ ਬੜੇ ਅਹਿਮ ਮੌਜੂਆਤ ਸਨ। ਫਿਰ ਆਖਿਰ ਤੇ ਜ਼ੁਬੈਰ ਸਾਹਿਬ ਨੇ ਇਹ ਵੀ ਕਿਹਾ ਜਿਹੜਾ ਟ੍ਰਾਂਸਲੇਸ਼ਨ ਦਾ ਕੰਮ ਹੈ ਜ਼ਿਆਦਾਤਰ ਪੋਲੀਟੀਕਲ ਵੀ ਰਿਹਾ ਸਾਡੇ ਪਾਸ ਦੇ ਵਿੱਚ ਕਿ ਉਹ ਟ੍ਰਾਂਸਲੇਸ਼ਨਸ ਕੀਤੀਆਂ ਗਈਆਂ ਜਿਨ੍ਹਾਂ ਦੀ ਜ਼ਰੂਰਤ ਸੀ ਅੰਗਰੇਜ਼ਾਂ ਨੂੰ ਜਾਂ ਕਲੋਨੀਅਲ ਜਿਹੜੇ ਸਾਡੇ ਆਕਾ ਸੀ ਉਹਨਾਂ ਨੂੰ। ਤੇ ਇਸ ਤੋਂ ਇਲਾਵਾ ਜਨਾਬ ਤੁਹਾਡੇ ਤੁਸੀਂ ਇਹ ਵੀ ਜ਼ੋਰ ਦਿੱਤਾ ਕਿ ਇਦਾਰਿਆਂ ਤੇ ਨੂੰ ਚਾਹੀਦਾ ਹੈ ਕਿ ਟ੍ਰਾਂਸਲੇਸ਼ਨਸ ਨਾਲ ਸਾਡੇ ਜਿਹੜੇ ਹੈ ਰਿਜ਼ਕ ਰੋਟੀ ਜਾਂ ਰੋਜ਼ਗਾਰ ਜਿਹੜਾ ਹੈ ਉਹ ਵਾਬਸਤਾ ਕਰ ਦਿੱਤਾ ਜਾਏ ਤੇ ਟ੍ਰਾਂਸਲੇਸ਼ਨਸ ਦੇ ਇਸ ਅਮਲ ਨੂੰ ਤੇਜ਼ ਕੀਤਾ ਜਾ ਸਕਦਾ। ਅਸੀਂ ਹੋਰ ਜ਼ਿਆਦਾ ਅੱਛੀਆਂ ਚੀਜ਼ਾਂ ਜਿਹੜੀਆਂ ਉਹ ਦੂਜੀਆਂ ਜ਼ੁਬਾਨਾਂ ਤੋਂ ਆਪਣੀ ਜ਼ੁਬਾਨ ਦੇ ਵਿੱਚ ਟ੍ਰਾਂਸਲੇਟ ਕਰ ਸਕਦੇ ਹਾਂ ਜਾਂ ਆਪਣੀਆਂ ਜਿਹੜੀਆਂ ਸਾਰੀਆਂ ਚੀਜ਼ਾਂ ਜਿਹੜਾ ਬਿਹਤਰੀਨ ਲਿਟਰੇਚਰ ਹੈ ਉਹ ਟ੍ਰਾਂਸਲੇਟ ਹੋ ਕੇ ਇੰਟਰਨੈਸ਼ਨਲ ਸਤਹ ਤੇ ਜਾ ਸਕਦਾ ਹੈ ਜਿਸ ਦੇ ਨਾਲ ਸਾਡੀ ਤਹਿਜ਼ੀਬ ਸਕਾਫਤ ਸਾਡਾ ਕਲਚਰ ਸਾਡੀ ਅਕਦਾਰ ਦਾ ਲੋਕਾਂ ਨੂੰ ਪਤਾ ਚੱਲੇਗਾ ਔਰ ਅਸੀਂ ਇਸ ਖਿੱਤੇ ਨੂੰ ਪੂਰੀ ਦੁਨੀਆ ਦੇ ਵਿੱਚ ਨਾ ਸਿਰਫ ਆਪਣੀ ਜ਼ੁਬਾਨ ਰਾਹੀਂ ਮੁਤਾਰਿਫ ਕਰਾ ਸਕਾਂਗੇ ਬਲਕਿ ਆਪਣੇ ਖਿਆਲਾਤ ਵੀ ਦੱਸ ਸਕਾਂਗੇ ਜਿਹੜੇ ਕਿ ਸਾਡੇ ਕੋਲ ਮੌਜੂਦ ਨੇ। ਤੇ ਬਹੁਤ ਸ਼ੁਕਰੀਆ ਮਹਿਮਾਨਾਂ ਦਾ ਖਾਸ ਤੌਰ ਤੇ ਜਮੀਲ ਅਹਿਮਦ ਪਾਲ ਸਾਹਿਬ ਹੋਰਾਂ ਦਾ ਪ੍ਰੋਫੈਸਰ ਜ਼ੁਬੈਰ ਸਾਹਿਬ ਦਾ ਔਰ ਨੀਤੀ ਸਿੰਘ ਹੋਰਾਂ ਦਾ ਕਿ ਤੁਸੀਂ ਤਸ਼ਰੀਫ ਲਿਆਏ ਸਾਡੀ ਇਸ ਅੱਜ ਦੇ ਸੈਸ਼ਨ ਦੀ ਰੌਣਕ ਬਣੇ ਤੇ ਆਪਣੇ ਬਹੁਤ ਖੂਬਸੂਰਤ ਅਤੇ ਵਧੀਆ ਖਿਆਲਾਤ ਨਾਲ ਸਾਨੂੰ ਤੁਸੀਂ ਕੀਤਾ ਮੁਸਤਫੀਦ। ਤੁਹਾਡਾ ਬਹੁਤ ਸ਼ੁਕਰੀਆ ਤੇ ਇਨਸ਼ਾਅੱਲਾ ਫਿਰ ਕਦੀ ਜ਼ਿੰਦਗੀ ਰਹੀ ਤੇ ਇਸੇ ਤਰ੍ਹਾਂ ਦੀ ਬੈਠਕ ਹੋਰ ਰੱਖਾਂਗੇ ਤੇ ਕਿਸੇ ਸੋਹਣੇ ਤੇ ਚੰਗੇ ਤੇ ਸੁੱਚੇ ਮੌਜੂ ਤੇ ਉੱਤੇ ਗੁਫ਼ਤਗੂ ਕਰਾਂਗੇ। ਫਿਲਹਾਲ ਇਤਨਾ ਕਾਫੀ। ਤੁਹਾਡਾ ਬਹੁਤ ਸ਼ੁਕਰੀਆ। ਓਕੇ, ਬਹੁਤ ਸ਼ੁਕਰੀਆ ਜੀ। ਓਕੇ, ਧੰਨਵਾਦ।